ਦੇਖ ਜਦੋਂ ਸ਼ੁਰੂ ਹੋਣੀ ਤੁਹਾਡੇ ਮਹੱਲੇ ਦਾ ਕਾਉਂਸਲਰ ਵੀ ਉੱਥੇ ਮੌਜੂਦ ਹੋਵੇ। ਸਾਡੀ ਇਹਦੀ ਸਾਲਗਿਰਾ ਸੀ ਤੇ ਇੱਕ ਦਿਨ ਪਹਿਲਾਂ ਹੀ ਕਰ ਲਈ, ਕਹਿੰਦਾ ਮੈਂ ਸੋਤੀਆਂ ਨਾਲ ਕੀਤੀ। ਦੋ ਮਲੰਗ ਲਿਖੋ ਜੀ। ਯਾਰ ਚੰਗੀ ਦੇਖ ਬਕਾਲੀ ਆ, ਚੌਧਰੀ ਦੀ ਗੱਲ ਲੱਗ ਰੋਣ ਲੱਗ ਪਿਆ। ਵਾਈਟ ਦਾ ਪਤਾ ਕੀ ਮਕਸਦ ਹੁੰਦਾ ਸੀ? ਦੇਖ ਧੋਣੀ ਹੁੰਦੀ ਕਿਹਦੇ ਨਾਲ? ਬਿੱਲੀ ਨਾਲ। ਯਾਦ ਫੜ ਕੇ ਧੋਣੀ ਆ। ਅਸਲਾਮ ਵਾਲੇਕੁਮ ਜੀ। ਕੱਲ ਦੇ ਸ਼ੋਅ ਦੇ ਵਿੱਚ ਆਪਾਂ ਨਾ ਉਹ ਗੱਲਾਂ ਕੀਤੀਆਂ ਸੀ, ਇਹਦੇ ਘਰ ਗੁਰਬਤ ਨੱਚਣ ਦਈ ਸੀ ਤੇ ਕਾਪੀਆਂ ਮਾਰੀ ਜਾ ਰਹੇ ਉੱਤੇ, ਹਨਾ ਇਦਾਂ ਦੀ ਕੀਤੀਆਂ। ਹਾਂਜੀ ਕੀਤੀ ਸੀ। ਤੋ ਆਦਤ ਬੰਦਿਆਂ ਨੇ ਬੜੀਆਂ ਅੱਛਾ ਕਮੈਂਟਸ ਗੱਲਾਂ ਕੀਤੀਆਂ ਕਿ ਗੁਰਬਤ ਨੱਚਣ ਦਈ ਸੀ। ਕਹਿੰਦਾ 16 ਮਿੰਟ ਉਹਨੇ ਟਾਈਮ ਲਿਆ, ਉਹਨੇ ਕਿਹਾ ਦਾਨਿਸ਼ ਦੇ ਘਰ ਇੰਨੀ ਗੁਰਬਤ ਨੱਚੀ, ਦਾਨਿਸ਼ ਦੀ ਮਹਿੰਦੀ ਤੇ ਗਾਣਾ ਲੱਗ ਗਿਆ, ਮਹਿੰਦੀ ਤਾਂ ਸੱਜਦੀ ਨੱਚੇ ਮੁੰਡੇ ਦੀ ਗੁਰਬਤ। ਕਸਮ ਆ, ਕਿਆ ਬਾਤ, ਅੱਛੀ ਗੱਲ ਹੈ ਨਾ। ਹਾਂ, ਇਹ ਹੈ ਕਿ ਜੀ ਸਮਵਨ ਓਕੇ। ਇੱਕ ਬੰਦੇ ਨੇ ਕਿਹਾ ਬਾਊ ਨੇ ਗੁਰਬਤ ਇੰਨੀ ਨਚਾਈ ਕਿ ਅਮੀਰ ਹੋ ਗਿਆ। ਇੰਨੀ ਗੁਰਬਤ ਨਚਾਈ ਕਿ ਗੁਰਬਤ ਖਤਮ ਹੋ ਗਈ। ਇਹ ਕੌਣ ਆ ਉਸਤਾਦ ਜੀ? ਇਹ ਵੀ ਇਹਦਾ ਮੈਂ ਨਾਂ ਨਹੀਂ ਲੈਣਾ, ਇਹ ਵੀ ਤੂੰ ਉਹਦਾ ਸਿਰ ਨਾ ਹੋ ਜਾਵੇ। ਨਹੀਂ ਰਹਿਣ ਦਿਓ। ਸ਼ਹਜ਼ਾਦ ਆਜ਼ਮ ਭਾਈ 18i। ਅੱਛਾ ਜੀ। ਕਰੇਲੇ ਕੈਸੇ ਰਹੇ ਕੱਲ ਦੇ? ਪਰ ਕਰੇਲੇ ਨੇ ਬੜਾ ਅੱਜ ਅਪਲੋਡ ਹੋਇਆ ਉਹ? ਹਾਂਜੀ। ਉਸਤਾਦ ਜੀ ਅੱਜ ਬਹੁਤ ਸਾਲਗਿਰਾ ਵੀ ਉਸਤਾਦ ਜੀ। ਜਦੋਂ ਤੁਸੀਂ ਦੋਵੇਂ ਪਿੰਕ ਇੱਕ ਸਾਈਡ ਤੇ ਬਹਿ ਗਏ। ਸਾਡੀ ਸਾਡੀ ਜੋੜੀ ਬਣ ਗਈ ਜਿੱਦਾਂ ਵਸੀਮ ਅਕਰਮ ਤੇ ਬਕਾਰੀ ਉਹਨਾਂ ਤੋਂ ਨਹੀਂ, ਉਹ ਹਿਸਾਬ ਹੈ ਸਾਡਾ ਪੂਰਾ। ਨਹੀਂ ਹੋਈ ਜਾ ਰਹੀ ਹੈ ਨਾ, ਜੋੜੀ ਦਾ ਹੀ ਸੌਦਾ ਹੁਣ। ਅੱਛਾ। ਸੱਚ ਕਹੂ ਨੇ ਗੋਲੀਆਂ ਵਾਲਾ ਬੈਲਟ ਪਾਇਆ, ਥੋੜੀਆਂ ਜੀਆਂ ਗੋਲੀਆਂ ਘੱਟ ਸੀ, ਵਿੱਚ ਭਿੰਡੀਆਂ ਫਸਾਈਆਂ। ਭਿੰਡੀਆਂ ਆਪ ਇਹਨਾਂ ਉਸਤਾਦ ਜੀ ਉਹ ਕਾਰਤੂਸ ਨਹੀਂ ਹੁੰਦੇ, ਉਹ ਗਾਤਰਾ ਲੱਗਾ ਹੁੰਦਾ, ਉਹ ਬੰਨਿਆ ਤੇ ਸੁਰਖੀਆਂ ਲਾਈਆਂ ਵਿੱਚ। ਅੱਛਾ। ਸਾਜੀ ਪਾਵਰ ਦੇ ਬੰਦੇ ਦਾ ਇੱਕ ਏਮ ਹੁੰਦਾ, ਬੇਲ ਚਾ ਲੈਣਾ ਬਸ। ਆਹੋ। ਤਾਂ ਜੀ ਉਹਦੀ ਸਾਲਗਿਰਾ ਸੀ, ਪਹਿਲੀ ਵਾਰੀ ਇਹ ਜ਼ਿੰਦਗੀ 'ਚ ਸਾਲਗਿਰਾ ਹੋਈ। ਇੱਕ ਬੰਦਾ ਨੂੰ ਕਹਿੰਦਾ ਹੈਪੀ ਬਰਥਡੇ, ਕਹਿੰਦਾ ਹਾਂਜੀ ਮੰਨਿਆ ਜੀ। ਪਤਾ ਹੀ ਨਹੀਂ ਹੋ ਗਈ। ਮੰਨ ਲਿਆ ਅੱਲਾ ਦਾ ਹੁਕਮ। ਹੈਪੀ ਬਰਥਡੇ ਦਾ ਮਤਲਬ ਹੁੰਦਾ ਕਿ ਤੈਨੂੰ ਤੇਰੀ ਸਾਲਗਿਰਾ ਮੁਬਾਰਕ ਕੂੜਾ। ਇਹ ਥੋੜਾ ਨਜ਼ਰ ਦਾ ਮਸਲਾ ਸੀਗਾ। ਕਿਸੇ ਦੇ ਘਰ ਡਕੈਤੀ ਕਰਨ ਗਿਆ ਹੈ, ਜਾ ਕਹਿੰਦਾ ਹਿੱਲੇ ਕੋਈ ਨਾ, ਉਹ ਕਹਿੰਦੇ ਅਸੀਂ ਤੇ ਪਿੱਛੇ ਆ। ਬਹੁਤ ਪਿੱਛੇ ਇਹਨੇ ਅਸੀਂ ਤੇਰੇ ਪਿੱਛੇ ਖੜੇ ਆ। ਤੇ ਥੋੜਾ ਜਿਹਾ ਨਜ਼ਰ ਦਾ ਮਸਲਾ ਤੇ ਇਹ ਤੇ ਬਿਲਕੁਲ ਅੰਨਾ ਹੋਵੇ ਤੇ ਬਾਉ ਵੀ ਚੋਰ ਸੀਗਾ ਤੇ ਬੋਲਾ ਸੀਗਾ। ਤੈਨੂੰ ਇੱਕ ਬੰਦਾ ਕਹੀ ਜਾਂਦਾ, ਓਏ ਪੁਲਿਸ ਆ ਗਈ ਤੇ ਆਪਣੇ ਧਿਆਨੀ ਲਾ ਖੋਲਣ ਡਿਆ। ਪਤਾ ਮੈਨੂੰ ਇਹਨੇ ਕਹੇ ਇੱਕ ਗੱਲ ਕਰੋ ਵੀ ਟੀਰਾ ਸੀ ਤੇ ਚੋਰੀ ਕਰਨ ਚਲਾ ਯਾਰ, ਦਿਸਦਾ ਘੱਟ ਸੀ ਤੇ ਚੋਰੀ ਕਰਨ ਤੇ ਉੱਥੇ ਕੀ ਐਟਮਾਂ ਹੋ ਰਹੀਆਂ। ਦਿਸਦਾ ਘੱਟ ਸੀ ਤੇ ਚੋਰੀ ਕਰਨ ਚਲਾ ਗਿਆ, ਤੇ ਅੱਗੋਂ ਹੁਣ ਚੋਰੀ ਹੋਣੀ ਵੀ ਰਾਤ ਨੂੰ ਬੱਤੀਆਂ ਬੰਦ ਚ ਤੇ ਨਜ਼ਰ ਵੀ ਘੱਟ ਆ ਰਿਹਾ, ਹਨਾ। ਇਹ ਟੌਪਿਕ ਕੈਸਾ ਵਾ? ਬਹੁਤ ਅੱਛਾ। ਉਸਤਾਦ ਜੀ ਟੀਰਾ ਸੀਗਾ ਤੇ ਚੋਰ ਬਣ ਗਿਆ ਤੇ ਕਿਚਨ 'ਚ ਵੜ ਗਿਆ। ਚੋਰ ਗਿਆ ਲੱਗਾ ਮੇਰਾ ਸਮਝ। ਇਹ ਟੀਰਾ ਸੀ ਤੇ ਬੰਦੇ ਨੂੰ ਲੁੱਟਿਆ ਨੂੰ ਕਹਿੰਦਾ, ਓਏ ਗਿਣ ਕੇ ਸਾਰੇ ਮੇਰੀ ਜੇਬ 'ਚ ਪਾ ਦੇ। ਇਹਨੂੰ ਨਾ ਨਜ਼ਰ ਘੱਟ ਆਉਂਦਾ ਸੀ, ਕਿਚਨ 'ਚ ਵੜ ਗਿਆ ਤੇ ਬਾਰੀ ਆਪਣੀ ਨੂੰ ਹੁਣ ਔਜ਼ਾਰ ਕੱਢੇ ਨੇ ਤੇ ਬਾਰੀ ਨੂੰ ਹੱਥ ਲੱਗਾ ਤੇ ਬਾਰੀ ਖੋਲ ਗਈ, ਕਿਚਨ ਦੀ ਬਾਰੀ। ਕਹਿੰਦਾ ਯਾਰ ਐਸੇ ਵੀ ਨੇਕ ਲੋਕ ਹੁੰਦੇ ਨੇ, ਤਿਜੋਰੀਆਂ ਖੁੱਲੀਆਂ ਚ ਸਾਲੇ ਕਿਚਨ ਆ। ਅੱਜ ਟੀਰਾ ਸੀਗਾ ਤੇ ਪੱਕੀ ਮੁਖਬਰੀ ਸੀਗੀ ਵੀ ਇਸ ਘਰ 'ਚ ਬਹੁਤ ਪੈਸਾ ਪਿਆ ਵਾ, ਤੇ ਨਾਲ ਦੇ ਘਰ ਵੜ ਗਿਆ। ਯਾਰ ਸਹੀ ਬੰਦੇ ਕੋ ਹੋਂਡਾ ਖੋਇਆ ਤੇ ਤਾਣੇ ਵਾਲ ਮੋੜ ਲਿਆ। ਟੀਰਾ ਸੀ। ਤਾਂ ਜੀ ਕਾਲੂ ਵੀ ਟੀਰਾ ਸੀਗਾ ਤੇ ਚੋਰ ਸੀਗਾ, ਤੇ ਪਿਸਤੌਲ ਦੇ ਨਾਲ ਨਾ ਕਿੱਡਾ ਵੱਡਾ ਡੰਡਾ ਲਾਇਆ ਸੀ ਤੇ ਉਹ ਉੱਥੋਂ ਫੜ ਲੈਂਦਾ ਸੀ ਇਧਰ ਨੂੰ। ਅੱਛਾ, ਇਹਨੂੰ ਨਜ਼ਰ ਇਹਨੂੰ ਇੰਜ ਲੱਗਦਾ ਇੱਧਰ ਖੜਾ ਇੱਧਰ ਖੜਾ। ਅੱਛਾ, ਟੀਰਾ ਸੀ ਤੇ ਕੋਈ ਲੜਾਈ ਹੋ ਗਈ, ਉਹ ਬੰਦੇ ਵਾਲਾ ਬੰਦੂਕ ਕੀਤੀ ਹੈ ਤੇ ਉਹ ਕਹਿੰਦਾ ਮਾਰ ਤੇ ਮਾਰੀ ਤੇ ਉਹਦੇ ਇੱਧਰ ਆਟੇ ਵਾਲੀ ਡਰਮੀ ਚ ਵੱਜੀ ਜਾ ਰਹੀ। ਸਹੀ ਦੋ ਬੰਦੇ ਲੁੱਟਣ ਲਈ ਰੋਕੇ ਤੇ ਉਹਨੂੰ ਕਹਿ ਰਿਹਾ ਦੋਵੇਂ ਇੱਧਰ ਆਓ। ਅੱਛਾ, ਟੀਰਾ ਸੀ ਤੇ ਗਿੱਠਾਂ ਦਾ ਹਿਸਾਬ ਰੱਖਿਆ ਸੀ, ਇਹਨੂੰ ਪਤਾ ਸੀ ਕਿ ਮੈਂ ਇੱਧਰ ਵੇਖਣਾ ਤੇ ਇੱਧਰ ਬੰਦਾ ਹੁੰਦਾ ਵਾ, ਤੇ ਇੰਜ ਵੇਖ ਕੇ ਤੇ ਪੂਰੀ ਗਿੱਠ ਨਾਪ ਕੇ ਤੇ ਗੋਲੀ ਮਾਰਿਆ। ਟੀਰਾ ਚੋਰ ਸੀਗਾ ਤੇ ਇੱਕ ਸੁਨਿਆਰੇ ਦੀ ਦੁਕਾਨ ਲੁੱਟਣ ਗਿਆ ਤੇ ਤਾਲਾ ਕੱਟਦਾ ਰਿਹਾ, ਉਹ ਨਾਲ ਦੀ ਕਬੂਤਰਾਂ ਦੀ ਦੜਬੀ ਸੀ, ਉਹ ਖੋਲ। ਨਹੀਂ ਏਡਾ ਟੀਰਾ ਹੱਥ ਟੀਰਾ ਤਾਲੇ ਦਾ ਪਤਾ ਲੱਗਣਾ ਯਾਰ। ਤੀਰਾ ਸਨੈਪਰ ਦੀ ਉਸਤਾਦ ਜੀ, ਵੱਡੀ ਗਨ ਨਹੀਂ, ਲੋਕਾਂ ਦੇ ਸ਼ੀਸ਼ੇ ਦਾ ਇੱਥੇ ਸ਼ੀਸ਼ਾ। ਨਹੀਂ ਇਹ ਨਹੀਂ ਨਾ ਗੱਲ, ਇਹ ਟੀਰਾ ਸੀ ਨਾ। ਇਹਨੇ ਘਰ ਬਹਿ ਕੇ ਹਿਸਾਬ ਲਾਇਆ ਕਿ ਮੈਂ ਸਾਹਮਣੇ ਆ ਕੈਮਰਾ ਦੇਖ ਰਿਹਾ ਨਾ, ਤੇ ਗੋਲੀ ਮਾਰੀ ਆ ਤੇ ਗੋਲੀ ਇੱਧਰ ਵੱਜੀ
ਤੇ ਗੋਲੀ ਦੀ ਨਾ ਉਸ ਹਿਸਾਬ ਨਾਲ ਫੜ ਕੇ ਨਾ ਬਿੰਗੀ ਕਰਕੇ ਐਂ ਕੀਤੀ ਕਿ ਮੈਂ ਇੱਧਰ ਮਾਰੂੰਗਾ ਤੂੰ ਇੱਧਰ ਅੱਛਾ ਕਿਉਂ ਉਹਨੇ ਦਾ ਹਿਸਾਬ ਲਾਇਆ ਕੋਈ। ਪਤਾ ਕੀਤਾ ਸਮਝ ਆਈ ਗੱਲ ਦੀ? ਤੀਰਾ ਸਨਾਈਪਰ ਸੀ ਤੇ ਜਿਹਨੇ ਸਪਾਰੀ ਦਿੱਤੀ ਉਹਨੂੰ ਹੀ ਭੜਕਾਤਾ। ਸਾਡੀ ਟੀਰਾ ਸਨਾਈਪਰ ਸੀ, ਅੱਜ ਬਿਲਡਿੰਗ ਤੇ ਚੜ ਕੇ ਲੇਜ਼ਰ ਉਸ ਬੰਦੇ ਤੇ ਕੀਤੀ ਜਿਹਨੂੰ ਮਾਰਨਾ, ਤੇ ਕਿੰਨੀ ਇੱਧਰ ਵੱਜਣ ਦੇ। ਆਹੋ ਅੱਛਾ ਹਾਂਜੀ ਤੂੰ ਕੀ ਗੱਲਬਾਤ ਨਹੀਂ ਕੋਈ ਚੇਂਜ ਕਰ ਲੈਣਾ, ਟੌਪਿਕ ਚੇਂਜ ਕਰ ਲੈ। ਕਰ ਲਓ। ਕਿਹੜਾ ਤੇਰੇ ਸਾਹਮਣੇ ਤੂੰ ਦੱਸ ਕਿਹੜਾ ਟੌਪਿਕ ਰੱਖਿਆ? ਇਹਦੀ ਸਾਲਗਿਰਾ ਸੀ ਤੇ ਅਗਰਬੱਤੀਆਂ ਲਾਤੀਆਂ। ਹੂੰ ਅੱਛਾ ਸਾਡੀ ਇਹਦੀ ਸਾਲਗਿਰਾ ਸੀ ਤੇ ਇੱਕ ਦਿਨ ਪਹਿਲਾਂ ਹੀ ਕਰ ਲਈ, ਕਹਿੰਦਾ ਮੈਂ ਸੌਦੀਆਂ ਨਾਲ ਕੀਤੀ। ਲੈ ਕਹਿੰਦਾ ਮੈਂ ਸੌਦੀਆਂ ਨਾਲ ਕੀਤੀ ਇਹ ਨੂੰ ਨਹੀਂ ਜਿਵੇਂ ਸਾਡੀ ਇਹਦੀ ਸਾਲਗਿਰਾ ਸੀ। ਲੈ ਮਾਰੋ ਇਹਦੀ ਬਾਉ ਦੀ ਵੀ ਸਾਲਗਿਰਾ ਸੀ। ਇੱਕ ਬੰਦਾ ਕਹਿੰਦਾ ਯਾਰ ਤੈਨੂੰ ਗਿਫਟ ਕੀ ਦਵਾਂ, ਕਹਿੰਦਾ ਗਿਫਟ ਲੈ ਆਂਦੇ, ਮੈਨੂੰ ਦਵਾਈਆਂ ਲਿਆ ਰਹੀ। ਨਹੀਂ ਇਹ ਅੱਛੀ ਗੱਲ ਆ। ਕਹਿੰਦਾ ਤੂੰ ਸਾਲਗਿਰਾ ਕਰ ਲਈ, ਕਹਿੰਦਾ ਨਹੀਂ ਮੈਂ ਕੱਲ ਸੌਦੀਆਂ ਨਾਲ ਕਰਨੀ। ਅੱਜ ਸੌਦੀਆਂ ਸੀ, ਕੱਲ ਅਸੀਂ ਕਰਾਂਗੇ। ਇਹਦੀ ਸਾਲਗਿਰਾ ਸੀ ਤੇ ਕੇਕ ਉਲਟਾ ਖੋਲ ਲੈ, ਉਹ ਪੱਤਿਆਂ ਵਾਲੀ ਸਾਈਡ ਉੱਤੇ ਕੱਟ। ਪੁੱਠਾ ਹਾਂ ਤਾਂ ਗੋਲ ਲਿਆ ਸਾਡੀ ਬਾਉ ਦੀ ਸਾਲਗਿਰਾ ਤੇ ਅੱਜ ਛਿੱਤਰ ਮਾਰ ਕੇ ਕੇਕ ਕੱਟਣ। ਨਹੀਂ ਯਾਰ ਮੈਨੂੰ ਡੱਬੇ ਵਾਲਾ ਯਾਰ ਉਹ ਕੀ ਉਹਨੂੰ ਕਹਿੰਦੇ ਆ ਜਦੋਂ ਕੋਈ ਮਸਲਾ ਬਣਿਆ ਹੋਵੇ, ਕਹਿੰਦੇ ਯਾਰ ਇਹ ਤੇ ਬੜੀ ਉਹ ਗੱਲ ਆ ਯਾਰ। ਪਰੇਸ਼ਾਨੀ ਆ ਪਰੇਸ਼ਾਨੀ ਅਚੰਭੇ ਕੀ ਬਾਤ ਹੈ, ਹੈਂ? ਅਚੰਭੇ ਕੀ ਬਾਤ ਹੈ ਇਹ। ਇਹ ਤੇ ਪਰੇਸ਼ਾਨੀ ਵਾਲੀ ਗੱਲ ਆਂਟੀ ਉਹ ਕਰ ਰਿਹਾ ਵਿੱਚ ਕਾਮੇਡੀਅਨ ਦੇ ਵਿੱਚ ਬੇਟਾ ਪਰੇਸ਼ਾਨੀ ਵਾਲੀ ਗੱਲ ਕਰ ਰਿਹਾ। ਬਾਹੂ ਮੈਂ ਤੇਰੇ ਖਾਤਰ ਊਦ ਲਾ ਕੇ ਹੈ ਜਾ ਰਹੇ ਮੈਨੂੰ ਤੇਰੀ ਖਾਤਰ ਨਹੀਂ, ਤੇਰੀ ਵਜ੍ਹਾ ਤੋਂ। ਤੇਰੀ ਵਜ੍ਹਾ ਤੋਂ। ਇੱਧਰ ਊਦ ਲਾ, ਇੱਧਰ ਊਦ ਬੈਠਾ। ਹਾਂ ਚਲੋ ਬਾਉ ਏਦਾਂ ਲੱਗਦਾ ਜਿੱਦਾਂ ਮੀਨੇ ਤਿਆਰ ਕਰਕੇ ਭੇਜਿਆ ਦੇ। ਬਾਹੂ ਨਾ ਲੈ ਕਾਜੀ ਲਾਕਡਾਊਨ ਆ, ਇਹਨੂੰ ਕੱਲ ਡਾਲੇ 'ਚ ਭਾਗ ਲੈ ਗਏ ਤੇ ਉਹਨੂੰ ਥੱਲੇ ਦੇ ਹੋ ਕੇ ਰਿਹਾ ਨਲਕੇ ਸਟਾਫ ਤੇ ਲਾ ਦੇ। ਉਹਨੇ ਨਹੀਂ ਲਾਇਆ ਹੋਣਾ। ਤੂੰ ਦੱਸ ਨਹਾ ਕੇ ਆਇਆ? ਲੈ ਗਿਆ ਹਾਂਜੀ ਨਹਾ ਕੇ ਆਇਆ ਤੂੰ? ਹਾਂਜੀ ਨਹਾ ਲਿਆ ਈ? ਹਾਂਜੀ। ਓਏ ਤਾਜੀ ਨਾਲ ਤੁਹਾਨੂੰ ਦੱਸਣਾ ਸੀ, ਉਹ ਡੱਬਾ ਮੈਂ ਲੈ ਗਿਆ ਸੀ ਕੱਲ। ਮੈਂ ਤੇਰੇ ਦੰਦ ਬਾਹਰ ਕੱਢ ਦੇਣੇ ਆ। ਮੇਰਾ ਡੱਬਾ ਕਿੱਥੇ ਲੈ ਗਿਆ ਤੂੰ? ਉਹ ਤੁਸੀਂ ਕਿਹਾ ਨਹੀਂ ਸੀ ਲੈ ਜਾ। ਨਹੀਂ ਮੈਂ ਕਿਹਾ ਸੀ ਇੱਥੇ ਰਹਿਣਾ, ਤੂੰ ਲੈ ਕੇ ਕਿੱਥੇ ਗਿਆ? ਉਸਤਾਦ ਜੀ ਤੁਸੀਂ ਕਿਹਾ ਵਾ ਮੈਂ ਜਦੋਂ ਕੱਲ੍ਹ ਮੈਂ ਚੱਲਾ ਨਾ ਸੀ ਤੈਨੂੰ ਦੱਸ ਦਵਾਂ, ਮੈਂ ਤੇਰਾ ਆ ਮਜ਼ੀਦ ਵਿੰਗਾ ਕਰ ਦੇਣਾ। ਉਸਤਾਦ ਜੀ ਮੈਂ ਜਦੋਂ ਕੱਲ ਲੈ ਕੇ ਕਿੱਥੇ ਗਿਆ ਵਾਂ? ਲੈ ਕੇ ਕਿੱਥੇ ਗਿਆ? ਮੈਂ ਉਹ ਇਦਾਂ ਕਰਕੇ ਉੱਥੋਂ ਚੁੱਕਿਆ ਵਾ, ਹਾਂ ਚੁੱਕ ਕੇ ਇਧਰੋਂ ਦੀ ਤੁਹਾਡੇ ਕਮਰੇ 'ਚ ਰੱਖ ਹੈ ਜਦੋਂ ਮੇਰਾ ਸੀ। ਜਦੋਂ ਹੈ ਹੀ ਤੇਰਾ ਵਾ, ਤੂੰ ਜਿੱਥੇ ਮਰਜੀ ਇਸੇ ਇੱਕ ਦਫ਼ਤਰ 'ਚ ਰੱਖ ਦੇ। ਉਹ ਜੀਓ ਬਾਊ ਤੁਹਾਡਾ ਜ਼ਬਾਨ ਮੇਰੀ ਹੋਈ ਸੀ ਕਿ ਜਦੋਂ ਮੇਰਾ ਟਾਈਮ ਲੱਗਿਆ ਆ ਮੈਂ ਤੇਰਾ ਕਿਹੜਾ ਤੇਰਾ ਫੋਨ ਕਿੱਥੇ ਆ? ਉਹ ਮੇਰਾ ਜਿਹੜਾ ਮੈਂ ਤੈਨੂੰ ਕੱਲ ਆਈਫੋਨ ਦਿੱਤਾ ਉਹ ਕਿੱਥੇ? ਉਸਤਾਦ ਜੀ ਮੇਰਾ ਫੋਨ ਪਿਆ। ਆ ਤੇਰਾ ਫੋਨ ਜਿਹੜਾ ਮੈਂ ਤੈਨੂੰ ਕੱਲ ਦਿੱਤਾ? ਮੇਰਾ ਤੁਹਾਡਾ ਹੀ ਫੋਨ ਆ ਰਿਹਾ। ਬਸ ਠੀਕ ਆ ਓਕੇ। ਮੇਰੀ ਬਿਲੋ ਤੋਂ ਤੁਹਾਡੀ ਕਿੱਥੇ ਐਂਟਰੀ? ਕਿਹੜੀ? ਉਹ ਜਿਹੜੀ ਤਾਂ ਮੈਂ ਗਿਆ ਸੀ ਮੈਂ ਲੈਣ ਨਹੀਂ। ਉਹ ਪਈ ਹੈ ਅੰਦਰ। ਬਾ ਫੇਰ ਠੀਕ ਉਹ ਅੰਦਰ ਤੇਰੇ ਅੰਦਰ ਹੀ ਪਈ ਤੇਰੇ ਤੇਰੇ ਕੋਲ। ਕੋਲ ਅੰਦਰ ਹੀ ਕੋਈ। ਮੈਂ ਤਾਂ ਉਹਦਾ ਕੁਝ ਨਹੀਂ ਕੀਤਾ। ਚਲੋ ਠੀਕ ਹੋ ਸਾਡੀ ਬਾਉ ਬਾਹਰ ਤੇ ਮੁਲਕ ਚਲ ਗਿਆ, ਉੱਥੇ ਦੋ ਅੰਗਰੇਜ਼ਣੀਆਂ ਆਪਸ ਚ ਕਹਿੰਦੀਆਂ ਵੀ ਉਹ ਬਾਉ ਗਿਆ ਤੇ। ਨਹੀਂ ਉਹ ਬਾਹੂ ਜਾਂਦੇ। ਰੋਟੀਆਂ ਲਵਾਉਣ ਗਿਆ ਤਾਂ ਦੂਰ ਤੰਦਰ ਮੂੰਹ ਕਹਿੰਦਾ ਕਿੰਨੀਆਂ ਰਹਿ ਗਈਆਂ ਖਾ ਲਿਆ ਆਪਣਾ। ਘਰਦਿਆਂ ਨੂੰ ਕਹਿੰਦਾ ਮੈਂ ਬਾਹਰ ਚੱਲਾਂ, ਉਹ ਕਹਿੰਦੇ ਜਾ ਅਸੀਂ ਦਰਵਾਜ਼ਾ ਲਾਉਣ ਲੱਗੇ। ਬਾਹੂ ਇੱਕ ਸੈਲਫੀ ਹੋ ਜਾ ਕਰਨਾ। ਪਤਾ ਕੀ ਇਦਾਂ ਦੀ ਮੁੜ ਕੇ ਪਤਾ ਨਹੀਂ ਤੂੰ ਜ਼ਿੰਦਗੀ 'ਚ ਲੱਭਣਾ ਨਹੀਂ। ਐ ਕਰ ਲਾੜੀ ਵੀ ਹੱਸਾ ਸੀ। ਲਾ ਦੇ ਬਾਹੂ ਤੂੰ ਕੰਮ ਕੀ ਕਰਦਾ ਵਾ? ਕੰਮ ਉਸਤਾਦ ਜੀ ਜ਼ਿਆਦਾ ਵਿਹਲੇ ਰਹਿੰਦਾ। ਉਸਤਾਦ ਜੀ ਦੇਖ ਵੀ ਪਕਾ ਲੈਂਦਾ ਵਾ। ਤੂੰ ਦੇਖ ਕਰ ਲੈਣਾ। ਆਹੋ ਇਹਨੇ ਮੈਨੂੰ ਰਾਤੇ ਵੀ ਕਿਹਾ, ਕਹਿੰਦਾ ਤੂੰ ਵਾਲ ਵੀ ਕੱਟ। ਕਿੰਨੇ ਸਾਲ ਤੂੰ ਕੀਤਾ ਕੰਮ ਇਹ ਸਿੱਖਿਆ? ਤਕਰੀਬਨ ਮੈਂ 8-10 ਸਾਲ ਕੀਤਾ। ਕਟਿੰਗ ਦਾ ਹਾਂਜੀ ਕਰ ਲੈਣਾ ਕਟਿੰਗ ਮੁਕੰਮਲ। ਮੁਕੰਮਲ? ਹਾਂਜੀ ਅੱਛਾ ਤੇ ਦੇਗ ਵੀ ਪਕਾ ਲੈਣਾ? ਦੇਗ ਵੀ ਪਕਾ ਲਈਦੀ ਆ, ਪਕਾਈ ਕਦੀ? ਇੱਕ ਦਫਾ ਪਕਾਈ। ਨਹੀਂ ਤੂੰ ਸਾਰੀਆਂ ਤੇ ਪਕਾ ਲੈਣਾ, ਜ਼ਰਦਾ ਫਲਾਣਾ ਕੋਰਮਾ ਨਹੀਂ ਨਹੀਂ ਪਲਾਓ ਬਿਰਿਆਨੀ ਇਹ ਉਹ? ਕੱਲੀ ਨਮਕੀਨ ਦੇ ਬਾਕੀ ਦਾ ਆਰਡਰ ਆਵੇ। ਨਮਕੀਨ ਤੇ ਯਾਰ ਨਮਕੀਨ ਤੇ ਕੋਰਮਾ ਵੀ ਹਰ ਸ਼ੈ ਨਮਕੀਨ ਨਮਕੀਨ ਤੋਂ ਮੁਰਾਦ ਹੈ ਨਮਕੀਨ ਚਾਵਲ ਚਨੇ ਵਾਲੇ ਬਸ ਸਿਰਫ ਇਹ ਦੇਖ ਪਕਾਉਣਾ? ਇੱਕ ਮੈਂ ਲਾਇਆ ਪਕਵਾਨ ਸੈਂਟਰ, ਬਾਕੀ ਜਿਹੜਾ ਕੰਮ ਆਵੇ ਮੈਂ ਇੱਥੇ ਕਿਸੇ ਨੂੰ ਦੇ ਸਿਰਫ ਚਾਵਲ ਚਿੱਟੇ ਚਨੇ ਵਾਲੇ ਚਾਵਲਾਂ ਦਾ ਪਕਵਾਨ ਸੈਂਟਰ? ਬਸ ਜਿਹੜੀ ਵੰਡਣ ਵਾਸਤੇ ਹਾਂਜੀ ਇਹ ਉਹ ਨਾ ਜਿਹੜਾ ਦੇਖ ਪਕਾ ਕੇ ਕਿੱਡੀ ਦੂਰ ਖੜਾ ਹੋ ਜਾਂਦਾ ਨਾ, ਕਿਉਂ? ਪਤਾ ਨਹੀਂ ਕਿਹੋ ਜਿਹੀ ਪੱਕੀ ਹੋਈ। ਆਪ ਨੂੰ ਚੌਲ ਤੇ ਜਿਹੜਾ ਫੋਨ ਕਰਦਾ ਘਰ ਨੂੰ, ਚੈੱਕ ਕਰਨਾ ਤੇਰਾ ਠੀਕ ਆ ਮੈਂ ਆ ਰਿਹਾ ਫਿਰ। ਉਹ ਅੱਛਾ ਮੂੰਹ ਤਾਂ ਬੰਦ ਕਰ, ਬੋਲੋ ਸੁੱਕਣੇ ਪਾਇਆ। ਅੱਛਾ ਕਦੀ ਪਕਾਈ ਦੇਖ ਪਕਾਈ ਕਦੀ? ਉਸਤਾਦ ਜੀ ਮੈਂ 1-2 ਦਫਾ ਦੇਗ ਪਕਾਈ ਹੈ, ਬਿਲਕੁਲ ਠੀਕ ਬਣੀ। ਅੱਛਾ ਜਦੋਂ ਠੀਕ ਬਣੀ ਉਦੋਂ ਹੀ ਮੈਂ ਬੈਨਰ ਲਾਇਆ।
ਬਹੁਤ ਪਕਵਾਨ ਸਨ। ਇਹ ਜਿਹੇ ਬੰਦੇ ਸਹੀ ਚੌਲ ਪਕਾ ਲੈਣ ਤੇ ਸਾਰੇ ਘਰ ਵਾਲੇ ਕਹਿ ਦਿੰਦੇ ਵੈਸੇ ਲੱਗਦਾ ਨਹੀਂ ਸੀ ਸਹੀ ਪਕਾ ਲੂਗਾ। ਆਹੋ ਅਜੇ ਤੋਂ ਉਮੀਦ ਨਹੀਂ ਸੀ। ਅਸਲ ਚ ਬਾਉ ਕਿੰਨੇ ਕਿਲੋ ਤੂੰ ਪਕਾ ਲੈਣਾ ਚੌਲ ਤੇ ਛੋਟੀ ਦੇਗ ਪਕਾ ਲੈਣਾ 4-6 ਕਿਲੋ ਵਾਲੀ ਹੁੰਦੀ ਕਿੱਡੀ ਕੁ। ਨਹੀਂ ਮੈਂ ਦੇਗਾ ਵੱਡੀਆਂ 13.5 ਕਿਲੋ ਵਾਲੀ। ਕਿੰਨੇ ਚੌਲ ਕਿੰਨੇ ਦੀ ਇੱਕ ਦੇਗ ਪੱਕਦੀ ਹੈ? 13,500 ਝੂਠ ਬੋਲਣ ਦਿਆ ਤਾਂ ਸਹੀ ਆ ਆਪਾਂ ਕਿੰਨੇ ਦੀ ਪਕਾਈ ਸੀ? 11,000 ਚ ਭਾਈ ਮਹਿੰਗਾਈ ਚੈੱਕ ਕਰ। ਉਹ 2 ਮਹੀਨੇ ਹੋਏ ਹੈ ਜੇ ਮਹਿੰਗਾਈ ਇੱਕ ਦੇਗ ਖਰਾਬ ਕਰਕੇ ਕਹਿੰਦਾ ਸਰਪ੍ਰਾਈਜ਼। ਯਾਰ ਚੰਗੀ ਦੇਗ ਪਕਾ ਲਈ ਆ, ਚੌਧਰੀ ਦੀ ਗੱਲ ਲੱਗ ਕੇ ਰੋਣ ਲੱਗ ਪਿਆ। ਅੱਛਾ ਉਹਦੇ ਚ 13.5 ਕਿਲੋ ਪੱਕਦੀ ਜਾਂ 4-5 ਕਿਲੋ ਵੀ ਪੱਕ ਜਾਂਦੀ ਹੈ? 4-5 ਕਿਲੋ ਵਾਲੀ ਉਸਤਾਦ ਜੀ ਛੋਟੀ ਦੇਗ ਹੁੰਦੀ। ਮੈਂ ਪਹਿਲੇ ਇਹੀ ਬਕਵਾਸ ਤੂੰ ਕਰਨ ਡਿਆ ਉਦੋਂ ਦੀ ਤੇ ਮੈਂ ਤੈਨੂੰ ਇਹੀ ਕਿਹਾ ਸੀ ਵੀ ਪਹਿਲੇ ਇੱਕ ਛੋਟੀ ਦੇਗ ਹੁੰਦੀ ਹੈ ਉਹ ਪਕਾ ਲੇਗਾ, ਅਸੀਂ ਤੇ 13 ਕਿਲੋ ਕੀ ਕਰਨੇ ਆ? 4 ਕਿਲੋ ਵਾਲੀ ਹੁੰਦੀ ਸਾਰੀ। ਛੋਟੀ ਦੇਗ ਪਕਾ ਲੇਗਾ ਤੂੰ 13 ਕਿਲੋ 13.5 ਕਿਲੋ ਚੌਲ ਜੀ ਚ ਹੁੰਦੇ ਨੇ। ਹਾਂਜੀ 13.5 ਕਿਲੋ ਯਾਰ ਤੂੰ ਮੇਰੀ ਗੱਲ ਸੁਣ ਨਾ 13.5 ਕਿਲੋ ਦਾ 6.25 ਕਿਲੋ ਅੱਧ ਹੁੰਦਾ, ਉਹਦਾ ਅੱਧ 3 ਕਿਲੋ 2 ਸਰਸਾਈਆਂ। ਹਾਂ 2 ਸਰਸਾਈਆਂ ਹੁੰਦਾ, ਉਹ ਪਕਾ ਲੈ। ਉਹ ਔਖੇ ਹੋ ਜਾਂਦੇ ਵੱਡੇ ਕੜਾਈ ਚ ਪਕਾ ਲੈਣਾ ਚੌਲ ਜਾਂ ਸਿਰਫ ਦੇਗ ਜੀ ਪਕਾਉਣੇ ਆ? ਕੱਲੀ ਦੇਗ ਚ। ਘਰੋਂ ਬਾਹਰ ਖਲੋ ਕੇ ਦੇਗ ਪਕਾ ਰਿਹਾ ਦੂਰ ਸਹੀ ਨਹੀਂ ਪੱਕੀ ਇੰਜ ਰੇੜਤੀ ਉਹਨਾਂ ਨੇ। ਅੰਬੋ ਕਹਿੰਦਾ ਮੈਂ ਚੱਲਾਂ। ਹੈ ਝੂਠ। ਯਾਰ ਬਾਉ ਪਕਾ, ਮੇਰਾ ਬਹੁਤ ਦਿਲ ਕਰਦਾ ਚਨੇ ਵਾਲੇ ਦੇਗ ਦੇ ਚਨੇ ਵਾਲੇ ਚਾਵਲ। ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਚਾਵਲ ਪਕਾ ਦੇਣੇ ਆ ਨਾ, ਉਹ ਕਿਸ ਤਰ੍ਹਾਂ ਦੇ? ਤੁਸੀਂ ਕਦੇ ਜ਼ਿੰਦਗੀ 'ਚ ਨਹੀਂ ਖਾਦੇ ਹੋਣ। ਨਹੀਂ ਤੂੰ ਇਦਾਂ ਦੇ ਪਕਾਈ ਕਿ ਮੈਂ ਕਦੀ ਕਿਤੇ ਖਾਦੇ ਹੀ ਹੋਣ, ਤੇਰੀ ਮਿਹਰਬਾਨੀ। ਮੇਰਾ ਹੱਥ ਮੈਨੂੰ ਕੋਈ ਰੈਫਰੈਂਸ ਯਾਦ ਆਵੇ ਯਾਰ ਆ ਚੌਲ ਖਾ ਕੇ ਮੈਨੂੰ ਉਹ ਚੌਲ ਯਾਦ ਆ ਗਏ। ਇਹ ਕਿਹੜੇ ਚੌਲ ਆ ਵੀ ਮੈਂ ਜ਼ਿੰਦਗੀ 'ਚ ਕਦੀ ਖਾਦੇ ਹੀ ਨਹੀਂ। ਤੁਸੀਂ ਇਸ ਤਰ੍ਹਾਂ ਕਰੋ ਨਾ 6.5 ਕਿਲੋ ਵਾਲੀਆਂ 2 ਬਣਵਾ ਲਓ। ਨਹੀਂ ਮੈਨੂੰ 2 ਚਾਹੀਦੀਆਂ ਨਹੀਂ, ਮੈਂ ਫਿਰ 13.5 ਕਿਲੋ ਵਾਲੀ ਕੋਈ ਨਾ ਬਣਵਾ ਲਵਾਂ। ਇਦਾਂ ਦੇ ਨਾਈ ਨੂੰ ਨਾ ਕਹਿ ਰਹੇ ਹੁੰਦੇ ਭਾਈ ਚੌਲ ਪਾਉਣਾ ਤੋਂ ਹੀ ਪਰ ਹੱਥ ਧੋ ਰਹੀ ਆ। ਸਾਰੇ ਜੁੜੇ ਚੌਲਾਂ ਵਾਲੀ ਦੇਗ ਪਕਾ ਕੇ ਕਹਿੰਦਾ ਇਤਫਾਕ ਵੀ ਬਰਕਤ। ਹਾਂ ਦੱਸ। ਅੱਛਾ ਤੂੰ ਮੈਨੂੰ ਸਿਰਫ ਇਹ ਦੱਸ ਦੇ ਵੀ ਦੇਗ 'ਚ ਪੈਂਦਾ ਕੀ ਚੱਲ ਲਿਖੋ ਜੀ, ਲਿਖ ਯਾਰ ਮੋਬਾਈਲ 'ਚ ਲਿਖ। ਦੇਖੋ ਸ਼ੁਰੂ ਤੋਂ ਲਿਖੋ ਜੀ। ਅੱਜ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਬੜਾ ਵੱਡਾ ਰਾਜ਼ ਫਾਸ਼ ਕਰਨਾ ਦਾਨਿਸ਼ ਦਾ। ਠਹਿਰ ਜਰਾ ਇਹਦੇ ਉੱਤੇ ਉਂਗਲੀਆਂ ਉੱਠ ਰਹੀਆਂ ਨੇ। ਚਲੋ ਜੀ ਸਾਹਿਬ ਜੀ, ਚਲੋ ਜੀ ਚਲੋ ਭਾਜੀ ਲਿਖ ਬਈ। ਇਹਦੀ ਆਡੀਓ ਰਿਕਾਰਡਿੰਗ ਕਰਕੇ ਇਹਦਾ ਜ਼ਰਾ ਕਰ ਲੈ। ਸਭ ਤੋਂ ਪਹਿਲੇ ਕੀ ਚਾਹੀਦਾ ਤੈਨੂੰ ਦੇਗ ਪਕਾਉਣ ਲਈ? 1.5 ਕਿਲੋ ਦੁੱਧ। ਨਹੀਂ, ਸਭ ਤੋਂ ਪਹਿਲੇ ਤੈਨੂੰ ਸਾਬਣ ਚਾਹੀਦਾ ਜਿੰਨਾ ਤੂੰ ਹੱਥ ਧੋਣੇ। ਹਾਂ ਭਾਜੀ ਇਹੋ ਜਿਹੇ ਨਾਈ ਕੋ ਪੁੱਛੋ ਨਾ ਦੇਗ ਦਾ ਸਮਾਨ ਏਦਾਂ ਲਿਖਾਉਂਦੇ 1.5 ਮਣ ਬਾਲਣ 1.5 ਮਣ ਜ਼ਿਆਦਾ ਨਹੀਂ ਹੋਣਾ ਮਣ ਕਰ ਲਓ। ਜਿਹੜੀ ਉਹਨੂੰ ਆਪ ਨੂੰ ਅਦਰਕ ਕਿੰਨਾ? ਅਦਰਕ 1.5 ਪਾ ਜ਼ਿਆਦਾ ਨਹੀਂ ਹੋਣਾ ਪਾਈਆ ਕਰ ਲਓ। ਮਰੇ ਲਾਲ ਮਿਰਚ ਕਿੰਨੀ? ਲਾਲ ਮਿਰਚ ਵੀ ਪਾਈਆ। ਅੱਧਾ ਕਿਲੋ ਕਰ ਲਓ, ਅੱਧਾ ਕਿਲੋ ਜ਼ਿਆਦਾ ਹੋਏਗੀ। ਅੱਛਾ ਪਾਈਆ ਕਰ ਲਓ, ਏਦਾਂ ਸਮਾਨ ਕਢਾ ਲੈਣਾ। ਅੱਛਾ 13 ਕਿਲੋ ਕੀ ਲਿਆਉਣਾ ਸੀ ਸਵੇਰੇ ਦੱਸੋ? ਸਾਜੀ ਚੌਲ ਕਿੰਨੇ? ਚਾਵਲ ਐਂਡ ਤੇ ਲਿਆਉਣੇ ਜੀ। ਯਾਰ ਉਹ ਲਿਆਉਣੇ ਅਸੀਂ ਪਹਿਲੇ ਲੈਵਾਂਗੇ, ਲਾਜ਼ਮੀ ਵੀ ਐਂਡ ਤੇ ਲਿਆਉਣੇ। ਦੇਗ 'ਚ ਤੂੰ ਐਂਡ ਤੇ ਪਾਉਣੇ ਆ। ਚਲੋ ਲਿਖੋ ਜੀ। ਸਮਾਨ ਲਹਾ। ਲਿਖਾ 13.5 ਕਿਲੋ ਚਾਵਲ, ਓਕੇ 2 ਕਿਲੋ ਧਨੀਆ। ਹੈ ਧਨੀਆ ਯਾਰ ਹਰ ਇੱਕ ਨਾਈ ਦਾ ਆਪਣਾ ਹਿਸਾਬ ਹੁੰਦਾ। ਤੂੰ ਨਹੀਂ ਸਹੀ ਰੈਸਪੀ ਸਹੀ ਲਗਾ ਯਾਰ ਤੂੰ। ਨਹੀਂ ਮੈਨੂੰ ਸਮਝ ਆ ਗਈ। ਹਾਂ 2 ਕਿਲੋ ਧਨੀਆ ਇਸ ਤੋਂ ਮੰਗਾ ਰਿਹਾ ਕਿ ਜਿੱਦਾਂ ਦੀ ਇਹਨੇ ਦੇਗ ਪਕਾਉਣੀ ਅਸੀਂ ਸਾਰਿਆਂ ਨੇ ਤੱਤੇ ਹੋ ਜਾਣਾ, ਉਹਨੂੰ ਬਾਅਦ 'ਚ ਧਨੀਆ ਠੰਡਾ ਕਰਨਾ ਠੰਡਾ ਹਨਾ। ਮੈਂ ਇਹਦੀ ਸਾਜ਼ਿਸ਼ ਸਮਝ ਗਿਆ। ਇਹਨੂੰ ਪਤਾ ਇਹਨਾਂ ਨੇ ਪਹਿਲੀ ਬੁਰਕੀ ਲਾਉਣੀ, ਇਹਨਾਂ ਨੇ ਤੱਪ ਜਾਣਾ ਤੇ ਮੁੜ ਕੇ ਮੈਂ 2 ਕਿਲੋ ਧਨੀਆ ਘੋਟ ਕੇ ਇਹਨਾਂ ਨੂੰ ਪਿਆ ਕੇ ਠੰਡਾ ਕਰੂੰਗਾ। ਧਨੀਆ ਜਿਹੜਾ ਹੁੰਦਾ ਨਾ, ਧਨੀਆ ਉਹ ਜਦੋਂ ਦੇਗ ਪੱਕ ਜਾਂਦੀ ਹੈ ਨਾ ਉੱਪਰ ਲੱਗਦਾ। ਉੱਤੇ 2 ਕਿਲੋ ਕੌਣ ਲਾਉਂਦਾ ਉੱਤੇ? ਦੇਗ ਦਾ ਫਰੰਟ ਬਣਾਉਣਾ। ਪਾਈਆ ਬਹੁਤ ਆ, ਪਾਈਆ ਬਹੁਤ ਆ, ਪਾਈਆ ਬਹੁਤ ਹੈ ਪਾਈਆ ਲਿਖ ਲੈ। ਉਹੀ ਮੇਰੇ ਆ ਨਾਈ ਦੇਗ। ਨਹੀਂ ਇਹਦੇ ਵਿੱਚ ਮੋਟਾ ਅੱਛਾ ਜੀ, ਅੱਛਾ 13.5 ਕਿਲੋ ਚੌਲ ਕਿਹੜੇ? ਚਾਵਲ ਤੁਸੀਂ ਲੈ ਆਇਓ ਪੱਕੇ ਲੈ ਆਇਓ ਕਿ ਯਾਰ ਕਾਇਨਾਤ ਲਿਖ ਯਾਰ। ਹੈ ਕਾਇਨਾਤ। ਰਿਕਾਰਡ ਹੁੰਦੇ ਆ ਗਾਇ ਨਾ ਦੇਖ ਰਹੀ ਤੇਰੀ ਸਾਰੀ ਓਏ ਕਾਇਨਾਤ ਕੀ ਆ? ਕਾਇਨਾਤ ਲਿਖੋ ਚਾਵਲ। ਚਾਵਲ ਮੈਂ ਕਿਹਾ ਸ਼ਗੀਰ ਚਾਵਲ ਆ ਕਾਇਨਾਤ? ਹਾਂਜੀ ਬਾਸਮਤੀ ਸਾਜੀ। ਅੱਛਾ ਓਕੇ। ਪੁੱਛਣ ਲੱਗੇ 13.5 ਕਿਲੋ ਲਿਖ ਲੈ ਕਾਇਨਾਤ ਚਾਵਲ। ਪਾਈਆ ਧਨੀਆ ਲਿਖ ਲੈ ਅੱਗੇ। ਪਿਆਜ਼ 3 ਕਿਲੋ। ਹੈ 3 ਕਿਲੋ 3 ਕਿਲੋ ਜ਼ਿਆਦਾ ਨਹੀਂ ਹੋਏਗਾ? 3 ਕਿਲੋ ਥੋੜਾ ਵਾ 2 ਕਿਲੋ ਕੱਟ ਲਓ ਯਾਰ। ਜੇ ਅਗਰ ਜ਼ਿਆਦਾ ਹੋ ਜਾਣਾ ਪਤਾ ਕੀ ਆ, ਅਕਸਰ ਤੁਸੀਂ ਦੇਖਿਆ ਨਾਈ ਨੇ ਜਦੋਂ ਰੋਟੀ ਪਕਾਣੀ ਹੁੰਦੀ ਨਾ ਮੰਜੇ ਦੇ ਉੱਤੇ ਕਾਫੀ ਸਾਰਾ ਸਮਾਨ ਵੱਧ ਜਾਂਦਾ। ਹਾਂ। ਅਸੀਂ ਇਸ ਕਰਕੇ ਸਮਾਨ ਜ਼ਿਆਦਾ ਮੰਗਾਈਦਾ ਵਾ। ਜੇ ਤੇ ਲਾਸ਼ ਵੀ ਹੁੰਦੀ ਹੈ। ਹਾਂ ਜਿੰਨੇ ਮੰਗਾਉਣਾ ਉਹਦੀ। ਨਹੀਂ ਜਿਹੜਾ ਨਾ ਸਹੀ ਪਕਾਵੇ ਉਸ ਤੋਂ ਬਾਅਦ ਮਾਰ ਦਿੰਦੇ ਨਾ ਘਰ। ਚੱਲ ਅੱਛਾ ਜੀ ਲਿਖੋ ਜੀ ਕਿਲੋ ਹਰੀਆਂ ਮਿਰਚਾਂ। ਉਹ ਕਿਲੋ ਜ਼ਿਆਦਾ ਇਹ ਨਹੀਂ, ਵੀ ਬਹੁਤੀਆਂ ਸਾਡੀ। ਜ਼ਿਆਦਾ ਬਸ ਕਿਲੋ ਯਾਰ।
ਅੱਧਾ ਕਿਲੋ ਕਰ ਲਓ। ਇੱਧਰ ਜ਼ਿਆਦਾ ਵਾ। ਵਿੱਚ ਦਹੀਂ ਵੀ ਪੈਣਾ ਵਾ। ਦਹੀਂ ਲਿਖੋ ਜੀ। ਪਹਿਲੇ ਮਿਰਚਾਂ ਕਲੀਅਰ ਕਰ। ਹਾਂ। ਪਾਈਆ ਧਨੀਆ 13.5 ਕਿਲੋ ਉਹ ਜਿਹੜੇ ਚਾਵਲ ਕਾਇਨਾਤ। ਹਾਂਜੀ। ਠੀਕ ਆ ਜੀ, ਤੇ ਉਸ ਤੋਂ ਬਾਅਦ ਕੀ ਸੀ? ਮਿਰਚਾਂ ਅੱਧਾ ਕਿਲੋ। ਅੱਧਾ ਕਿਲੋ। ਪਿਆਜ਼ ਲਿਖਿਆ ਉਸਤਾਦ ਜੀ 2 ਕਿਲੋ। 2 ਕਿਲੋ ਪਿਆਜ਼ ਹੋ ਗਿਆ। ਚਨੇ ਭੇਣੇ ਨੀਗੇ। ਭੇਣੇ ਕਿਉਂ ਹੈ ਯਾਰ? ਪਹਿਲੇ ਚਨੇ ਤੇ ਭੇਲਾ ਚਨੇ ਸਮਾਨ ਤੇ ਲਿਖਾਉਂਦੀ ਭੇਲਾ। ਪੈ ਗਈ ਤੈਨੂੰ। ਉਸਤਾਦ ਜੀ ਲੈ ਤੇ ਆਓ। ਸਭ ਤੋਂ ਪਹਿਲੇ ਤੂੰ ਕਹਿਣਾ ਸੀ ਚਨੇ ਲਿਆਓ, ਚਨੇ ਲਿਆਓ। ਫਿਰ ਤੂੰ ਕਹਿਣਾ ਸੀ ਚਨੇ ਭੇ ਕੇ ਰੱਖ ਦਿਓ। ਉਬਾਲ ਕੇ। ਚਲੋ ਜੀ ਆ ਗਿਆ। ਅੱਛਾ ਚਨੇ ਲਿਖੋ ਜੀ 6 ਕਿਲੋ। 13.5 ਕਿਲੋ ਚ ਹਾਂਜੀ। ਨਹੀਂ, ਕਿਉਂਕਿ ਸਹੀ। ਅੱਧੇ ਚਨੇ ਪੈਂਦੇ ਆ, ਮਿੱਠੀ ਦੇਗ ਬਣਾਣੀ ਅੱਧੇ ਨਹੀਂ ਪਾਉਣੇ, ਪੂਰੇ ਪਾਉਣੇ ਆ। ਅੱਧੇ ਕਰ ਉਹ ਮਿੱਠੀ ਦੇ ਨਹੀਂ ਨਹੀਂ ਮਿੱਠੀ ਇੰਨੇ ਦੇਗ ਬਣਾਓ ਨਾ ਉਸਤਾਦ ਜੀ। ਨਹੀਂ ਨਹੀਂ ਪੈਂਦੇ ਜਿਹਦੇ ਚ ਜ਼ਰਾ ਰਚਾਓ ਜ਼ਿਆਦਾ। ਹਾਏ ਹਰ ਚਮਚ ਦੇ ਵਿੱਚ ਚਨਾ ਹੋਵੇ। ਹਾਂਜੀ। 1-2 ਫੇਰ ਤੋਂ ਬਾਅਦ ਚਨੇ ਹੀ ਆਣੇ ਸਿਰਫ। ਨਹੀਂ ਉਹ ਸਹੀ ਕਹਿ ਰਿਹਾ, ਸਹੀ। 6 ਕਿਲੋ ਕਿੰਨੇ ਕਰਾ ਜਾਣੇ ਆ ਯਾਰ? 5 ਕਰ ਲਾ। ਬਹੁਤ ਜ਼ਿਆਦਾ। 6 ਕਿਲੋ ਜ਼ਿਆਦਾ ਜੀ। ਹੈ 5 ਕਰ। ਅੱਜ ਵੀ ਜ਼ਿਆਦਾ। 5 ਕਰ ਲਈ। ਨਹੀਂ ਜ਼ਿਆਦਾ ਨਹੀਂ ਆ, 5 ਕਿਲੋ ਠੀਕ। 5 ਕਿਲੋ ਚਨੇ 13.5 ਕਿਲੋ ਚੌਲ। ਹੁਣ ਨਾ ਬੋਲੇ ਬਈ। ਅੱਧਾ ਕਿਲੋ ਲਸਣ। ਹਾਂ ਅੱਧਾ ਕਿਲੋ ਲਸਣ। ਨਹੀਂ ਠੀਕ ਆ। ਇਹ ਠੀਕ ਹੈ। ਐ ਠੀਕ। ਅੱਧਾ ਕਿਲੋ ਲਸਣ ਪਾ। ਅਦਰਕ 3 ਪਾਈ ਆ। 3 ਪਈਆ ਅਦਰਕ। ਜਿੰਨਾ ਅਦਰਕ ਹੁੰਦਾ ਉਹਨਾਂ ਹੀ ਲਸਣ ਨਹੀਂ ਹੁੰਦਾ ਮਿਕਸ। ਹੁੰਦਾ ਨਹੀਂ ਆ, ਮੈਂ ਜ਼ਿਆਦਾ ਇਸ ਲਈ ਮੰਗਾ ਰਿਹਾ ਵਾਂ ਕਿ ਕਿਤੇ ਜ਼ਰੂਰਤ ਪੈ ਸਕਦੀ ਹੈ। ਕਿੱਥੇ ਜ਼ਰੂਰਤ ਪੈ ਸਕਦੀ? ਮਤਲਬ ਉਹ ਕੱਟਦੇ ਆ ਕਿਤੇ। ਛਿੱਲਦੇ ਆ ਤੁਹਾਡੇ ਇੱਕ ਸਕਦਾ। ਹਾਂਜੀ, ਉਹ ਇਸ ਕਰਕੇ ਨਾ ਅੱਧਾ ਕਿਲੋ ਲਿਖ ਤੂੰ। ਲਿਖਤਾ ਜੀ। ਸਹੀ ਕਹਿੰਦੇ ਆ। ਚਲੋ ਅੱਧਾ ਕਿਲੋ ਕਰ ਲਓ। ਅੱਗੇ ਅੱਧਾ ਕਿਲੋ ਲਸਣ, ਅੱਧਾ ਕਿਲੋ ਪਿਆਜ਼। ਹਾਂਜੀ। ਦਹੀਂ 4 ਕਿਲੋ। 4 ਕਿਲੋ ਦਹੀਂ। 4 ਕਿਲੋ ਦਹੀਂ ਨਹੀਂ ਪੈਣੀ ਦੇਖ ਚ। 4 ਕਿਲੋ ਦਹੀਂ ਕੀ ਕਰਨੀ? ਉਸਤਾਦ ਜੀ ਗਰਮੀ ਦੇਖੋ ਕਿੰਨੀ ਹੈ, ਉੱਚ ਤੇ ਕਿਲੋ 1.5 ਕਿਲੋ ਪੀਣਾ। ਬਾਕੀ- ਆ 2-3 ਜਣੇ ਮੇਰੇ ਨਾਲ ਆ, ਅਸੀਂ ਲੱਸੀ ਠੰਡੀ ਪੀਣੀ। ਅਰੇ ਕੀ ਕਹਿੰਦੇ ਯਾਰ। 1.5 ਕਿਲੋ ਦਹੀਂ ਹੋ ਗਿਆ। ਸਾਜੀ 1 ਮਿੰਟ ਦੇ ਥੱਲੇ ਬੋਲਦੀ ਲਾਸਟ ਟੁੱਟ ਗਈ। 1.5 ਕਿਲੋ ਦਹੀਂ। ਅੱਗੇ ਸਾਜੀ 1 ਮਿੰਟ ਸਾਡੀ ਵੀ ਬੋਲ ਵਾਲੀ ਗੱਲ ਨਹੀਂ ਸੀਗੀ। ਹਾਂਜੀ ਭਾਜੀ ਬੋਲ ਦੇਖ ਲਓ ਉਸਤਾਦ ਜੀ, ਕਿਸੇ ਸ਼ਾਇਦ ਹੀ ਵਾਪਸੀ ਦਾ ਨਿਸ਼ਾਨ ਬਣੇ। ਸਮਾਨ ਲਿਖਾਉਣਾ ਕਿ ਜੁਗਤਾਂ ਲਿਖ ਲਾ। ਗਰਮ ਚਮਚੀ ਉਸਤਾਦ ਦੀ ਲਾ ਬੈਠਾ, ਉਹ ਛਾਪ ਗਈ। ਅੱਛਾ ਦੇਖ ਤੇ ਤੂੰ ਦਹੀਂ ਹੋ ਗਈ 1.5 ਕਿਲੋ। ਅੱਗੇ ਲਿਖੋ ਜੀ ਹਲਦੀ ਹਲਦੀ ਓਕੇ ਕਿੰਨੀ? ਬੜੀ ਜਲਦੀ 3 ਪਾਈ ਆ। 3 ਪਾ ਹਲਦੀ ਨਹੀਂ ਪੈਣੀ। ਕਿਲੋ ਮੁਰਗਾ ਪਕਾਓ ਨਾ ਜਾਂ ਕਿਲੋ ਸਾਲਨ ਪਕਾਓ ਚ ਅੱਧੀ ਚਮਚੀ ਹਲਦੀ ਦੀ ਪੈਂਦੀ ਹਲਕਾ ਹੈ। ਜਿਹਾ ਟੱਚ ਹੁੰਦਾ ਵਾ। 13 ਦੇ ਉੱਤੇ ਮੰਜੇ ਦੇ ਉੱਤੇ ਸਮਾਨ ਫਾਲਤੂ ਪਿਆ ਹੁੰਦਾ। ਧਿਆਨ ਲੱਗਾ ਜਿਹੜਾ ਨਾਈ ਕਹਿੰਦਾ ਕਿ ਦੱਸ ਘਰ ਨਹੀਂ ਰੱਖ ਲੋ ਨਾਲ ਨਹੀਂ ਉਹਦੇ ਦਿੰਦੇ। ਦੇਖ OLX ਤੇ ਰਾਣੀ ਮੰਜਾਂ ਹੀ ਓ ਯਾਰ 1 ਮਿੰਟ ਬੈਠ ਛੱਡੋ ਤੁਸੀਂ। ਪਾਈਆ ਕਰ ਲਓ ਹਲਦੀ। ਕਿੱਥੋਂ ਆਇਆ ਤੂੰ ਪਾਈਆ ਤੇ? 3 3 ਪਾ ਦੋ। ਤੇਰੇ ਪਾਈਆ ਤੋਂ ਪਾਈਆ ਤੇ ਆ ਗਈ। ਹਾਂਜੀ। ਤੋਂ ਲੈ ਚਲੋ ਜੀ ਓਕੇ ਡਨ ਕਰੋ ਜੀ। ਮਿਰਚਾਂ ਰਹਿ ਲਾਲ ਗਈਆਂ। ਮਿਰਚ ਅੱਧ ਪਾ ਹਲਦੀ। ਮੈਂ ਪਕਾਉਣਾ ਆਂਡੀ ਮੈਨੂੰ ਪਤਾ ਵਾ। ਓਕੇ, ਓਕੇ। ਇਹਨੇ ਦਿਹਾੜੀ ਲਾਉਣੀ ਆ। ਇਹਨੇ ਇੱਕ ਦੇਗ ਪਕਾਉਣੀ ਆ, 9 ਦੇਗਾਂ ਦਾ ਮਸਾਲਾ ਘਰ ਲੈ ਕੇ ਜਾਣਾ ਜੀ। ਹਾਂਜੀ। ਇਹੋ ਜਿਹੜੇ ਮੁੰਡਾ ਵੀ ਬਾਹਰ ਖਿਲਾ ਰਿਹਾ ਹੁੰਦਾ ਵਾ ਸਾਈਕਲ ਤੇ ਇੰਜ ਕਰਕੇ ਘੁਮਾ ਕੇ ਸਿੱਟਦੇ ਆ, ਜਿਹੜੀ ਬਚੀ ਚੀਜ਼ ਉਹ ਬਾਹਰੋਂ ਛਾਪਰ ਫੜਦਾ ਨਿਕਲ ਜਾਂਦਾ। ਉਸਤਾਦ ਜੀ ਜਿਹੜੀਆਂ ਚੀਜ਼ਾਂ ਵਧਣੀਆਂ ਵਾ ਤੁਹਾਡੇ ਸਾਹਮਣੇ, ਉੱਥੇ ਤੁਸੀਂ ਕਿਹੜਾ ਕਿਤੇ ਚੱਲ ਜਾਣਾ? ਯਾਰ ਤੇਰੀ ਸ਼ੂਗਰ ਵਧਣੀ ਹੈ ਇਨਸ਼ਾਅੱਲਾ। ਦੇਖੀ ਤੇਰਾ ਜਿਗਰ ਵਧਣਾ ਹੀ। ਤੁਹਾਡਾ ਤੂੰ ਸਮਾਨ- ਸਾਡਾ ਹਰਾਮ ਖਾ ਰਿਹਾ ਇੱਥੇ ਤੂੰ। ਤੁਹਾਡਾ ਕੋਈ ਸਮਾਨ ਜ਼ਾਇਆ ਨਹੀਂ ਜਾਣਾ। ਮੁੰਡਾ ਮੇਰੇ ਨਾਲ ਜਾਂਦੇ ਹੋਏ ਤੁਹਾਨੂੰ ਆਵਾਜ਼ ਦੇ ਦੇਣੀ ਹੈ ਕਿ ਅਸੀਂ ਲੈ ਚੱਲੇ ਆ ਕਿ ਮੰਜੀ ਅੰਦਰ ਕਰ ਲਓ। ਅੱਛਾ ਮਿਰਚਾਂ ਲਾਲ ਮਿਰਚ ਲਿਖ ਯਾਰ। ਲਾਲ ਮਿਰਚ ਉਹ ਸਾਡੇ ਕੋਲ ਘਰ ਦੀ ਮਿਰਚਾਂ ਲਾਲ ਹਾਏ ਚੰਗੀ ਆ ਬਹੁਤ ਚੰਗੀ। ਲੈ ਯਾਨੀ ਇੱਕ ਤੇਜ਼ ਨੰਬਰ। ਮਿਰਚ ਤੇਜ਼ ਆ। ਤੇਜ਼ ਐਸੀ ਤੇਜ਼ ਪਰਸੋਂ ਹੱਥ ਕਿੰਨੀ? ਮੈਂ ਦੱਸਦਾ ਤੈਨੂੰ 1 ਕਿਲੋ ਚਿਕਨ ਪਕਾਉਣਾ ਜਾਂ 1 ਕਿਲੋ ਸਾਲਨ ਪਕਾਓ, ਉਹਦੇ ਚ ਅੱਧੀ ਜਿਹੜੀ ਸਾਡੇ ਵਾਲੀ ਨੇ ਅੱਧੀ ਕਿ ਚਮਚ ਪੈਂਦੀ ਮਿਰਚਾਂ ਦੀ। 13.5 ਕਿਲੋ ਚ ਪੈ ਗਈ 4-5 ਚਮਚੀਆਂ ਪੈ ਜਾਣਗੀਆਂ। 4 ਚਮਚੇ। ਨਹੀਂ ਮਿਰਚ ਅੱਧਾ ਕਿਲੋ ਆ। ਹਾਂ ਤੂੰ ਕਹਿੰਦਾ ਨਹੀਂ ਮੈਂ ਘਰ ਕੀ ਫੇ ਲੈ ਕੇ ਜਾਣਾ ਇਹ ਵੀ ਕਹਿ ਦੇ ਨਾਲ। ਕਿੰਨੀ ਮਿਰਚ ਹੈ? ਅੱਧਾ ਕਿਲੋ ਮਿਰਚ ਅੱਧਾ ਲਾਲ। ਹਾਂਜੀ। ਆਹ ਨਾਈ ਦੀ ਆਪਣੀ ਇੱਕ ਰੈਸਪੀ ਹੁੰਦੀ ਹੈ, ਉਹਨੇ ਆਪਣੇ ਹਿਸਾਬ ਨਾਲ ਸਮਾਨ ਲਿਖਾਣਾ ਹੁੰਦਾ। ਅਗਰ ਤੁਸੀਂ ਮੇਰੇ ਕੋਲ ਦੇਗ ਬਣਵਾਣੀ ਆ ਯਾਰ ਤੂੰ 13 ਕਿਲੋ ਤੇ ਅੱਧਾ ਕਿਲੋ ਲਾਲ ਮਿਰਚ ਕਿਹੜਾ ਪਾਗਲ ਨਾਈ ਪਾਉਂਦਾ ਵਾ? ਜਿੱਥੇ ਦੇਖ ਪਕਾਨ ਜਾਂਦਾ ਉੱਥੇ ਲਿਖਿਆ ਹੁੰਦਾ ਕੁਕਿੰਗ ਐਟ ਯੂਰ ਓਨ ਰਿਸਕ। ਹਾਂ ਸਾਜੀ ਇਦਾਂ ਇਹਦਾ ਪੰਜਾਬੀ ਚ ਮਤਲਬ ਆ ਸਾਡਾ ਜ਼ੁਬਾਨ ਉਸ ਪੋਸ। ਜਿੱਦਾਂ ਪਾਰਕਿੰਗ ਨਹੀਂ ਐਟ ਯੂਰ ਓਨ ਰਿਸਕ। ਪਾਈਆ ਲਾਲ ਮਿਰਚ। ਪਾਈਆ। ਪਾਈਆ ਲਾਲ ਮਿਰਚ ਹੈ ਨਾ ਰਿਕਾਰਡਿੰਗ ਚ ਪਾਈਆ ਲਾਲ ਮਿਰਚ ਅੱਗੇ ਕਿੱਦਾਂ ਚੱਲ ਦੇਖ ਲੈ ਯਾਰ 2 ਕਿਲੋ ਤੋਂ ਸਿਰਫ ਅੱਧਾ ਕਿਲੋ ਤੋਂ ਟਮਾਟਰ ਤੇ ਲਿਖਾ ਲਾ ਹੈ ਟਮਾਟਰ। ਭਾਜੀ ਉਧਰ ਲੈ ਸਾਰੇ ਸਮਾਨ ਨਾਲ ਆਣਾ ਵਾ। ਤੂੰ ਪਿਆਜ਼ ਪਹਿਲੇ ਲਿਖਾ ਲਿਆ ਉਦੋਂ ਟਮਾਟਰ ਲਿਖਾਉਣੇ। ਪਿਆਜ਼ ਮੇਨ ਆਈਟਮ ਹੁੰਦੀ ਉਸਤਾਦ ਜੀ, ਉਰੇ ਮਿਲ ਜਾਂਦਾ। ਹਾਂ ਉਹ ਪਹਿਲੇ ਭੋਜੀ ਉਹਨੂੰ ਟਮਾਟਰ ਚਲੋ ਜੀ ਟਮਾਟਰ ਕਿੰਨੇ? ਟਮਾਟਰ ਲਿਖ ਯਾਰ 2.5 ਕਿਲੋ। ਹੈ ਕਿਲੋ ਕੀ ਕੈਚਅਪ ਬਣਾਉਣੀ ਵਿੱਚ? ਬਿਰਿਆਨੀ ਦੇ ਵਿੱਚ ਮੇਰਾ ਖਿਆਲ ਟਮਾਟਰ ਤੁਹਾਨੂੰ ਨਹੀਂ ਪਤਾ ਜ਼ਿਆਦਾ ਹੀ ਪੈਂਦੇ। ਲਓ ਜੀ। ਬਿਰਿਆਨੀ ਚ ਤੇ ਟਮਾਟਰ ਹੁੰਦੇ ਹੀ ਨਹੀਂ ਨੇ। ਚਣੇ ਵਾਲੇ ਚਾਵਲ ਆ। 3 ਚਾਵਲ ਸੱਚ। ਬਿਰਿਆਨੀ ਦਾ ਲਿਖਾ ਰਿਹਾ ਜੇ ਸਮਾਨ।
ਲਿਖ ਲੈ ਯਾਰ। ਬਿਰਿਆਨੀ ਦਾ ਨਹੀਂ 2.5 ਕਿਲੋ ਟਮਾਟਰ ਮੰਗਾ ਲਿਓ ਤੁਸੀਂ। ਕਿਲੋ ਟਮਾਟਰ ਮੰਗਾਉਣੇ, ਕਿਲੋ ਬੜੇ ਕਿਲੋ ਹੀ ਕਰਨਾ ਜੀ। ਓਕੇ ਕਰ ਕਿਲੋ ਨਹੀਂ ਟਮਾਟਰ ਬਚਣਾ ਕੁਛ ਸਿਰਫ ਵੀ ਹੁਣ ਨਹੀਂ ਰਹਿ ਗਿਆ ਤੁਹਾਡੇ ਕੋਲ ਬਾਲਣ। ਬਾਲਣ। ਬਾਲਣ ਨਹੀਂ ਹੈਗਾ ਤੁਹਾਡੇ ਨਹੀਂ ਨਹੀਂ, ਕਾਲੀ ਮਿਰਚ, ਉਹਦੇ ਚ ਕਾਲੀ ਮਿਰਚ ਹੁੰਦੀ, ਉਹਦੇ ਚ ਤੇਜ਼ ਪੱਤਰ ਹੁੰਦਾ, ਉਹਦੇ ਚ ਉਹ ਬਾਦਿਆਨਾ ਖਟਾਈ ਹੁੰਦੀ ਹੈ, ਲੌਂਗ। ਉਹਦੇ ਚ ਲੌਂਗ ਹੁੰਦੇ ਆ। ਹਾਏ 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 ਇੱਧਰ ਸਾਡੇ ਵਾਲੀ ਸਾਈਡ ਤੇ ਨਹੀਂ ਹੁੰਦੇ। ਸ਼ਾਰਟ ਹੁੰਦੇ ਆ। ਬਾਲਣ ਤੇਜ਼ ਬੜਾ ਪੱਤ- ਪਿਆ ਵਾ ਉੱਤੇ, ਦਰਵਾਜ਼ੇ ਦਰੂਦੇ ਟੁੱਟੇ ਪਏ। ਉਸਤਾਦ ਜੀ ਤੇਜ਼ ਪਤਾ ਤੇਜ਼ ਪੱਤਰ ਉਹੀ ਕਹਿ ਰਿਹਾ ਨਾ। ਤੇਜ਼ ਪੱਤ ਵੈਸੇ ਵੀ 100 ਰੁਪਏ ਦਾ ਲਿਖ ਲੌਂਗ ਟਾਈਮ ਬਾਅਦ ਬਣਾਣੀ ਹੈ। ਯਾਰ ਤੂੰ ਨਾ ਭਾਈ ਲਿਖ ਲਾ, 100 ਰੁਪਏ ਦਾ ਲਿਖ ਲਿਖ ਲੈਣਾ ਕਹਿ, ਤੂੰ ਕਹ 100 ਰੁਪਏ ਦਾ ਰਿਕਾਰਡ ਕਰ ਲੈ। 100 ਰੁਪਏ ਦਾ ਯਾਰ ਆਂਦੇ ਇਹਦੇ ਚ ਰਿਕਾਰਡਿੰਗ ਚ। ਯਾਰ 100 ਰੁਪਏ ਦਾ ਰਿਕਾਰਡਿੰਗ ਜਾਣਦੇ ਯਾਰ। ਚਾਰਾ ਨਮਕ ਲਿਖ ਯਾਰ। ਓਏ ਉਹ ਨਹੀਂ ਖਾਣਾ ਅਸੀਂ, ਉਹ ਨਹੀਂ ਸਹੀ ਹੈਗਾ ਉਸਤਾਦ ਜੀ। ਉਹਨਾਂ ਓਏ ਉਹਦੇ ਨਾਲ ਉਹ ਕਹਿੰਦੇ ਆ ਕਿ ਉਹ ਨਿਜ਼ਾਮ ਨਹੀਂ ਹਾਂ ਪਾਬੰਦੀ ਆ ਉੱਤੇ ਉਹ ਨਿਜ਼ਾਮ ਸਹੀ ਆ। ਨਾਰਮਲ ਨਮਕ ਅਸੀਂ ਆਪਣਾ ਪਾਕਿਸਤਾਨੀ ਮੰਗਾਵਾਂਗੇ। ਕਿੰਨਾ? ਉਹ 2 ਪੈਕਟ ਫੜ ਲੈ ਕਿਲੋ ਵਾਲੇ 40 ਵਾਲੇ। ਚੱਲ ਲੈ ਲਈ ਕਰੋ, ਕੋਈ ਨਹੀਂ, ਉਹ ਲੈ ਵੀ ਜਾਊਗਾ, ਖੈਰ ਹੈ ਕੁਛ ਨਹੀਂ। ਚਲੋ ਓਕੇ ਤੋਂ ਸਕੇ ਓਏ ਕੀ ਹੋਤਾ ਹੈ ਕਿ ਸਾਜੀ ਕਿਉਂ ਜਿਹਨੂੰ ਕੀ ਕਿਉਂ ਲਿਖ ਯਾਰ। ਕਿੰਨੇ 5 ਪੈਕਟ ਲਿਖ ਲੈ। ਹੈ 5 ਪੈਕਟ। ਹਾਂ ਦੋ ਦੇ ਵਿੱਚ 15 ਤਿੰਨਾਂ ਦਾ ਆਈਟਮਾਂ ਕਰ ਦਮ। ਹਾਲਾਤ ਤਲਨੀ ਆਪਣੀ। ਘੁਮਾਉਣੇ ਆ ਤਾਜੀ ਤੁਸੀਂ ਗੈਸ ਕਰੋ ਹਾਂ, ਕਿ ਲੈ ਪਾਈਆ ਤੂੰ ਤੁੜਕਾ ਲਾ ਲਓ। ਪਾਈਆ ਚਾਵਲਾਂ ਨੂੰ ਅੱਧਾ ਕਿਲੋ ਘਿਓ ਲੱਗ ਜਾਂਦਾ। ਮਾਰੋ ਕੈਲਕੂਲੇਟਰ। ਸਾਜੀ 2 ਪੈਕਟ ਬਹੁਤ ਆ। 2 ਪੈਕਟ ਲਿਖ ਜਾ, 2 ਪੈਕਟ ਕਰ ਲੈ, ਮੈਂ ਕਹਿੰਦਾ ਕਦੀ ਮਾਂ ਘਿਓ ਦੀ ਨਹੀਂ ਮੰਨੀ। 2 ਕਰ ਲੈ, ਠੀਕ ਆ, ਓਕੇ ਕਰ ਲੈ। 2 ਕਰ, ਆ ਜਿਹੜਾ ਘਿਓ ਆ ਨਾ ਇਹਦੇ ਸਿਰ ਤੇ ਸਾਰੇ ਗੇਮ। 3 ਕਰ ਲਾ, ਚਲੋ 3 ਹੋ ਗਏ। 3 ਕਰ। ਤੇਰੇ ਕਹਿਣ ਤੁਹਾਡੇ ਕਹਿਣ ਤੇ ਕਰ ਲਿਆ 3। ਅਗਰ ਕੋਈ ਵਾਧਾ ਘਾਟਾ ਹੋ ਗਿਆ 3 ਕਿਲੋ ਘਿਓ ਬਹੁਤ ਆ, ਬਹੁਤ ਆ 3 ਕਿਲੋ ਘਿਓ। ਅਸੀਂ ਮੰਗਾਈ ਦਾ 5 ਕਿਲੋ ਸਾਜਿਓ ਮੰਜੇ ਦੇ ਉੱਤੇ ਸਮਾਨ ਫालतू ਪਿਆ ਨਹੀਂ ਹੁੰਦਾ। ਤਾਂ ਕਿ ਨਾਈ ਦਾ ਭਾਰ ਲੱਗੇ ਸਾਰਾ। ਉਹ ਸਮਾਨ ਕਿਤੇ ਥੱਕਿਆ ਹੋਇਆ ਇਹ ਤਾਂ ਮੰਜਾ ਦੇਖ ਜਾਂ ਦੇਖ ਨਹੀਂ ਮੰਜੇ ਤੇ ਤੇਰੀ ਲਾਸ਼ ਵੀ ਜੇ ਫਾਲਤੂ ਪਈ ਹੋਈ ਅੱਧੇ ਘੰਟੇ ਬਾਅਦ ਫੇਰ ਤੁਹਾਡਾ ਸਮਾਨ ਜ਼ਾਇਆ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ। ਚੱਲ ਆਪਣੇ ਅੱਗੇ। ਸਮਾਨ ਦੀ ਹਿਫਾਜ਼ਤ ਖੁਦ ਕਰਨੀ ਤੁਸੀਂ। ਉਹ ਕਰਨ ਤੇ ਦੇ 5 ਤੋਂ 3 ਤੇ ਲੈ ਆਉਂਦੇ, ਅਸੀਂ ਹਿਫਾਜ਼ਤ ਹੀ ਉਦੋਂ ਦੀ ਕਰਨੇ ਮਾਮਾ। ਤੂੰ ਅੱਧਾ ਕਿਲੋ ਚੀਲਾ ਹੋਣੇ, ਅਸੀਂ ਪਾਈਆ ਕਰਾ ਲੈਣੇ, ਹਿਫਾਜ਼ਤ ਹੀ ਆ। ਅੱਗੇ ਬੋਲ। ਅੱਗੇ ਜੀ ਬਾਲਣ ਰਹਿ ਗਿਆ ਕੱਲਾ। ਬਾਲਣ ਬਹੁਤ ਪਿਆ ਉਸਤਾਦ ਜੀ। ਬਾਲਣ ਹਾਰ। ਹਾਂ ਬਾਲਣ ਬਹੁਤ ਪਿਆ ਉੱਤੇ ਸਾਜੀ। ਬਾਲਣ ਲੈਣੇ ਠੀਕ ਹੈ। ਹਾਰ ਤੁਸੀਂ ਮੈਨੂੰ ਆਪੇ ਪਾ ਦੇਣਾ। ਬਸ ਠੀਕ, ਠੀਕ ਆ। ਚਲੋ ਓਕੇ ਜਦੋਂ ਤੂੰ ਬਾਲਣ ਨਹੀਂ ਤੇ ਬਾਲਣ ਲੈ ਆਉਨੇ ਆ, ਹਾਰ ਤੇਰੀ ਉਦਾਂ ਹੀ ਜਾਣੀ ਆ ਜਦੋਂ ਦੀ। ਅੱਛਾ ਚਲੋ, ਬਾਲਣ ਕਿੰਨਾ? ਬਾਲਣ 2.5 ਮਣ ਲੱਗਣਾ। ਚਿਤਾ ਜਲਾਉਣੀ ਤੇਰੀ ਅਸੀਂ 2.5 ਮਣ ਲੱਗਣਾ। ਤਾਂ ਜੀ ਬਾਲਣ ਅਕਸਰ ਗਿੱਲਾ ਆਂਦਾ। ਗਰਮੀਆਂ ਵਾ ਹੁਣ ਸੁੱਕਾ ਕਿੰਨਾ, ਸੁੱਕਾ ਕਿੰਨਾ ਆਵੇ? ਓ ਯਾਰ ਅਸੀਂ ਮਣ ਲੱਗ ਜਾਂਦਾ ਦੇਖ ਨੂੰ। ਬਾਲਣ ਥੋੜਾ ਜਿਹਾ ਕਿੰਨਾ? 30 ਕਿਲੋ ਲੱਗਦਾ ਯਾਰ। 20 ਕਿਲੋ ਤੂੰ ਕੱਲੇ ਖਾਣਾ ਵਾ ਜਿੱਤੇ ਜਾਣਾ। ਨਹੀਂ ਤੂੰ ਵੀ ਬਾਲਣ ਕਰਨਾ ਤੂੰ ਕਿੰਨਾ? 2.5 ਮਣ 100 ਕਿਲੋ ਬਾਲਣ ਹੁੰਦਾ। ਤੇਰਾ ਦਿਮਾਗ ਠੀਕ ਹੈ। ਭਾਈ ਜਾਨ ਗਿੱਲਾ ਬਾਲਣ ਜਿਹੜਾ ਹੁੰਦਾ ਨਾ ਅਸੀਂ ਗਿੱਲਾ ਲਿਆਉਣਾ ਹੀ ਨਹੀਂ, ਅਸੀਂ ਤਰਦਾ ਫੜਨਾ। ਅਸੀਂ ਸੁੱਕਾ ਬਾਲਣ ਲਿਆਉਣਾ। ਅੱਗ ਤੇ ਨੇ ਬਾਲ ਕੇ ਦੇਗਾ। ਉਸਤਾਦ ਜੀ ਗਿੱਲਾ ਬਾਲਣ ਲੈ ਆਓ, ਬਲਬ ਤੇ ਰੱਖ ਕੇ ਸਕਾ ਲਾਂਗੇ। ਓ ਯਾਰ ਚੱਲ 10 ਯਾਰ 40 ਕਿਲੋ ਲੈ ਲੈ ਚੱਲ। ਮਣ ਕਰ ਲਓ। 40 ਕਿਲੋ ਰਿਕਾਰਡ ਕਰਾ। ਚਲੋ ਕਰ ਲਓ ਯਾਰ। 40 ਕਿਲੋ ਰਿਕਾਰਡ ਹੋ ਗਿਆ ਬਾਲਣ। ਇੱਕ ਮਣ ਹੋ ਗਿਆ। ਮਣ ਅੱਗੇ 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 ਦੇਗ ਲਿਆਓ। ਉਹ ਦੇਗ ਮੰਗਾਈ ਨਹੀਂ ਉਹਦੀ। ਉਹ ਯਾਰ ਤੂੰ ਖਾਦਾ ਨਹੀਂ। ਉਹਨੇ ਮੰਜੀ ਤੇ ਰੱਖਣਾ ਸਾਰਾ ਸਮਾਨ। ਦੇਗ ਤੇ ਮੰਗਾ। ਇਹੋ ਜਿਹੇ ਦੇਗ ਜਿਹੜੇ ਤੁਸੀਂ ਉਸਤਾਦ ਘਰ ਵਾਲਿਆਂ ਨੇ ਮੰਗਾਉਣੀ ਹੁੰਦੀ। ਦੇਗ ਆ ਜਾਏਗੀ। ਚਲੋ ਸਾਰਾ ਸਮਾਨ ਹੋ ਗਿਆ ਪੂਰਾ। ਓਕੇ। ਜੀ, ਇੱਕ ਸ਼ਹਿਰ ਹੈਗੀ ਕੀ ਨਾਈ। ਉਹ ਵੀ ਲੈ ਨਾਈ ਉਹ ਆਪ ਆ। ਨਹੀਂ 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 ਇਹ ਸਮਾਨ ਚ ਹੀ ਲਿਖਾਂਦਾ। ਤੋਂ ਲੱਗਦਾ ਇਹ ਸਾਰਾ ਸਮਾਨ ਕੋ 8-10 ਹਜ਼ਾਰ ਰੁਪਏ ਦਾ ਆ ਜਾਣਾ। ਹਾਂਜੀ ਆ ਗਿਆ। ਯਾਨੀ 7-8 ਹਜ਼ਾਰ ਦਾ ਆ ਜਾਣਾ। ਆ ਜਾਣਾ। ਅਗਰ ਦੇਗ ਨਾ ਸਹੀ ਬਣੀ ਉਹਦਾ ਕੀ ਕਰਨਾ? ਅਗਰ ਵਾਲੀ ਕਿਹੜੀ ਗੱਲ ਅਗਰ ਕਿਹੜੀ ਕੰਨ ਫੜਾ ਪਾ ਉਹਨੇ ਤੁਹਾਡੇ ਫੋਨ ਕੀਤਾ ਕਿ ਨਹੀਂ ਬਣਨੀ। ਚਲੋ ਜੀ, ਅਗਰ ਕੱਢ ਦਿੰਦੇ ਆ ਦੇਗ ਸਹੀ ਬਣੀ ਨਹੀਂ ਫੇਰ ਕੀ ਕਰਨਾ ਵਾ? ਫਿਰ ਤੁਸੀਂ ਇਹੀ ਸਮਾਨ ਦੁਬਾਰਾ ਲਿਆ ਦੇਣਾ ਮੈਨੂੰ। ਓਏ ਸਹੀ ਨਹੀਂ ਪੱਕੇਗੀ ਲਿਆਈ। ਸਮਾਨ ਦੁਬਾਰਾ ਆ ਜਾਣਾ ਵਾ। ਤੇਰੀ ਮਾਂ ਨੂੰ ਪੁੱਤ ਨਹੀਂ ਲੱਭਣਾ ਤੇ ਅਸੀਂ ਹਾਲ ਕਰਨਾ। ਬਾਊ ਸਾਹਿਬ ਹੁਣ ਅੱਗੇ ਕੀ ਰਹਿ ਇਹ ਗਿਆ? ਜਿਹੜਾ ਸਮਾਨ ਆ ਹਰ ਬੰਦਾ ਹੀ ਲਿਖਾਂਦਾ। ਸਾਡੀ ਇੱਕ ਅਲੱਗ ਤਕਨੀਕ ਹੈ, ਉਹਦੇ ਵਿੱਚ ਜੇ ਕਾਫੀ ਸਾਰਾ ਸਮਾਨ ਰਹਿੰਦਾ, ਉਹ ਮੈਂ ਤੁਹਾਨੂੰ ਹੁਣ ਲਿਖਾਣਾ। ਤੇ ਪਹਿਲੇ ਕੀ ਸੀ ਜਿਹੜਾ ਇਹ ਦੇਖਦਾ ਸਮਾਨ? ਯਾਰ ਇਹ ਤੇ ਹਰ ਬੰਦਾ ਹੀ ਲਿਖਾਂਦਾ ਪਹਿਲੇ ਨਾ। ਰੈਗੂਲਰ ਸੀ ਸਾਰਾ ਇਹ ਨਜ਼ਾਰਾ। ਰੈਗੂਲਰ ਹਰ ਨਾਈ ਦੱਸਦਾ ਵਾ। ਯਾਰ ਉਹਦੇ ਵਿੱਚ ਕੋਈ ਮਤਲਬ ਕੋਈ ਆਪਣਾ ਟੱਚ ਦੇਗਾ ਕੋਈ। ਮਸਾਲੇ ਸਾਨੂੰ ਘਰਾਂ 'ਚ ਇਹੀ ਪਤਾ ਵਾ ਵੀ 5-6 ਹੀ ਮਸਾਲੇ ਹੁੰਦੇ, ਲੂਣ ਮਿਰਚ ਜੀ। ਹਾਂਜੀ। ਪਾਇਆ ਨਾ, ਇਹਨੂੰ ਪੁੱਛ ਕੀ ਕੀ ਮਸਾਲਾ ਹੁੰਦਾ। ਬੜੇ ਬੜੇ ਜ਼ਾਫਰਾਨ, ਉਹ ਇਦਾਂ ਦਾ ਟੱਚ ਉਹਨੇ ਦੇਣਾ ਮੇਰਾ ਖਿਆਲ। ਅੱਛਾ ਜੀ। ਹਾਂਜੀ, ਜ਼ਾਫਰਾਨ ਟਾਈਮ। ਮਹਿੰਗਾ ਫਰੇ। ਜ਼ਾਫਰਾਨ ਕਿੱਡਾ ਮਹਿੰਗਾ ਹੁੰਦਾ। ਪਾਣੀ 'ਚ ਭੇਂ ਕੇ ਰੱਖ ਕੇ ਉਹਦੇ 'ਚ ਉਹ ਇਦਾਂ ਦਾ ਕੋਈ ਗੇਮ ਕਰੇਗਾ। ਅੰਜੀਰ ਅੰਜੂਰ ਜੀ। ਹਾਂ, ਜੈਫਲ ਜਲਵਤਰੀ, ਉਹ ਹੁਣ ਇਧਰਲੇ ਪਾਸੇ ਆਏਗਾ ਜਿਹੜਾ ਆਮ ਨਹੀਂ ਦੱਸਦੇ। ਵਾਹ ਵਾਹ ਵਾਹ। ਲਿਖੋ
ਹਲੇ ਮਲੱਠੀ ਨਹੀਂ ਗੱਲਾਂ ਮਾਫੀ ਦੀ ਗੱਲ ਚਲੋ ਹਾਂਜੀ ਉਸੇ ਆਪ ਜਲੇਬੀਆਂ ਕਿਲੋ ਹੈ 1 ਕਿਲੋ ਜਲੇਬੀ ਮੱਛਰਾਂ ਵਾਲੀ ਨਹੀਂ ਖਾਣਾ ਜਲੇਬੀ ਮਿੱਠੀ ਜਲੇਬੀ ਉਹ ਇਦਾਂ ਕੱਢੀ ਨਹੀਂ ਹੁੰਦੀ ਓਏ ਆਹੋ ਆਪ ਜਲੇਬੀਆਂ ਮਿੱਠੀਆਂ ਹਾਂਜੀ ਉਹ 1 ਕਿਲੋ ਚਣਿਆਂ ਵਾਲੇ ਚਾਵਲਾਂ ਚ ਹਾਂਜੀ ਇਹ ਵਿੱਚ ਪਾਉਣੀਆਂ ਨੇ ਸਾਜੀ ਜੋ ਮੈਂ ਲਿਖਾਣਾ ਵਾ ਤੁਸੀਂ ਉਹ ਓਕੇ ਕਰੀ ਜਾਣਾ ਵਾ ਜਲੇਬੀਆਂ ਮੈਂ ਇਸ ਲਈ ਮੰਗਵਾ ਰਿਹਾ ਵਾਂ ਜਦੋਂ ਦੇਖ ਪੱਕ ਗਈ ਨਾ ਹਾਂ ਤੁਸੀਂ ਖੁਸ਼ ਹੋ ਕੇ ਲੋਕਾਂ ਨੂੰ ਖਵਾਣੀਆਂ ਮੂੰਹ ਮਿੱਠਾ ਹਾਂਜੀ ਮੂੰਹ ਮਿੱਠਾ ਕਰਾਉਣਾ ਪੁਆਇੰਟ ਹੈ ਪੁਆਇੰਟ ਵਾਹ ਵਾਹ ਕਲੀਅਰ ਪੇਸਟ ਇੱਕ ਲਿਖੋ ਹੈ ਕਿਹੜੀ ਪੇਸਟ ਕਿਹੜੀ ਪੇਸਟ ਕੋਈ ਵੀ ਕੋਲਕਨ ਲਿਖ ਲਓ ਵੱਡੇ ਸਾਈਜ਼ ਦੇ ਦੰਦਾਂ ਲਈ ਹਾਂਜੀ ਉਸਤਾਦ ਜੀ ਤੁਹਾਡੇ ਤਾਂ ਸੋਟੀ ਪਈ ਹੁੰਦੀ ਸੀ ਤੁਹਾਡੀ ਛੋਟੀ ਕਿਸੇ ਦੀ ਕਾਲੀ ਉਹ ਪਈ ਸਾਜੇ ਉੱਤੇ ਆ ਛੋਟੀ ਪਹਿਲੇ ਫੜਾ ਦਿਓ ਨਹੀਂ ਤੇ ਦੱਸੋ ਕੀ ਕਰਨੀ ਪੇਸਟ ਕਿੱਥੇ ਪਾਉਣੀ ਹੈ ਪੇਸਟ ਉਸਤਾਦ ਜੀ ਇੱਕ ਤੇ ਜਦੋਂ ਵੀ ਅਸੀਂ ਲੰਗਰ ਪਕਾਈਏ ਨਾ ਕਿਸੇ ਦੇ ਘਰ ਇਹ ਲੰਗਰ ਹੀ ਹੁੰਦਾ ਖਾਣ ਪੀਣ ਹਾਂ ਠੀਕ ਆ ਇੱਕ ਤੇ ਅਸੀਂ ਸਭ ਤੋਂ ਪਹਿਲੇ ਪੇਸਟ ਕਰਨੀ ਹੁੰਦੀ ਹੈ ਤਾਂ ਕਿ ਸਾਡੀ ਸਮੈਲ ਨਾ ਪੇਸਟ ਕਰਨੀ ਹੁੰਦੀ ਆ ਗੈਪ ਨਹੀਂ ਪੇਸਟ ਕਰਕੇ ਦੂਸਰੇ ਨੰਬਰ ਤੇ ਅੱਗ ਦਾ ਕੰਮ ਆ ਸਾਰਾ ਕੋਈ ਵੀ ਗੋਲਾ ਇੱਥੇ ਵੱਜ ਗਿਆ ਅਸੀਂ ਫੌਰੀ ਉਹ ਜੇਬ ਚੋਂ ਕੱਢ ਕੇ ਲਾ ਲੈਣੇ ਹੁੰਦੇ ਇਤਿਆਦੀ ਵਾਹ 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 ਨਹੀਂ ਵੇ ਜਿਵੇਂ ਬਾਸ ਨੇ ਕਿਹਾ ਸੀ ਕਹਿੰਦਾ ਅਸੀਂ ਬਿਜਲੀ ਦਾ ਕੰਮ ਕਰ ਹਾਂ ਜਾਂਦੇ ਹਲੇ ਇੱਕ ਪੇਜ ਵੀ ਨਹੀਂ ਖੋਲਿਆ ਕਹਿੰਦਾ ਦੁੱਧ ਗਰਮ ਕਰ ਲਓ ਤੱਕ ਕਹਿੰਦਾ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਨੂੰ ਕਰੰਟ ਲਾ ਦੇ ਉਹਦਾ ਮਕਸਦ ਕੰਮ ਪੈ ਉਹ ਕਹਿੰਦਾ ਤੂੰ ਜਿੱਥੇ ਵੀ ਜਾਂਦਾ ਨੂੰ ਕਰੰਟ ਲਾ ਦੇ ਪੈਂਦਾ ਅੱਛਾ ਪੇਸਟ ਪਹਿਲੇ ਇੰਤਜ਼ਾਮ ਹਾਂਜੀ ਓਕੇ ਹਾਂਜੀ ਹੱਥ ਸੜ ਜੇ ਨਾ ਫੌਰੀ ਲਾ ਲਓ ਠੰਡ ਪੈ ਜਾਂਦੀ ਚਲੋ ਠੀਕ ਆ ਲਿਖ ਹੋ ਰਿਹਾ ਰਿਕਾਰਡ ਹੋ ਰਿਹਾ ਜੀ ਅੱਗੇ ਇੱਕ ਵਾਈਟ ਬਿੱਲੀ ਵੱਡੀ ਵਾਈਟ ਬਿੱਲੀ ਵੱਡੀ ਕਾਲੀ ਹੈਗੀ ਸਾਡੇ ਕੋਲ ਇੱਕ ਕਾਲੀ ਨਹੀਂ ਸਹੀ ਉਹਦੇ ਨਾਲ ਲੱਗੇ ਲੱਗਦਾ ਉਸਤਾਦ ਜੀ ਕਿਸੇ ਨੇ ਦੇਖ ਸਾਫ ਕੀਤੀ ਉਹ ਇੰਜ ਵੀ ਹੈ ਨਹੀਂ ਉਹ ਨਹੀਂ ਚੱਲਣੀ ਬਿਲਕੁਲ ਵਾਈਟ ਚਾਹੀਦੀ ਬਿਲਕੁਲ ਵਾਈਟ ਦਾ ਪਤਾ ਕੀ ਮਕਸਦ ਹੁੰਦਾ ਸੀ ਦੇਖ ਧੋਣੀ ਹੁੰਦੀ ਕਿਹਦੇ ਨਾਲ ਬਿੱਲੀ ਨਾ ਇਹ ਆਪ ਤੇ ਫੜ ਕੇ ਆਂ ਘਮਾਉਣੀ ਆ ਦੇਵ ਧੁੱਪ ਗਈ ਤੇ ਪਾਉਣਾ ਨਹੀਂ ਹੁੰਦਾ ਉਸਤਾਦ ਜੀ ਉਹ ਤੇ ਯਾਰ ਉਹ ਵਿੱਚ ਉਹਦੀਆਂ ਲੱਗੀ ਹੁੰਦੀਆਂ ਲੋਹੇ ਉਹਦੀ ਵਾਲੀਆਂ। ਪੂਛ ਤੋਂ ਫੜ ਕੇ ਇਹਨਾਂ ਨੇ ਇੰਜ ਫੇਰਨੀ ਸਾਡਾ ਜ਼ਰਾ ਡਿਫਰੈਂਟ ਤਰੀਕਾ ਅੱਛਾ ਧੋ ਕੇ ਬਿੱਲੀ ਫੇਰ ਕੇ ਵਿੱਚ ਚੌਲ ਪਕਾ ਲੈਣੇ ਹਾਂਜੀ ਉਹਦੇ ਵਾਲ ਬੂੜ ਰਹਿ ਜਾਣੇ ਵਿੱਚ ਵਾਲ ਨਹੀਂ ਰਹਿੰਦੇ ਕਿਉਂ ਉਹਦੇ ਵਾਲ ਹੀ ਤਾਂ ਰਹਿੰਦੇ ਆ ਮਿਊ ਬਲਾਉ ਭਰਾ ਉਹ ਤੇ ਸਮਾਨ ਬਣਾ ਦਿਓ ਬਿੱਲੀ ਦੀ ਨੀਚੇ ਵਾਲੀ ਸਾਈਡ ਹੁੰਦੀ ਨਾ ਉੱਪਰਲੀ ਸਾਈਡ ਤੋਂ ਅਸੀਂ ਨੱਪ ਲੈਣਾ ਨੀਚੇ ਵਾਲੀ ਸਾਈਡ ਘੁਮਾ ਦੇਣੀ ਬਿੱਲੀ ਬਾਹਰ ਉਹਨਾਂ ਦਾ ਤਰੀਕਾ ਵਾ ਉਸਤਾਦ ਜੀ। ਇਹ ਅੱਛਾ ਉਹ ਸਾਫ਼ ਕਰਨ ਤੋਂ ਬਾਅਦ ਬਿੱਲੀ ਜ਼ਾਇਆ ਵਾ ਜਾਂ ਕਿਤੇ ਹੋਰ ਕੰਮ ਆ ਸਕਦੀ ਨਹੀਂ ਬਿੱਲੀ ਤੁਸੀਂ ਛੱਡ ਦਿਓ ਬਸ ਇੱਕ ਬਿੱਲੀ ਨਾਲ ਇੱਕ ਹੀ ਦੇਖ ਉਹ ਜਿੰਨੀ ਦੂਰ ਜਾਈ ਜਾਏਗੀ ਉਹ ਉਨੀ ਤੁਹਾਡੀ ਦਰਦ ਵਧੀ ਜਾਏਗੀ ਹਾਂਜੀ ਡਿਸਪੋਜ਼ੇਬਲ ਬਿੱਲੀ ਆ ਇੱਟ ਲਿਖੋ ਜੀ ਹਾਂਜੀ। 700 ਇੱਟ ਲਿਖੋ ਹੈ 750 750 ਇੱਟ ਲਿਖੋ ਕਹਿੰਦਾ ਤੈਨੂੰ ਸਾਲੇ ਲਾ ਓਏ ਹੱਸੀ ਜਾ ਰਹੇ ਹਰ ਗੱਲ ਤੇ ਯਾਰ ਕਰਨਾ ਉਹ ਯਾਰ ਮੇਰੇ ਤੋਂ ਪਹਿਲੇ ਤੂੰ ਹੱਸਿਆ ਲਾਭ ਦਿਆ 750 ਇੱਟ ਕੀ ਕਰਨਾ ਸੀ? ਮੇਰਾ ਹਾਸਾ ਇਸ ਲਈ ਨਿਕਲਿਆ ਲੜਾਈ ਹੋ ਪੈਂਦੀ ਕਿਉਂਕਿ ਤੇਰੀ ਰੂਟੀਨ ਵਾਈਜ਼ ਮੈਂ ਤਾਂ ਪਕਾਨਾ ਵਾ ਮੈਨੂੰ ਪਤਾ ਸੀ ਤੁਹਾਨੂੰ ਇਹ ਜ਼ਿਆਦਾ ਤੋਂ ਜ਼ਿਆਦਾ 3 ਤੇ 3 6 12 3 9 12 9 ਜਾਂ 12 12 12 15 ਇੱਟਾਂ ਚੰਗਾ ਚਾਹੀਦੀਆਂ ਕਹਿੰਦੇ ਹੁੰਦੇ। ਪਹਿਲੀ ਤਾਂ ਗੱਲ ਹੈ 9 ਨਹੀਂ ਹੁੰਦੀਆਂ ਫਿਰ 12 ਨਹੀਂ ਹੁੰਦੀਆਂ ਫਿਰ 15 ਨਹੀਂ ਹੁੰਦੀਆਂ 7 ਇੱਕ ਸਾਈਡ ਤੇ 7 ਇੱਕ ਸਾਈਡ ਤੇ 7 ਇੱਕ ਸਾਈਡ ਤੇ 21 ਇੱਟਾਂ ਹੁੰਦੀਆਂ 21 ਹੋ ਗਈਆਂ ਚਲੋ ਠੀਕ ਆ 21 ਤੂੰ 750 ਕੀ ਕਰਨੀ 21 ਇੱਟਾਂ ਦੇਖ ਵਾਸਤੇ ਹੋ ਗਿਆ ਹਾਂ ਬਾਕੀ ਜਨਾਬ ਮੈਂ ਇੱਕ ਘੋੜੀ ਬਣਾ ਕੇ ਨਾ ਏਦਾਂ ਉੱਪਰ ਹੋ ਕੇ ਖੜਾ ਹੋ ਕੇ ਪਕਾਣੀ ਹੁੰਦੀ ਹਾਂਜੀ ਅੱਛਾ ਕਿਉਂਕਿ ਇਸ ਤਰੀਕੇ ਦੀ ਤੇ ਪਕਾਈ ਅਸੀਂ ਤੇਰਾ ਉਹ ਫਾਸਲਾ ਇਦਾਂ ਕਰਾਂਗੇ ਨਾ ਅਸੀਂ 750 ਇੱਟ ਰਹਿਣ ਦਿੰਦੇ ਆ ਹਾਂਜੀ। ਅਸੀਂ ਜ਼ਮੀਨ ਖੋਦ ਕੇ ਦੇਗ 9 ਫੁੱਟ ਥੱਲੇ ਕਰ ਦਿਆਂਗੇ ਤੇਰਾ ਉਹਨਾਂ ਹੀ ਫਾਸਲਾ ਆ ਜਾਏਗਾ ਉਤੋਂ ਇਹਦੇ ਵਿੱਚ ਤੈਨੂੰ ਐ ਹਾਂਡੀ ਟੈਪ ਵੀ ਲੱਗੇ ਨਹੀਂ ਅੱਗ ਨਹੀਂ ਬਲਣੀ ਤਾਂ ਅਗਰ ਤੁਸੀਂ ਚਾਹੁੰਦੇ ਹੋ ਨਾ ਤੁਹਾਡਾ ਅੱਛਾ ਬਣੇ ਦੇਖ ਦਾ ਨਿਜ਼ਾਮ ਜੋ ਮੈਂ ਕਹਿਣਾ ਤੁਸੀਂ ਲਈ ਜਾਣਾ 750 ਇੱਟ ਲੈ ਉਸਤਾਦ ਜੀ ਕੀ ਉਹ ਔਰ ਯਾਰ ਕਰ ਲੈ ਕੁਛ ਨਹੀਂ ਹੁੰਦਾ ਜਾਂ ਇਹਨੇ ਜਾਣਾ ਕਿੱਥੇ ਆ ਮੁੜ ਕੇ ਬਾਹਰ ਇਹਦੀ ਲਾਸ਼ ਇੱਥੇ ਹੀ ਹੋਣੀ ਚਲੋ 750 ਹਿੱਟ ਹੋ ਗਈ ਚਲੋ ਅੱਗੇ ਇੱਕ ਪਾਨਾ ਲਿਖੋ ਜੀ ਹੈ ਖੈਰ ਜਪਾਨਾ ਮੰਗਾਉਣਾ ਮੈਂ ਕਿਹੜਾ ਪਾਣਾ ਕਿਹੜਾ ਪਾਨਾ 17 ਦਾ 18 ਦਾ ਕਿਹੜਾ ਜਦੋਂ ਤੁਸੀਂ ਮੈਨੂੰ ਫੋਨ ਕਰਨਾ ਨਾ ਪਾਨਾ ਕੀ ਤਮੰਨਾ ਹੈ ਕਿ ਹੀਰਾ ਮੁਝੇ ਮਿਲ ਜਾਏ ਹਾਂਜੀ ਪਾਨਾ ਮੈਂ ਤੁਹਾਡੇ ਕੋਲ ਇਸ ਲਈ ਮੰਗਾ ਰਿਹਾ ਜਦੋਂ ਤੁਸੀਂ ਮੈਨੂੰ ਫੋਨ ਕਰਨਾ ਨਾ ਮੇਰੀ ਮੋਟਰਸਾਈਕਲ ਦਾ ਪਿਛਲਾ ਟਾਇਰ ਖੁੱਲ ਜਾਂਦਾ ਉਹ ਪਾਨਾ ਮੇਰੇ ਕੋਲ ਹੋਏਗਾ ਮੈਂ ਕੱਚ ਕੇ ਖੋਰੀ ਤੁਹਾਡੀ ਪਾਨਾ ਪਹਿਲੇ ਤੈਨੂੰ ਘਰ ਪਹੁੰਚਾਉਣਾ ਵਾ ਹਾਂਜੀ ਹਾਂ ਚਲੋ ਅੱਗੇ ਭਾਜੀ ਇਹ ਕੀ ਕਰੇਗਾ ਦੇਖੋ ਪਤਾ ਨਹੀਂ ਇਹ ਕੀ ਛੋਟੀ ਸਹੀ ਛੋਟੀ ਹੈ ਪੰਜ ਕ ਦਰਜਨ ਸਨੀ ਪਲਾਸ ਲਿਖ ਦਿਓ ਹੈ ਹੈ 5 ਦਰਜਨ ਸਨੀ ਪਲਾਸ ਕਿ ਪੰਜੇ ਆ 5 ਦਰਜਨ ਕੀ ਕਰਨੀ ਹੈ ਇਹ ਮੈਂ ਉਦਾਂ ਤੁਹਾਨੂੰ ਮੈਂ ਕਿੱਦਾਂ ਦੱਸਾਂ ਇਹਨੇ ਕੱਲੇ ਚੌਲ ਤੇ ਸੰਗਲ ਪਲਾਸ ਲਵੇੜ ਕੇ ਵਿੱਚ ਨਾ ਦੇ ਉਸਤਾਦ ਜੀ ਦੇਖਦੇ ਆਲੇ ਦੁਆਲੇ ਸਨੀ ਪਲਾਸ ਲਾਈਦਾ ਵਾ
ਉਹਦਾ ਮਕਸਦ ਹੁੰਦਾ ਵਾ ਜਿੱਦਾਂ ਜਿੱਦਾਂ ਸਨੀ ਪਲਾਸ ਨੇ ਲੱਥੀ ਜਾਣਾ ਨਾ, ਸਾਨੂੰ ਪਤਾ ਚੱਲ ਜਾਂਦਾ ਵਾ ਕਿ ਇਹ ਕਿੱਥੇ ਤੱਕ ਪਹੁੰਚ ਗਈ। ਟ੍ਰਿਕ ਆ। ਤੇ ਤੈਨੂੰ ਸਟੈਥੋਸਕੋਪ ਲਿਆਦਾ ਡਾਕਟਰਾਂ ਲਾ, ਉਹ ਲਾ ਕੇ ਸਿੱਧਾ ਦੇਖ ਨੂੰ ਐ ਚੈੱਕ ਕਰ ਉਹਦਾ ਇਹਦੇ ਵਿੱਚ ਕੋਈ ਤਲਕ ਨਹੀਂ। ਇੱਕ ਤੁਸੀਂ ਟੈਸਟਰ ਮੰਗਾਓ। ਅੱਛਾ ਇੱਟਾਂ ਦਾ ਤਲਕ ਹੈਗਾ, ਸਨੀ ਪਲਾਸ ਦਾ ਤਲਕ ਹੈਗਾ, ਪਤਾ ਨਹੀਂ ਸਾਡੀ ਐਟਮ ਦਾ ਤਲਕ ਨਹੀਂ ਹੈਗਾ। ਹੋਰ ਕੀ ਕਿਹਾ? ਇੱਕ ਟੈਸਟਰ। ਯਾਰ ਕੀ ਹੈ ਉਸਤਾਦ ਜੀ? ਉਹ ਭਾਈ ਭਾਈ 500 ਵੋਲਟ ਦੀ ਪਕਾਣੀ ਦੇ। ਜਦੋਂ ਦਮ ਲੱਗਾ ਹੁੰਦਾ ਨਾ ਦੇਗ ਨੂੰ, ਹਾਂ ਟੈਸਟਰ ਲਾ ਕੇ ਤਾਂ ਚੈੱਕ ਕਰਨਾ ਹੁੰਦਾ। ਉਹ ਤੂੰ ਪਲਾਸਟਿਕ ਦੀ ਜੁੱਤੀ ਪਾ ਕੇ ਪਕਾ ਲਈ। ਅੱਛਾ ਇਹਦਾ ਮਤਲਬ ਹੈ ਉਸਤਾਦ ਜੀ ਲੈ ਮਰ ਯਾਰ ਮੈਂ ਇਹਦੇ ਵਿੱਚ ਕੀ ਐਸੀ ਸਹੀ ਗੱਲ। ਤੂੰ ਪਤਾ ਕਿ ਇੱਕ ਹੱਥ ਲੱਕੜ ਨੂੰ ਪਾ ਦੇ ਇਹਦੇ ਨਾਲ ਕਹਿਣਾ ਹੈ। ਮੇਨ ਸੋਚ ਚੁੱਕ ਗਈ। ਸਾਰੇ ਤੁਸੀਂ ਹੱਸਦੇ ਇਸ ਤਰ੍ਹਾਂ ਹੋ ਜਿਸ ਤਰ੍ਹਾਂ ਮੈਂ ਕੋਈ ਗਲਤ ਚੀਜ਼ ਲਿਖਾ ਦਿੱਤੀ। ਨਹੀਂ ਨਹੀਂ ਬਿਲਕੁਲ ਇਹਨਾਂ ਤੋਂ ਬਗੈਰ ਤੇ ਦੇਖ ਪੱਕਦੀ ਨਹੀਂ। ਮਾਰ ਕੇ ਮੈਂ ਤੇਰਾ ਚਪਾੜਾ ਦੂਜੇ ਪਾਸੇ ਲਾ ਦੇਣਾ ਤੇ ਜਿਵੇਂ ਮੈਂ ਕੋਈ ਗਲਤ ਸਿਆ ਲਗਾਤੀ ਕਹਿੰਦਾ। ਉਸਤਾਦ ਜੀ ਜਦੋਂ ਮੈਂ ਕੰਮ ਤੁਹਾਡਾ ਕੋਈ ਖਰਾਬ ਕਰਾਂਗਾ ਨਾ, ਹਾਂ। ਫਿਰ ਤੁਸੀਂ ਇਹ ਮੈਨੂੰ ਕਹੀਓ ਕਿ ਮੈਂ ਤੈਨੂੰ ਮਾਰਨਾ। ਓਕੇ ਕਰੋ। ਅਗਲੀ ਆਈਟਮ ਆ ਗਿਆ ਜੀ। ਕੀ ਸੀ? ਟੈਸਟਰ ਆ ਗਿਆ ਅੱਗੇ। ਕੀ ਹੈ? 30 ਰੁਪਏ ਦਾ ਟੈਸਟਰ ਆ। ਖੈਰ 2 ਤਲਵਾਰਾਂ ਲਿਖੋ ਜੀ। ਯਾਰ ਬਾਹੂਬਲੀ ਚ ਵੰਡਣੀ ਦੇ। ਤਲਵਾਰਾਂ ਇਸ ਤਰ੍ਹਾਂ ਲਾ ਕੇ ਨਾ ਉਹਦੇ ਕੜੇ ਨੂੰ, ਇੱਕ ਬੰਦਾ ਉਧਰੋਂ ਫੜਦਾ ਇੱਕ ਇਧਰੋਂ ਫੜਦਾ, ਨਾਲ ਹੀ ਥੱਲੇ ਲਾ ਲੈਂਦੀ। ਤਲਵਾਰਾਂ ਖੁੱਲੇ ਪਹੁੰਚੇ ਵਾਲੀਆਂ ਕਿ ਇੱਥੇ? ਓਏ ਤਲਵਾਰਾਂ, ਓਏ ਸਲਵਾਰਾਂ ਨਹੀਂ ਤਲਵਾਰਾਂ। ਤਲਵਾਰਾਂ ਨਿਭਾਈ। ਤੇ ਉਹਦਾ ਤੇ ਉਹ ਤੁਹਾਡੇ ਕੋਲ ਹੁੰਦਾ ਨਹੀਂ ਜਿਹੜਾ ਇੰਜ ਕਰਕੇ 2 ਡੰਡੇ ਅੱਗੇ ਜ਼ੰਜੀਰੀ ਲੱਗੀ ਹੁੰਦੀ, ਉਹ ਨਹੀਂ ਹੈਗਾ। ਉਹ ਬੜਾ ਲੋਕਲ ਜਿਹਾ ਕੰਮ ਹੈਗਾ ਇਹ। ਅਸੀਂ ਤਲਵਾਰਾਂ ਨਾਲ। ਫੈਂਸੀ। ਮੁਗਲ ਆ ਤੁਸੀਂ? ਹਾਂਜੀ। ਜਗਜੂ ਦੇਗ ਵਾਲਾ। ਅੱਛਾ ਇੱਕ ਕੈਂਚੀ ਲਿਖੋ ਜੀ। ਹੈ 12 ਨੰਬਰ। ਲੈ 12 ਨੰਬਰ ਦੀ। ਉਹ ਮਾਲੀਆਂ ਵਾਲੀ ਵੱਡੀ। ਯਾਰ ਇਹਨੇ ਇੱਕ ਜਗ੍ਹਾ ਤੇ ਇਹਨੇ ਬੜਾ ਨਾਮ ਜਿੱਤਿਆ। ਉਹ ਦੇਗ ਪਕਾ ਰਿਹਾ, 10 ਕਿਲੋ ਦੇਗ ਪਾਈ। ਕਹਿੰਦਾ ਗੱਲ ਕਰੋ ਤੁਹਾਡੀ ਦੇਗ, ਤੁਹਾਡੇ ਕਿੰਨੇ ਚੌਲ ਆ? ਉਹਨਾਂ ਨੇ ਕਿਹਾ 10 ਕਿਲੋ। ਕਹਿੰਦਾ ਸ਼ਰਤ ਲਾਓ ਡਬਲ ਕਰ ਦਿਆ। ਲੱਖ ਰੁਪਏ ਸ਼ਰਤ ਲੱਗੀ ਨੇ। ਕੈਂਚੀ ਮੰਗਾਈ ਹੈ, 2 ਦਿਨ ਲਗਾ ਰਿਹਾ, ਹਰ ਚੌਲ ਕੱਟ ਕੇ ਚਿੱਟੀ ਜਾ। 2 ਦਿਨ ਬਾਅਦ ਪਤਾ ਉਹ ਡਬਲ ਹੋ ਗਏ। ਹਾਂ ਯਾਨੀ ਕਿ ਅਗਰ 10 ਲੱਖ ਚੌਲ ਸੀ ਨਾ 20 ਲੱਖ ਹੋ ਗਏ। ਜਿੱਤ ਗਿਆ ਸ਼ਰਤ, ਲੇਕਿਨ ਪੈਸੇ ਉਹਨੇ ਫੇਰ ਨਹੀਂ ਦਿੱਤੇ। ਟੋਟਾ ਬਣਾ ਤੇ ਉਹ ਮੇਰਾ ਕੈਂਚੀ ਬਹੁਤ ਕੀ ਫਿੱਟਾ ਕਰਨੀ ਪਾਉ। ਯਾਰ? ਕੈਂਚੀ ਕੀ ਕਰਨੀ ਤੂੰ? ਦੇਖ ਦੀ ਵਨ ਸਾਈਡ ਕਰਨੀ। ਕੀ ਮਕਸਦ ਹੈ? ਹੱਥੀਆਂ ਕਰਨੀਆਂ ਦੇਖ। ਮੇਰਾ ਤੁਹਾਡੇ ਨਾਲ ਵਾਅਦਾ ਹੋ ਗਿਆ, ਠੀਕ ਹੈ? ਤੁਹਾਡੀ ਦੇਖ ਤੁਹਾਨੂੰ ਪਸੰਦ ਜੇ ਅਗਰ ਨਾ ਆਈ, ਮੈਂ ਤੁਹਾਨੂੰ ਉੱਥੇ ਜੇ ਨਜ਼ਰ ਆਉਂਗਾ ਫਿਰ ਤੁਸੀਂ ਕਹਿ ਦੇਣਾ ਮੈਨੂੰ। ਜ਼ਿੰਦਾ। ਹਾਂ ਯਾਰ ਉਹ ਏਡੀ ਵੱਡੀ ਗਾਰੰਟੀ ਤੇ ਦੇ ਰਿਹਾ। ਸਮਾਨ ਵੀ ਤੇ ਵੇਖ। ਅੱਛਾ ਅੱਗੇ ਹੁਣ ਕੈਂਚੀ ਦਾ ਕੀ ਕਰਨਾ? ਲੱਗ ਵੀ ਲਗਾ ਦੇ। ਕਿੰਨੇ ਦੀ ਕੈਂਚੀ ਆ? 250 300 ਦੇ ਜੀ। ਲਾਨਤ ਭੇਜ 2 ਨਟ ਲਿਖ ਯਾਰ ਲੋਹੇ ਦੇ। ਹੈ। 2 ਨਟ ਲੋਹੇ ਦੇ ਉਹ ਕਰ ਤੂੰ। ਇੱਥੇ ਪਾ ਕੇ ਨਾ ਉਂਗਲਾਂ ਦੇ ਵਿੱਚ। ਦੇਗ ਵਜਾਉਣੀ ਹੈ। ਹਾਂਜੀ। ਸਾਂਭ ਵਾਲੀ ਦੇਗ। ਆਰਡਰ ਦੇਣ ਦਿਓ। ਤੂੰ ਹੱਥ ਵਜਾਉਣਾ ਥੱਲੇ। ਯਾਰ ਡੋਨਟ ਲੋਹੇ ਦੇ ਨਹੀਂ ਹੁੰਦੇ, ਉਹ ਬੇਕਰੀਆਂ ਤੋਂ ਮਿਲਦੇ ਨਰਮ ਜਿਹੇ। ਇੱਕ ਮਿੰਟ ਆ ਜਾਓ। ਅੱਛਾ ਡੋਨਟ ਕਹਿੰਦੇ ਆ? ਹਾਂਜੀ ਡੋਨਟ ਨੂੰ ਨਟ ਕਹਿੰਦੇ ਆ? ਹਾਂਜੀ, ਉਹ ਸਾਡੇ ਜ਼ੁਬਾਨ ਦੇ ਵਿੱਚ ਉਹਨੂੰ ਨਟ ਕਹਿੰਦੇ ਆ। ਕਿੰਨੇ ਦੇ ਆ? ਉਸਤਾਦ ਜੀ ਉਹ ਹੈਗਾ 120 ਰੁਪਏ ਦਾ। ਲਾਨਤ ਭੇਜ ਅੱਗੇ ਦੱਸ। ਦੱਸ ਮਰੇ ਬੰਦੇ ਦੀਆਂ ਮੁੱਛਾਂ ਮਿਲ ਜਾਣਗੀਆਂ? ਮਰੇ ਬੰਦੇ ਦੀਆਂ ਮੁੱਛਾਂ? ਹਾਂਜੀ। ਜਿੰਦੇ ਨਾਲ ਨਹੀਂ ਸਹੀ ਸੈੱਟ ਹੁੰਦਾ। ਸਾਡੀ ਵੈਸੇ ਮਰੇ ਬੰਦੇ ਦੀਆਂ ਮੁੱਛਾਂ ਲਾ ਲਓ, ਉਹਦਾ ਭਾਰ ਨਹੀਂ ਘਟ ਜਾਂਦਾ। ਅਸੀਂ ਲਾ ਕੇ ਲਿਆ ਦਾਂਗੇ। ਹਾਂ ਤੂੰ ਮਰ ਜਾਏਗਾ ਘੰਟੇ ਕਲੀ। ਸਿਆਣੇ ਬੰਦੇ ਦੀ ਹੈ ਸਿਆਣੇ ਬੰਦੇ ਦੀ ਉਹ ਕਰਨੀਆਂ ਦੇਗ ਤੇ ਲਾਉਣੀ ਆ ਕਰਕੇ। ਦੇਗ ਜਦੋਂ ਤਿਆਰ ਹੋ ਜਾਂਦੀ ਹੈ ਨਾ, ਫਿਰ ਉਹ ਹੁੰਦਾ ਨਾ ਕੋਈ ਵੀ ਚੀਜ਼ ਤੁਸੀਂ ਲੈਂਦੇ ਹੋ, ਡੱਬਾ ਲੈਂਦੇ ਹੋ, ਉਹਦੇ ਉੱਤੇ ਸਟicker ਲੱਗਾ ਹੁੰਦਾ। ਟੌਪਿੰਗ। ਹਾਂਜੀ ਹਾਂ ਹੈ। ਮੈਂ ਕਹਿੰਦਾ ਹੈ 4 ਸਟੀਲ ਕੇ 2.5 ਇੰਚ ਦੇ। ਸਾਜੇ ਗੁੱਸਾ ਚੜਾਉਂਦੇ ਆ ਮੈਨੂੰ ਯਾਰ। ਉਹ ਕੀ ਕਰਨੇ ਆ? ਪਾਗਲ ਆ ਤੂੰ? ਜਦੋਂ ਵੀ ਦੇਗ ਸ਼ੁਰੂ ਕਰੀਏ ਨਾ ਪਕਾਣੀ, ਉਹਨੂੰ ਕੀਲ ਲਈਦਾ ਵਾ। ਇਹ ਸਾਡੇ ਉਸਤਾਦਾਂ ਨੇ ਦੱਸਿਆ ਵਾ। ਉਹਨੂੰ ਕੀਲ ਲੈਣਾ ਵਾ। ਕਿਲਣਾ ਕਿੱਦਾਂ ਵਾ? 1 2 3 4 ਚਾਰੋਂ ਸਾਈਡਾਂ ਤੇ ਕਿਲ ਠੋਕ ਦੇਣੇ ਠੋਕ ਦਿੱਤੇ। ਵਿੱਚ ਦੇਗ। ਹਾਂਜੀ ਵਿੱਚ ਉਹਦੇ ਨਾਲ ਕੀ ਹੋਊਗਾ? ਦੇਗ ਰੱਖ ਲੈਣੀ। ਉਹਦੇ ਨਾਲ ਇਹ ਹੁੰਦਾ ਵਾ ਕਿ ਜਿਹੜੀ ਸਾਡੀ ਕੀ ਕਹਿੰਦੇ ਨੂੰ ਸੈਸਰੀ ਆ ਦੇਗ ਦੀ ਤੁਹਾਡੀ, ਸਾਡਾ ਕੋਈ ਚੋਰੀ ਨਹੀਂ ਹੁੰਦਾ। ਸਾਡਾ ਤਰੀਕਾ ਨਜ਼ਰ ਨਹੀਂ ਲੱਗਦੀ। ਨਜ਼ਰ ਨਹੀਂ ਲੱਗਦੀ। ਨਜ਼ਰ ਨਹੀਂ ਲੱਗਦੀ, ਚੋਰੀ ਨਹੀਂ ਹੁੰਦੀ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਬਾਹਰਲੀਆਂ ਚੀਜ਼ਾਂ ਸਭ ਖੈਰ। ਇਹ ਕਿਸੇ ਹੱਦ ਤੱਕ ਗੱਲ ਸਮਝ ਆ ਰਹੀ ਆ। ਇਹ ਸਮਝ ਆ ਰਹੀ ਗੱਲ ਕਿ ਯਾਰ ਇੱਕ ਆਪਣਾ ਮਾਮਲਾ ਵਾ ਕਿ ਯਾਰ ਮੇਰੇ ਖਾਣ ਪੀਣ ਵਾਲੀ ਚੀਜ਼ਾਂ ਨਜ਼ਰ ਨਾ ਲੱਗੇ। ਨਾਲੇ ਏਡੀ ਮਹਿੰਗੀ। ਕਿੰਨੇ ਦੇ 4 ਕਿਲੇ? 10 ਰੁਪਏ ਦੇ। 40 ਰੁਪਏ ਦੇ। ਲਾਨਤ ਭੇਜ ਅੱਗੇ 40 ਦੱਸ। ਰੁਪਏ ਦੇ। ਅੱਗੇ ਦੱਸ। 1 ਕੈਂਚੀ ਚੱਪਲ ਲਿਖ ਲਓ। ਲੋ ਉਹ ਕਰਨੀ ਹੈ
ਮੈਂ ਤਕਰੀਬਨ ਲੈਣੀ ਸੀ ਚੱਪਲ ਤੇ ਆਰਡਰ ਆ ਗਿਆ, ਮੈਂ ਕਿਹਾ ਚਲੋ ਤੁਹਾਡੇ ਕੋਲ ਆ ਲੈਂਦੇ ਟੁੱਟੀ ਕਿਹੜੀ ਚੱਪਲ ਵੀ ਤੁਹਾਡੇ ਕੋਲ ਪਹਿਲੀ ਦਫਾ ਅੱਛਾ ਯਾਰ ਇਹ ਮੈਂ ਆਪਣੀ ਖੁਸ਼ੀ ਨਾਲ ਦੇਗਾ ਕਿਉਂਕਿ ਉਹਨੇ ਸਿੱਧੀ ਗੱਲ ਕੀਤੀ, ਉਹਨੇ ਕੋਈ ਵਿੱਚ ਝੂਠ ਨਹੀਂ ਬੋਲਿਆ। ਉਹਨੇ ਕਿਹਾ ਯਾਰ ਮੈਨੂੰ ਚਾਹੀਦੀ ਹੈ 250 ਦੀ ਆ ਜੀ ਯਾਰ ਮੈਂ ਕਹਿੰਦਾ 500 ਵਾਲੀ ਲੈ ਦੀ ਬਾਉੜ ਜਾ ਬਾਉੜ ਦੇਖ ਤੂੰ ਪਕਾਰਾ ਪਕਾ ਚੱਪਲ ਤੈਨੂੰ ਮੈਂ ਲੈ ਦਿਆਂ ਸਾਜੀ ਮੈਂ ਭਲਾ ਕੀ ਸੱਜੇ, ਮੈਂ ਕਿਹਾ ਦੇਖ ਧਰ ਕੇ ਪਤਾ ਨਹੀਂ ਇੱਧਰ ਬਾਂਦਰ ਕਿਲਾ ਖੜਾ ਨਹੀਂ ਇੱਕ ਚੱਪਲ ਨਾਲ ਬਾਂਦਰ ਕਿੱਲਾ ਤੇ ਕਿੱਡੇ ਜਾਣਾ ਨਹੀਂ ਉਹ ਕਹਿੰਦਾ ਮੈਂ ਮੇਰੀ ਟੁੱਟੀ ਸੀ ਮੈਂ ਲੈਣੀ ਸੀ ਮੈਂ ਕਿਹਾ ਚਲੋ ਇਸੇ ਸਮਾਨ ਦੇ ਵਿੱਚ ਉਹ ਵੀ ਲਿਖਾ ਦਿੰਦੇ। ਸਾਜੀ ਨਾਈਟ ਕਰੀਮ ਲਾ ਕੇ ਦੇਖ ਪਕਾ ਰਿਹਾ। ਨਾਈਟ ਕਰੀਮ ਲਾ ਕੇ 1.5 ਪਾ ਪੁੰਛਾਂ ਲਿਖਾਈਆਂ ਨਹੀਂ ਤੂੰ ਹੈ 1.5 ਪਾ ਪੁੰਛਾਂ ਵੀ ਲਿਖਾਉਣੀਆਂ ਸੀ। ਪੁੱਛਾਂ ਕੀ ਦੀਆਂ ਚੂਹੇ ਦੀ ਬਾਊ ਇੱਕ ਬੰਦੇ ਨੂੰ ਗੁਰਦੇ ਵਾਲੇ ਟੰਗ ਕੇ ਦਿਖਾ ਕੇ ਗਈ ਯਾਰ ਇਹ ਟੈਟੂ ਚੈੱਕ ਕਰ। ਯਾਰ ਉਹ ਤਾਂ ਦੇਖ ਤੇ ਪੂਰੀ ਹੋ ਲੈਂਦੇ ਯਾਰ। ਅੱਛਾ ਯਾਰ ਇੱਕ ਮਿੰਟ ਤੇਰੇ ਲੋ ਬਾਸਰ ਹੋ ਗਿਆ ਨਾ ਓਕੇ ਆ ਮੇਰੇ ਲੋਕੇ ਸੀ, ਪਰ ਮੇਰੇ ਜ਼ਿਹਨ ਚ ਆ ਗਿਆ ਕਿ 2-3 ਚੀਜ਼ਾਂ ਹਜੇ ਰਹਿੰਦੀਆਂ। ਕਿਹੜੀਆਂ? 2 ਸਿਆਣੀਆਂ ਜੀਆਂ ਮਾਈਆਂ ਲਿਖੋ ਜੀ। ਦੇ ਯਾਰ ਓ ਇਹ ਕੀ ਲੱਤਾਂ ਰਿਕਾਰਡ ਕਰੋਣੀ ਕਰਨੀ ਸੀ ਕਾੜੂ ਤੂੰ। ਉਹ ਅੱਛਾ ਇਹ ਹੁਣ ਆ ਵੀ ਰਿਕਾਰਡਿੰਗ ਕਰਾਂ? 2 ਸਿਆਣੀਆਂ ਮਾਈਆਂ ਉਹ ਕਿਉਂ ਮਤਲਬ ਜਦੋਂ ਦੇਗ ਰੱਖਦੀ ਦੀ ਹੈ ਨਾ, ਉਹ ਲਾਗੇ ਬੈਠ ਜਾਂਦੀਆਂ ਦੁਆ ਕਰਦੀਆਂ, ਸਿਆਣੀਆਂ ਮਨ ਕਦੇ ਵੀ ਲੰਗਰ ਖਰਾਬ ਨਹੀਂ। ਯਾਰ ਕੀ ਦੇਗੇ ਉਸਤਾਦ। ਜਿਹੜੇ ਘਰ 'ਚ ਸਿਆਣੀ ਮਾਈ ਨਾ ਹੋਵੇ ਤੂੰ ਉਹਦੇ ਫਸ ਗਿਆ ਨਾ ਉੱਥੇ ਜੋ ਕਿਹੜਾ ਘਰੋਂ ਲਿਆਉਂਦੇ ਆ ਉਹ ਕਹਿੰਦਾ ਤੁਸੀਂ ਇੰਤਜ਼ਾਮ ਕਰਨਾ ਵਾ। ਲੈ ਸੌਦੇ ਲਗਾ ਰਿਹਾ। ਲਿਸਟ ਦੇ ਵਿੱਚ ਇੱਕ ਫੁੱਲ ਸਾਈਜ਼ ਦਾ ਤਾਲਾ ਲਿਖ ਯਾਰ। ਸਾਜੇ ਹੁਣ ਮੈਨੂੰ ਵੀ ਨਾ ਗੁੱਸਾ ਆਉਂਦੇ ਆ। ਫੁੱਲ ਸਾਈਜ਼ ਦਾ ਤਾਲਾ ਕਿਹੜਾ ਹੁੰਦਾ? ਵੱਡਾ? ਵੱਡਾ ਤਾਲਾ। ਵੱਡਾ ਤਾਲਾ ਛੋਟਾ ਤਾਲਾ ਵੱਡੀ ਜੇਬ ਦਾ ਤਾਲਾ। ਇਹ ਤਾਲਾ ਮੈਂ ਇਸ ਲਈ ਲਿਖਾਇਆ ਕਿ ਜਦੋਂ ਦੇਗ ਪੱਕ ਜਾਣੀ ਤੁਹਾਡੇ, ਇੰਨੇ ਵੀਆਈਪੀ ਚਾਵਲ ਹੋਣੇ ਆ, ਮੈਂ ਰੱਖ ਦੇਣੇ ਅੰਦਰ ਬੈਠਕ 'ਚ ਤੇ ਬਾਹਰੋਂ ਤਾਲਾ ਲਾ ਦੇਣਾ, ਜਿੰਨੂੰ ਤੁਸੀਂ ਕਹਿਣਾ ਮੈਂ ਉਹਨੂੰ ਹੀ ਦੇਣੇ ਆ। ਜਿਹੜਾ ਕਿਸੇ ਉਹਨੂੰ ਕਹਦੇ ਤੂੰ ਤਾਲਾ ਲੱਗਦਾ ਨਹੀਂ। ਅੱਛਾ ਤੇ ਉਹ ਵੱਡਾ ਕਿਉਂ ਲਾਉਣਾ? ਛੋਟਾ ਲਾ ਲਾ, ਕਿਸੇ ਨੇ ਕਿਹੜਾ ਤੋੜ ਲੈਣਾ। ਰਸ਼ ਦੇ ਵਿੱਚ ਨਹੀਂ ਨਜ਼ਰ ਆਉਂਦਾ ਸਾਜੀ। ਇਹਦਾ ਉਧਰ ਦੇਖੋ। ਤੁਸੀਂ ਇਹ ਦੇਖੋ ਗੱਲ ਕਰਕੇ ਤੇ ਪੂਰਾ ਕਿਹਦਾ ਹੁੰਦਾ ਵਾ। ਕਹਿੰਦਾ ਮੈਂ ਕਿਹਾ ਤੂੰ ਛੋਟਾ ਮੰਗਾ ਲਾ ਵੱਡਾ ਕਿਉਂ ਮੰਗਾਉਣਾ? ਕਹਿੰਦਾ ਰਸ਼ ਦੇ ਵਿੱਚ ਉਹਨੂੰ ਨਹੀਂ ਦਰਾਉਣਾ ਸਿੱਕਾਂਗੇ, ਉਹ ਦੇਖੋ ਉਹਨਾਂ ਨੂੰ ਦੂਰੋਂ ਨਜ਼ਰ ਆਏਗਾ। ਦੂਰੋਂ ਕਹਿਣਗੇ ਹਾਂ ਯਾਰ ਲੱਗਾ। ਅੱਗੇ ਜੀਨੀਅਸ ਦੋ ਮਲੰਗ ਲਿਖੋ ਜੀ। ਯਾਰ ਕੀ ਹੈ। ਮੈਂ ਨਹੀਂ ਖੇਡਦਾ ਯਾਰ, ਮੈਂ ਨਹੀਂ ਸਾਜ ਆ ਮਲੰਗ ਕੀ ਕਰਨੇ 2? ਇਹ ਜਦੋਂ ਦੇਗ ਬਿਲਕੁਲ ਤਿਆਰ ਹੋ ਜਾਂਦੀ ਹੈ ਨਾ, ਉਹ ਖੁਸ਼ੀ ਦੇ ਵਿੱਚ ਧਮਾਲ ਪਾਉਂਦੇ ਨੇ ਕਿ ਲੰਗਰ ਤਿਆਰ ਹੈ। 2 ਗਿਆ ਸੀ 4 ਸਵਾਲ ਹੋ ਗਏ ਯਾਰ, ਓ ਭਾਈ ਲੱਗ ਗਈ ਸਮਝ। ਇੱਥੇ ਬਹੁਤ ਸੋਹਣੇ ਇੱਕ ਜਗ੍ਹਾ ਤੋਂ ਬਿਰਿਆਨੀ ਮਿਲਦੀ ਆ 8 ਪਲੇਟਾਂ ਇਸ ਤੋਂ ਸੋਹਣੀ ਨਹੀਂ ਤੁਹਾਨੂੰ ਮਿਲਣੀ, ਇਸ ਤੋਂ ਸੋਹਣੀ ਨਹੀਂ ਤੁਹਾਨੂੰ ਮਿਲਣੀ। ਇੱਕ ਸੱਫ ਲਿਖੋ। ਸਾਜੀ ਉਹ ਸਹੀ ਕਹਿ ਰਿਹਾ। ਸਾਫ ਹੁਣ ਕੀ ਕਰਨੀ ਹੈ ਯਾਰ। ਸਾਫ ਤੇ ਚੌਲ ਕਰਨੇ ਆ ਇਹਨੇ। ਵੱਡੀ ਤੇ ਨਹੀਂ ਸਾਫ ਮੰਗਾਈ ਜੀ, ਕੁਰਬਾਨੀ ਕਰਨੀ, ਇਹਨੇ ਚੌਲ ਕਰਨੇ। ਅੱਛਾ ਯਾਰ ਸੱਫ ਮੈਂ ਇਸ ਲਈ ਮੰਗਵਾ ਰਿਹਾ ਕਿ ਉਹ ਤੈਨੂੰ ਸਮਾਨ ਡੰਗ ਮਾਰਦੇ। ਨਹੀਂ ਸਾਫ। ਅੱਛਾ ਹਾਂ ਸਮਾਨ ਜਿਹੜਾ ਵੱਜ ਜਾਂਦਾ ਨਾ, ਸਾਫ ਕੱਲੀ ਸਾਫ ਮੰਗਾਉਣੀ ਹੈ, ਸਾਫ ਸੌਰਾ ਮੰਗਾ ਲਈਏ। ਲਿਖੋ ਜੀ। ਲਿਖ ਲਈ ਆ, ਦੇਖ ਲਈਏ ਯਾਰ, ਫਿਰ ਹੋ ਗਈ ਰਿਕਾਰਡ ਹੋ ਗਈ। ਇੱਕ ਵਾਸ਼ਨਵੇਅਰ ਦਾ ਸੂਟ ਲਿਖੋ ਜੀ। ਵਾਸ਼ਵੇਅਰ ਤੂੰ ਜਿਹੜਾ ਪਾ ਲੈਂਦਾ ਨਾ ਉਹ ਵਾਸ਼ਲ ਵੇਅਰ ਹੋ ਜਾਂਦਾ ਵਾ। ਮੈਨੂੰ ਸਮਝ ਲੱਗ ਗਈ ਆ, ਜਦੋਂ ਇਹਨੇ ਚੌਲ ਬਹੁਤ ਅੱਛੇ ਪਕਾ ਲੈਣੇ ਨਾ, ਉਸ ਟਾਈਮ ਸਾਡਾ ਦਿਲ ਕਰਨਾ ਯਾਰ ਇਹਨੂੰ ਸੂਟ ਦੇਈਏ, ਸਾਡੇ ਕੋਲ ਹੋਣਾ ਨਹੀਂ ਤੇ ਪਹਿਲੇ ਪਿਆ ਹੋਵੇ। ਉਹ ਚਲਾ ਨਹੀਂ ਹੈ। ਅੱਛਾ ਜੀ। ਜਦੋਂ ਦੇਗ ਮੁਕੰਮਲ ਆ ਹੋਣ ਵਾਲ ਨੂੰ ਜਾਂਦੀ ਨਾ, ਮਤਲਬ ਦਮ ਲਾਣ ਲੱਗੀ ਦਾ ਵਾ, ਹਾਂ ਉਹ ਸੂਟ ਅਸੀਂ ਉਹਦੇ ਉੱਤੇ ਰੱਖ ਕੇ ਉੱਪਰ ਪਰਾਤ ਰੱਖੀ ਗਈ। ਨਵਾਂ ਸੂਟ ਪਾਕ ਸਾਫ ਸਾਡਾ ਕੰਮ ਆ। ਰੰਗ ਕਿਹੜਾ ਹੋਵੇ ਸੂਟ ਦਾ? ਰੰਗ ਪਿਕ ਕਿਹੜੇ ਹੋਣ? 70 ਕੇ 80 40-76 ਹੋ ਜੇ। 40-76 ਯਾਰ ਕਹਿੰਦਾ ਸਪਾਰਕ ਸਾਫ ਕਰਨਾ ਤੇ ਬਿੱਲੀ ਨਾਲ ਦੇਖ ਪਹਿਲੇ ਸਾਫ ਕੀਤਾ। ਓ ਯਾਰ ਬਿੱਲੀ ਦਾ ਵਿੱਚ ਮਤਲਬ ਜਦੋਂ ਅਸੀਂ ਸ਼ੁਰੂ ਕਰੀਦਾ ਨਾ ਕੰਮ, ਪਹਿਲੇ ਅਸੀਂ ਉਹਦੀਆਂ ਮੁੱਛਾਂ ਲਾਈ ਦੀਆਂ। ਉਹ ਕਿਉਂ? ਉਹੀ ਬਲੇਦ ਹੁੰਦੇ ਆ। ਕੀ ਤਾਂ ਆ ਬਿੱਲੀ ਮੈਂ ਤਾਂ ਤੁਹਾਨੂੰ ਦੱਸਿਆ ਉਹਦੀ ਥੱਲੇਲੀ ਸਾਈਡ ਯੂਜ਼ ਕਰ ਲਓ, ਕੋਈ ਮਸਲਾ ਯਾਰ ਸਾਰਾ ਕੁਝ ਠੀਕ ਆ, ਮਲੰਗ ਇੱਕ ਕਰ ਲਾ, ਇੱਕ ਠੀਕ ਆ। ਇੱਕ ਹੀ ਬਹੁਤ ਔਖਾ ਲੱਗਦਾ। ਇੱਕ ਦੁਰਮਟ ਲਿਖੋ ਜੀ। ਹੈ ਦੁਰਮਟ। ਉਹ ਰੋੜੀ ਕੁੱਟਣ ਵਾਲਾ ਨਹੀਂ ਹੁੰਦਾ। ਚਲੋ ਨਹੀਂ ਅਸੀਂ ਮੁੱਕਿਆ ਨਾ ਕੁੱਟਣਾ। ਉਹ ਉਸਤਾਦ ਜੀ ਵਾਸ਼ਨਵੇਅਰ ਦਾ ਸੂਟ ਰੱਖ ਕੇ ਪਰਾਤ ਰੱਖ ਕੇ ਉੱਤੇ ਮੈਂ ਦੁਰਮਟ ਰੱਖਦਾ, ਉਹਦਾ ਵਜ਼ਨ ਜ਼ਿਆਦਾ ਹੁੰਦਾ। ਇਹ ਲੰਬੇ ਨੂੰ ਦਮ ਲਾਉਂਦਾ ਸਾਜੀ। ਜੋ ਕਹਿੰਦਾ ਲਿਖੀ ਜਾ। ਤਾਂ ਦੀ ਰਿਕਾਰਡਿੰਗ ਲੱਗੀ ਆ, ਲੱਗੀ ਆ ਤਾਂ ਅੱਗੇ ਹੋਰ ਹੋਰ ਤੁਸੀਂ ਇੱਕ ਲਾਇਸੈਂਸ ਬਣਵਾ ਦਿਓ ਮੈਨੂੰ। ਹਾਂ
ਲਾਇਸੈਂਸ ਮੋਟਰਸਾਈਕਲ ਦਾ ਯਾਰ ਮੈਂ ਐਡੀ ਦੂਰੋਂ ਆਣਾ, ਰਾਹ 'ਚ ਮੈਂ ਫੜਿਆ ਗਿਆ, ਤੁਹਾਡਾ ਸਾਰਾ ਸਮਾਨ ਜ਼ਾਇਆ ਹੋ ਗਿਆ। ਯਾਰ ਪੁਆਇੰਟ ਹੈ ਪੁਆਇੰਟ ਆ। ਬੇਸਿਕਲੀ ਉਹਦਾ ਬਣਿਆ ਨਹੀਂ ਸਾਜ ਜੀ। ਫਿਰ ਮੈਂ ਤੁਹਾਨੂੰ ਦੱਸਦਾ, ਦੇਗ ਸ਼ੁਰੂ ਹੋਣ ਤੋਂ ਪਹਿਲੇ ਤੁਸੀਂ 1000 ਰੁਪਇਆ ਕਿਸੇ ਬੇਵਾ ਔਰਤ ਨੂੰ ਦੇਣਾ। ਸ਼ਾਬਾਸ਼, ਆਪਣੀ ਤਾਂ ਲਾਉਣੀ ਬੁੱਢੀ ਦੀ ਵੀ ਦਿਹਾੜੀ ਲਵਾ ਰਹੇ ਆ। ਅੱਛਾ ਪਹਿਲਾਂ ਹੀ ਤੁਸੀਂ ਇਹ ਸਾਰੀਆਂ ਗੱਲਾਂ ਉਹਨੇ ਦੇਖ ਪੱਕਣ ਤੋਂ ਬਾਅਦ ਹੋਈ ਜਾਣਾ। ਐਡਵਾਂਸ ਪੇਵਾ ਹੋ ਗਿਆ। ਇਹ ਸਾਰੀਆਂ ਗੱਲਾਂ ਤੁਸੀਂ ਆਪਣੇ ਜ਼ਿਹਨ 'ਚ ਰੱਖ ਲਿਆ। ਦੇਗ ਜਦੋਂ ਸ਼ੁਰੂ ਹੋਣੀ, ਤੁਹਾਡੇ ਮਹੱਲੇ ਦਾ ਕਾਉਂਸਲਰ ਵੀ ਉੱਥੇ ਮੌਜੂਦ ਹੋਵੇ। ਅੱਛਾ ਸਾਰੀਆਂ ਗੱਲਾਂ ਛੱਡੋ, ਜਿਹੜੀ ਮੇਨ ਗੱਲ ਆ ਕਿਸੇ ਦੇ ਜ਼ਿਹਨ 'ਚ ਨਹੀਂ ਆਈ ਕਿ ਪਕਵਾਈ ਕੀ ਲੈਣੀ ਹੈ, ਇਹਨੇ ਆਪ ਜਿਹੜੀ ਫੀਸ ਹੁੰਦੀ ਉਹ ਕੀ ਲੈਣੀ ਹੈ। ਹੋ ਗਈ ਦੇਖੋ ਜੀ 2 ਲੱਖ ਮੈਂ ਲੈਣਾ, ਤੁਹਾਡੇ ਕੋਲ 195 ਲੈ ਲਓ। ਬੈਣਾ ਵਾ ਤੇਰੇ ਕੋ ਮਾਨਸਲਵਾ ਦੀ ਰੈਸਿਪੀ ਯਾਰ ਤੁਸੀਂ ਮੇਰੇ ਖਿਆਲ ਅੱਗੇ ਕਦੇ ਅੱਛੇ ਚਾਵਲ ਨਹੀਂ ਖਾਦੇ। ਚੁੱਕ ਕੇ ਤੈਨੂੰ ਬਾਹਰ ਮਾਰਨਾ ਹੀ। ਭਾਈ ਜਾਨ ਜਦੋਂ ਦੇਗ ਤਿਆਰ ਹੋ ਕੇ ਤੁਹਾਡੇ ਕੋਲ ਆ ਗਈ ਨਾ, ਫਿਰ ਤੁਹਾਨੂੰ ਪਤਾ ਚੱਲੇਗਾ ਮੇਰੀ ਕਦਰ। ਦਾਦੀ ਨਾਲ ਫੇਰੀ ਪਿੱਛੇ ਕਬਰ ਦਾ ਪਤਾ ਲੱਗਣਾ ਸਾਨੂੰ। ਜਾਂ ਤੁਹਾਨੂੰ ਪਤਾ ਲੱਗੇਗਾ ਮੇਰੀ ਕਦਰ ਦਾ, ਜਾਂ ਫਿਰ ਕਿਸੇ ਨੂੰ ਹੋਰ ਨੂੰ ਪਤਾ ਲੱਗੇਗਾ ਮੇਰੀ ਕਬਰ ਦਾ। ਅੱਛਾ ਛੱਡੋ, ਤੁਸੀਂ ਇਜਾਜ਼ਤ ਲਈ ਹੈ ਕਾਹਦੀ? ਦੇਗ ਦੀ। ਕਿੱਥੋਂ? ਥਾਣੇ ਮੀਟੀ ਕਰਾਉਣ ਲੱਗੇ ਸੀ ਦਾ ਮੈਕ ਪਲਕ ਦੇ ਪਕੌੜੀਆਂ। ਇੱਕ ਵੀਵੋ ਦਾ ਮੋਬਾਈਲ ਲਿਖ ਲਓ। ਉਹਦੀ ਕਿਸਾ ਦੇਣੀ ਆ? ਭਾਈ ਜਦੋਂ ਦੇਗ ਪੱਕਦੀ ਹੈ ਨਾ, ਅੱਗ ਤੇਜ਼ ਹੁੰਦੀ ਆ, ਵਿੱਚੋਂ ਇੰਜ ਕਰਕੇ ਧੂਆਂ ਨਿਕਲਦਾ ਵਾ, ਲਾਈਟ ਕੰਮ ਨਹੀਂ ਕਰਦੀ, ਉਹ ਟਾਰਚ ਮੋਬਾਈਲ ਦੇ ਬਾਲ ਕੇ ਨਾ ਏਦਾਂ ਚੱਕ ਕੇ। ਉਹ ਅਸੀਂ ਮੋਬਾਈਲ ਦੇ ਦਾਂਗੇ ਵੀਵੋ ਕੋ। ਭਾਈ ਮੈਂ ਯੂਜ਼ ਚੀਜ਼ਾਂ ਨਹੀਂ ਇਸਤੇਮਾਲ ਕਰਦਾ। ਅਸੀਂ ਜਦੋਂ ਵੀ ਲੰਗਰ ਪਕਾਈਦਾ ਸਭ ਕੁਝ ਨਵਾਂ ਹੀ ਮੰਗਵਾਈਦਾ। ਬਿੱਲੀ ਵੀ ਨਵੀਂ ਪਾਈ ਸੀ ਉਹਨੇ। ਉਹਨਾਂ ਨੇ ਦੇ ਦੋ ਆਪਣੀ ਵਾਲੀ ਬਿੱਲੀ ਇੱਥੇ ਐਕਸੈਪਟ ਨਹੀਂ ਕੀਤੀ ਉਹਨੇ ਕਿਹਾ ਸੂਟ ਵੀ ਨਵਾਂ ਹੀ ਲਿਆਂਦਾ। ਯਾਰ ਆਖਰੀ ਕੋ ਗੱਲ ਨੂੰ ਮੁਕਾ ਕੰਮ ਨੂੰ ਯਾਰ, ਹਾਂ ਖਤਮ ਕਰ ਇਹਨੂੰ ਯਾਰ, ਜਿਹੜੇ ਹਿਸਾਬ ਚ ਪਾਇਆ ਭਾਜੀ ਉੱਥੇ ਤੱਕ ਸਹੀ ਸੀ ਇਹਦੀ ਰੈਸਪੀ ਜਿੱਥੇ ਹਾਂ ਬਾਅਦ ਦੇ ਵਿੱਚ ਇਹਨੇ ਬੈਵੀ ਹਾਂ। ਐਵੇਂ ਹੋਰ ਕੋਈ ਗੱਲ ਹੈਗੀ? ਇੱਕ ਚੀਜ਼ ਹੋਰ ਦੱਸ ਦੇ ਬਸ, ਦੂਜੀ ਇੱਕ ਚੀਜ਼ ਹੋਰ ਦੱਸ ਦੇ। ਇੱਕ ਤੁਸੀਂ ਨਾ ਲੋਡਰ ਰਕਸ਼ੇ ਦਾ ਬੰਦੋਬਸਤ ਕਰਨਾ, ਜਿਹੜਾ ਐਨੀ ਟਾਈਮ ਖਲੋਤਾ ਹੋਵੇ ਦੇਗ ਦੇ ਲਾਗੇ, ਖਾਲੀ ਬਾਹਰ ਖਾਲੀ ਬਾਹਰ। ਹਾਂਜੀ। ਕਿਉਂ? ਬਾਅਦ ਕਾਤ ਏਦਾਂ ਹੁੰਦਾ ਵਾ ਕਿ ਵੀ ਨਹੀਂ ਪਸੰਦ ਆਏ ਘਰ ਵਾਲਿਆਂ ਨੂੰ, ਮੈਂ ਤੇ ਲੈ ਜੂ। ਯਾਰ ਇਹ ਤਾਂ ਜ਼ਾਇਆ ਨਹੀਂ ਹੁੰਦੇ ਏਦਾਂ। ਕੀ ਹੈ ਯਾਰ? ਰਿਜ਼ਕ ਜ਼ਾਇਆ ਨਹੀਂ ਹੋਣਾ ਚਾਹੀਦਾ। ਰਿਜ਼ਕ ਜ਼ਾਇਆ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਇਹਨੇ ਐਂਡ ਤੇ ਕੀਤੀ। ਅੱਛਾ ਉਹ ਜਦੋਂ ਦੇਗ ਪੱਕ ਜਾਣੀ ਆ, ਉਹ ਦੁਰਮਟ ਇੱਟਾਂ ਸਾਰਾ ਗੜਾ ਤਾਂ ਪਿਆਣਾ, ਉਹ ਬੇਕਾਰ। ਨਹੀਂ ਬੇਕਾਰ, ਹਾਂ ਉਹ ਵੀ ਲੋਡਰ 'ਚ ਰੱਖ ਲੈਣਾ। ਅੱਛਾ ਤੁਸੀਂ ਲੋਡਰ ਮੰਗਾਇਆ ਵਾ? ਉਸੇ ਲੋਡਰ ਚ। ਵਾਹ 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 ਵਾਹ। ਇਹ ਫਿਰ ਮੈਨੂੰ ਇਹਦੀ ਆਖਰੀ ਸਾਲਗਿਰਾ ਹੀ ਲੱਗ ਰਹੀ ਹੈ ਜਿਸ ਹਿਸਾਬ ਨਾਲ। ਰਾਜਗੀਰਾ ਨੇ ਕਬਾੜੀਆ ਵੀ ਆ। ਹਾਂ ਹਾਂ ਇਹ ਸਾਰੇ ਸ਼ਾਮਾਂ ਲੈ ਕੇ ਜਾਣੀਆਂ, ਉਹ ਮਾਂ ਵੀ ਦੇ ਕਬਾੜੀਆਂ ਦੇ ਨੇ ਘਰ ਸ਼ੁਰੂ ਕੀਤਾ। ਹਾਂ ਸ਼ਾਮਾਂ ਪੂਰੀਆਂ ਤੇ ਨਾ ਚੋ ਦੇਗਾ ਤੇ ਉਹਨੇ ਚਬਾਰਾ ਪਾ ਲੈਣਾ। ਹਜੇ ਮੈਂ ਤੁਹਾਨੂੰ 4 ਚੀਜ਼ਾਂ ਹੋਰ ਲਿਖਾਉਣੀਆਂ ਸੀ, ਉਹ ਨਹੀਂ ਲਿਖਾਈਆਂ। ਉਹ ਮਾਰ ਉਹ ਸਭ ਲੱਭਣੀਆਂ ਵੀ ਨਹੀਂ ਸੀ, ਤੂੰ ਆਪ ਹੀ ਲੱਭ ਕੇ ਲਿਆ। ਸੀਮੈਂਟ ਨਹੀਂ ਲਿਖਾਇਆ ਤੁਹਾਨੂੰ। ਹੈ ਸੀਮੈਂਟ ਅੱਧੀ ਬੋਰੀ ਸੀਮੈਂਟ ਦੀ। 4 ਇੱਕ ਦਾ ਮਸਾਲਾ ਪਾਉਂਦੇ ਪੱਕੇ ਚੌਲ ਪਕਾਉਣੇ ਤੂੰ। ਪੱਕੇ। ਸੀਮੈਂਟ ਫੇਵਰ ਅੱਧੀ ਬੋਰੀ ਸੀਮੈਂਟ ਦੀ, 2 ਟੀਨ ਰੇਤ ਦੇ, 2 ਟੀਨ ਹੀ ਬਜਰੀ ਦੇ। ਤੇ 750 ਇੱਟ ਪਹਿਲੇ ਪਈ ਅਗੋ ਹਿਸਾਬ ਲਾ ਲਓ ਤੁਸੀਂ ਕੀ ਚਾਹ ਰਿਹਾ। ਇਹਦੀ ਬੈਠਕ ਤਿਆਰ ਹੋ ਜਾਣੀ ਨੋ। ਭਾਈ ਖੈਰ ਜਾ ਨਹੀਂ ਇਹਨੇ ਕਹਿਣਾ ਮੈਂ ਕਮਰਾ ਨਵਾਂ ਪਾ ਕੇ ਉਹਦੇ ਅੰਦਰ ਦੇਗ ਪਕਾਉਣਾ। ਪੁਰਾਣੇ ਕਮਰੇ 'ਚ ਦੇਗ ਨਹੀਂ ਪਕਾਉਣੀ। ਇਹ ਤੂੰ ਸਿਰਫ ਹਾਲੇ ਚਨਿਆਂ ਵਾਲੇ ਚਾਵਲਾਂ ਦੀ ਦੇਗ ਪਕਾਈ ਆ। ਬਿਰਿਆਨੀ ਜੇ ਅਸੀਂ ਕਿਤੇ ਤੈਨੂੰ ਬਿਰਿਆਨੀ ਜਾਂ ਵਿੱਚ ਚਿਕਨ ਜਾਂ ਮਟਨ ਜਾਂ ਪਲਾਓ ਜਾਂ ਦੇਸੀ ਮੁਰਗੇ ਵਾਲੀ ਜਾਂ ਤੈਨੂੰ ਫਿਸ਼ ਕਹਿ ਦਈਏ ਪਕਾ, ਦੁਰ ਫਿਸ਼। ਇਹ ਤੇ ਸਾਜੀ ਮਸਦੇ ਆਣੇ ਤੁਹਾਡੇ ਘਰ ਵਾਲੇ। ਤੂੰ ਮੁਕਾ ਸਾਡੇ ਸਾਨੂੰ ਤਾਂ ਫਿਰ ਮਜ਼ਦੇ ਹੀ ਆ ਜਾਣੇ ਆ। ਅੱਛਾ ਕੈਸੀ ਗੱਲ ਆ ਕਿ ਤੁਸੀਂ ਦੇਗ ਪਕਵਾ ਲਈ ਆ, ਸਾਰੇ ਚਲੇ ਗਏ ਆ, ਤੁਹਾਡੇ ਘਰ ਮਹਿਮਾਨ ਆਏ ਤੇ ਉਹ ਪੁੱਛ ਰਿਹਾ ਵੀ ਇਹ ਦੁਰਮਟ ਕਿਉਂ ਪਿਆ, ਤੇ ਤੁਸੀਂ ਉਹਨੂੰ ਕਹੋਗੇ ਅੱਗੋਂ ਵੀ ਅਸੀਂ ਦੇਗ ਪਕਵਾਈ ਸੀ, ਤੇ ਉਹਨੇ ਕਹਿਣਾ ਨਹੀਂ ਯਾਰ ਤੁਸੀਂ ਪਾਗਲ ਹੋ ਗਏ, ਅਸੀਂ ਦੁਰਮਟ ਪੁੱਛਣੇ, ਤੁਸੀਂ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਵੀ ਤੁਸੀਂ ਨਾਈ ਕਿਹੜਾ ਲੱਭ ਲਿਆ। ਆ ਛੋਟਾ ਬੱਚਾ ਨਹੀਂ ਲੱਭਣ ਡਿਆ, ਉਹ 4 ਕਿੱਲੇ ਲੈਣ ਗਿਆ ਹੋਇਆ ਉਹ। ਲਓ ਜੀ ਕਰਾ ਭਾਜੀ ਮੱਛੀ ਦਾ ਮੁੱਕ ਗਈਆਂ ਭਾਜੀ। ਚੀਜ਼ਾਂ ਬਿਲਕੁਲ ਖਤਮ ਹੋ ਗਿਆ। ਤੁਸੀਂ ਬਾਰ-ਬਾਰ ਇਹ ਕਹੀ ਜਾ ਰਹੇ ਹੋ ਯਾਰ ਇਹਨੂੰ
ਦੱਸੋ ਯਾਰ ਕੀ ਰਹਿ ਗਿਆ ਮੈਂ ਨਹੀਂ ਤੁਹਾਨੂੰ ਕੋਈ ਐਸੀ ਹੋਰ ਚੀਜ਼ ਸੋਚ ਲੈ ਜਿਹੜੀ ਕੋ ਤੈਨੂੰ ਤੇਰੇ ਕੰਮ ਦੀ ਜਿਹੜੀ ਲੇਕਿਨ ਦੇਗ ਚ ਕੰਮ ਆਵੇ ਉਹਦਾ ਦੇਗ ਨਾਲ ਤਲਕ ਹੋਵੇ। ਠੀਕ ਹੋ ਗਿਆ। ਮੈਂ ਤੁਹਾਨੂੰ ਆਖਰੀ ਰਕਸ਼ਾ ਦੱਸਿਆ ਸੀ ਨਾ, ਤੁਸੀਂ ਨਹੀਂ ਉਹਦਾ ਦੇਗ ਨਾਲ ਤਲਕ ਨਹੀਂ ਸੀ। ਹੁਣ ਜਿਹੜੀ ਦੇਗ ਪਕਾਉਣ ਚ ਜਿਹਦੇ ਨਾਲ ਤਲਕ ਹੋਵੇ, ਪਕਵਾਈ ਚ ਤਲਕ ਹੋਵੇ ਉਹਦਾ। ਆਖਰੀ ਚੀਜ਼ ਦਾ ਹਾਂ ਉਹ ਪਕਵਾਈ ਚ ਤਲਕ ਹੋਵੇ ਉਹਦਾ। ਤਲਕ ਉਹਦਾ ਜਿਹੜੀ ਵੀ ਮੈਂ ਚੀਜ਼ ਮੰਗਵਾਈ ਉਹਦਾ ਪਕਵਾਈ ਨਾਲ ਤਲਕ ਹੈ। ਨਹੀਂ ਇਹਦਾ ਪਿਓਰ ਤਲਕ ਹੋਵੇ। ਚਲੋ ਠੀਕ, ਜਿਹਦੀ ਵਜ੍ਹਾ ਤੋਂ ਦੇਗ ਜੇ ਨਾ ਆਈ ਤਾਂ ਉਹਦੀ ਵਜ੍ਹਾ ਤੋਂ ਦੇਗ ਸਹੀ ਨਾ ਪੱਕੇ। ਚਲੋ ਫਿਰ ਤੁਸੀਂ ਇਸ ਤਰ੍ਹਾਂ ਕਰ ਲਓ, ਜੇ ਬਿਲਕੁਲ ਮਜ਼ੀਦ ਇਹਨੂੰ ਅੱਛਾ ਕਰਨਾ ਚਾਹੁੰਦੇ ਹੋ ਨਾ, ਇੱਕ ਚੂਸਣੀ ਮੰਗਵਾ ਲਓ। ਯਾਰ ਫਸ ਗਿਆ। ਇਹਦਾ ਤਲਕ ਦਾ ਕਰਨਾ ਲਓ ਜੀ ਚੂਸ ਨਹੀਂ ਠਹਿਰ ਜਾਓ ਬਹੁਤ ਤੈਨੂੰ ਮੈਂ ਇੱਥੇ ਲੰਮੇ ਪਾ ਲੈਣਾ ਵਾ। ਹੁਣ ਤੂੰ ਚੂਸਣੀ ਦਾ ਤਲਕ ਮੈਨੂੰ ਦਿਖਾਉਣਾ ਵਾ ਵੀ ਦੇਗ ਚੂਸਣੀ ਦੇ ਨਾਲ ਦਾ ਉਹਦੇ ਪੱਕਣ ਨਾਲ ਜਾਂ ਉਹਦੇ ਟੇਸਟ ਨਾਲ ਕੀ ਤਲਕ। ਬਹੁਤ ਸਾਰੇ ਨਾਈ ਆ ਜਿਹੜੇ ਉਹ ਕੜਛੀ ਦੇ ਨਾਲ ਇੰਜ ਕਰਕੇ ਪਾਣੀ ਕੱਢਦੇ ਆ ਤੇ ਮਸਾਲੇ ਚੋਂ ਕੋਈ ਵੀ ਚੀਜ਼ ਕੱਢਦੇ, ਹੱਥ ਪਾ ਕੇ ਇੰਜ ਚੈੱਕ ਕਰਦੇ। ਸਾਡੀ ਤਬੀਅਤ ਇਸ ਤਰ੍ਹਾਂ ਦੀ, ਅਸੀਂ ਸਾਫ਼ ਸੁਥਰਾ ਕੰਮ ਕਰੀਦਾ, ਚੂਸਣੀ ਇੰਜ ਵਿੱਚ ਲਾ ਕੇ ਕਦੀ ਇਹਦੇ ਬੋਲਦਾ ਰੰਗ ਲੱਥ ਗਿਆ ਵਾ ਚੈੱਕ ਕਰ ਇਹ ਚੂਸਣੀ ਨਾ ਮੰਗਾ, ਫਿਰ ਤੂੰ ਉਹ ਮੰਗਾਦਾ ਡ੍ਰੌਪਰ ਨਹੀਂ ਹੁੰਦਾ, ਡ੍ਰੌਪਰ ਨਾ ਕਰ। ਉਹਦਾ ਕੋਈ ਫਾਇਦਾ ਨਹੀਂ। ਕਿਉਂ? ਉਹ ਮੈਂ ਅੱਗੇ 2-3 ਵਾਰੀ ਡਰਾਪਰ ਨੂੰ ਇੰਜ ਘੁੱਟਿਆ ਵਾ, ਉਹ ਚ ਸ਼ੁਰੂ ਤੇ ਚੌਲ ਫਸ ਗਏ। ਉਹ ਖਿੱਚਿਆ ਨਹੀਂ ਜਾਂਦਾ, ਮੋਰੀ ਛੋਟੀ ਹੁੰਦੀ। ਮਤਲਬ ਉਹਨੇ ਇੰਜ ਕਰਕੇ ਹੋਕਾ ਭਰਿਆ ਵਾ, 3 ਚੌਲ ਫਸ ਗਏ, ਉਹ ਮੈਂ ਚੈੱਕ ਵੀ ਨਹੀਂ ਕਰ ਸਕਦਾ। ਉਹ ਆਹ ਖਰਾਬ ਚੂਸਣੀ ਇਹ ਹੈ ਕਿ ਡਬੋ ਕੇ ਆਨੂੰ ਸਾਜੀ ਇਹਨੂੰ ਨਹੀਂ ਦੇਖ ਇਹਨੂੰ ਲੈ ਜਾਓ ਯਾਰ ਖੁਦਾ ਦਾ ਵਾਸਤਾ। ਨਹੀਂ ਦੇਖ ਯਾਰ। ਤੁਹਾਡੀ ਮਰਜ਼ੀ ਆ। ਮੈਂ ਤੁਹਾਨੂੰ ਰਾਜੀ ਉਹਨੂੰ ਸਾਲਗਿਰਾ ਮੁਬਾਰਕ ਕਹਿ ਦੇ। ਹੈਂ? ਸਾਜੀ ਹੈਪੀ ਬਰਥਡੇ ਹੈਪੀ ਬਰਥਡੇ ਆ। ਹਾਂ ਔਰ ਯਾਰ ਮੈਂ ਤੁਹਾਨੂੰ ਦੱਸਾਂ ਉਹਨੂੰ ਸਾਲਗਿਰਾ ਮੁਬਾਰਕ ਕਹੋ, ਹੈਪੀ ਬਰਥਡੇ ਇੰਗਲਿਸ਼ ਦਾ ਨਹੀਂ ਪਤਾ, ਉਹ ਕੁਝ ਹੋਰ ਸਮਝੀ ਜਾਂਦਾ। ਉਹਦੀ ਸਾਲਗਿਰਾ ਬਸ ਸਾਜੀ ਅੱਜ ਹਾਂ। ਮੁਬਾਰਕਬਾਦ ਦੇ ਦੇ। ਹਾਂ ਜਨਮ ਦਿਨ ਕਹਿ ਲਓ ਹੁਣ। ਜਨਮ ਦਿਨ। ਹਾਂਜੀ ਸਾਲਗਿਰਾ ਮੁਬਾਰਕ ਯਾਰ। ਸਵੇਰੇ ਸੱਚ ਨੇ ਕਿਹਾ ਤੈਨੂੰ, ਕਹਿੰਦਾ ਤੁਹਾਡੇ ਨਾਲ ਮਰਨਜੀਤ ਖਤਮ। ਹੈਪੀ ਬਰਥਡੇ ਗਿਆ। ਹਾਂ ਨਹੀਂ ਹੈਪੀ ਜਦੋਂ ਬਰਥਡੇ ਨੂੰ ਅਜੀਬ ਜਿਹਾ ਸਮਝ ਰਿਹਾ ਕੁਝ। ਆਹੋ ਮੈਂ ਤਾਂ ਨਹੀਂ ਦੱਸਿਆ ਇਹਨੂੰ ਹੈਪੀ ਬਰਥਡੇ ਦਾ ਨਹੀਂ ਇੱਕ ਪਤਾ। ਬੰਦੇ ਨੇ ਹੈਪੀ ਬਰਥਡੇ ਕਿਹਾ, ਕਹਿੰਦਾ ਅਸੀਂ ਤੁਹਾਡੇ ਘਰ ਆਏ, ਤੁਸੀਂ ਇੱਧਰ ਕੀ ਕਰਨ ਆਉਂਦੇ? ਯਾਰ ਯਾਰ ਜਦੋਂ ਮੈਂ ਨਹੀਂ ਉਹਨੂੰ ਕਦੀ ਕਿਹਾ। ਆਹੋ ਇਹਨੂੰ ਇੱਕ ਬੰਦਾ ਕਹਿੰਦਾ ਹੈਪੀ ਬਰਥਡੇ, ਕਹਿੰਦਾ ਨਹੀਂ ਮੈਂ ਉਹ ਨਹੀਂ ਗਾ। ਇਹਨੇ ਇੱਕ ਬੰਦੇ ਨੇ ਇਹਨੂੰ ਇੱਕ ਬੰਦੇ ਨੇ ਕਿਹਾ ਹੈਪੀ ਬਰਥਡੇ, ਉਹਨੂੰ ਕਹਿੰਦਾ ਹੈਪੀ ਬਰਥਡੇ। ਇੱਕ ਬੰਦੇ ਨੇ ਕਿਹਾ ਹੈਪੀ ਬਰਥਡੇ, ਕਹਿੰਦਾ ਨਹੀਂ ਅਸੀਂ ਰਾਈ ਹੁੰਦੇ। ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਨਹੀਂ ਪਤਾ। ਹਾਂ ਇੱਕ ਬੰਦੇ ਨੇ ਕਿਹਾ ਹੈਪੀ ਬਰਥਡੇ, ਕਹਿੰਦਾ ਇੱਥੇ ਹੀ। ਆ ਵੀ ਇੱਥੇ ਯਾਰ ਇੱਕ ਬੰਦਾ ਇਹਨੂੰ ਕਹਿੰਦਾ ਹੈਪੀ ਬਰਥਡੇ, ਕਹਿੰਦਾ ਸ਼ੁਕਰ ਅੱਲਾ ਦਾ। ਨਹੀਂ ਇੱਕ ਬੰਦੇ ਨੂੰ ਕਹਿੰਦਾ ਹੈਪੀ ਬਰਥਡੇ, ਕਹਿੰਦਾ ਹਾਂਜੀ ਹਾਂਜੀ ਹੈਪੀ ਬਿਲਕੁਲ ਹੈਪੀ। ਇੱਕ ਬੰਦਾ ਇਹਨੂੰ ਕਹਿੰਦਾ ਹੈਪੀ ਬਰਥਡੇ, ਕਹਿੰਦਾ ਯਾਰ ਮੈਂ ਉੱਥੇ ਸੀ ਆ ਗੱਲ ਹੋਈ। ਬੱਚਿਆਂ ਨੇ ਕਿਹਾ ਹੈਪੀ ਬਰਥਡੇ ਤੇ ਕਹਿੰਦਾ ਚਲੋ ਮੈਂ ਛੋੜ ਆਊਂ। ਕੀ ਕਹਿਣਾ ਕੀ ਯਾਰ ਇੱਕ ਬੰਦਾ ਇਹਨੂੰ ਕਹਿੰਦਾ ਹੈਪੀ ਬਰਥਡੇ, ਕਹਿੰਦਾ ਇੱਥੇ ਕਿਤੇ ਹੀ ਸੀਗਾ। ਇੱਕ ਬੰਦੇ ਨੇ ਆ ਕੇ ਇਹਨੂੰ ਕਿਹਾ ਹੈਪੀ ਬਰਥਡੇ, ਕਹਿੰਦਾ ਨਹੀਂ ਕਸਮੇ ਇੱਕੋ ਹੀ ਸੀ ਮੈਂ ਪੀ ਲਿਆ। ਨਹੀਂ ਆ ਸਾਰਿਆਂ ਨੂੰ ਮੈਂ ਜਵਾਬ ਦੇ ਰਿਹਾ ਵਾਂ। ਨਹੀਂ ਤੂੰ ਬੁਰਾ ਚੁੱਪ ਦੇ ਰਿਹਾ। ਕੀਤਾ ਰਹਿ, ਕੋਈ ਗੱਲ ਨਹੀਂ। ਤੈਨੂੰ ਪਤਾ ਹੀ ਨਹੀਂ ਉਹ ਆਪੇ ਖਪਨ ਦੇ। ਤੈਨੂੰ ਲੱਗਣ ਹੀ ਨਹੀਂ ਦੇਈ ਗੱਲ, ਤੈਨੂੰ ਪਤਾ ਹੀ ਨਹੀਂ। ਈਜ਼ੀ ਹੋ ਜਾ। ਸਾਜੀ ਦੀ ਸਾਲਗਿਰਾ ਤੇ ਮਹਿਮਾਨ ਆਏ ਤੇ ਆਂਦੇ ਕਹਿੰਦੇ ਦੁਆ ਕਰ। ਉਹ ਯਾਰ ਸਾਲਗਿਰਾ ਤੇ ਕੱਟੇ ਕੇਲੇ ਵੰਡਣ ਦੇ ਆਂਦੇ। ਹੋ ਗਿਆ। ਐ ਸਮਝ ਆਈ ਨਾ? ਆ ਤੇ ਸਮਝ ਆ ਗਈ ਨਾ। ਸਾਲਗਿਰਾ ਦਾ ਤੇ ਪਤਾ ਨਾ। ਹਾਂਜੀ ਹਾਂ। ਸਾਲਗਿਰਾ ਚਲੋ ਸਮਝ ਆਂਦੀ ਹੈ। ਹਾਂ ਯਾਰ ਲੋ ਨਾਦਰੀਨ ਮੈਂ ਤੁਹਾਨੂੰ ਗਾਣਾ ਸੁਣਾਵਾਂ, ਇੱਕ ਬੱਚਾ ਸੁਣਾਵਾਂ ਪੁੱਤਰ ਆਪਣਾ। ਉਰੇ ਆਏ ਮੈਂ ਤੁਹਾਨੂੰ ਗਾਣਾ ਸੁਣਾਵਾਂ। ਉਰੇ ਆ ਉਰੇ ਇੱਥੇ ਆ ਜਾ। ਇਹ ਸਾਲਗਿਰਾ ਤੇ ਬੰਦੇ ਆ ਜਾ। ਇਹਦੀ ਸਾਲਗਿਰਾ ਤੇ ਜਸ਼ਨ ਹੋਣ ਲੱਗ ਰਹੀ। ਆਹ ਲੈ ਵੀ ਮੈਂ ਤੁਹਾਨੂੰ ਗਾਣਾ ਸੁਣਾਉਣਾ ਇਹਦਾ। ਇਹਨੂੰ ਪਛਾਣਿਆ ਤੁਸੀਂ? ਪਛਾਣਿਆ ਇਹਨੂੰ? ਪਹਿਲੇ ਤੇ ਦੱਸ ਕਿ ਤੂੰ ਮਜ਼ਾਕ ਰਚ ਗਿਆ, ਉੱਥੇ ਤੂੰ ਗਾਣਾ ਗਾਇਆ, ਡਰਿਆ ਕਿਉਂ ਸੀ ਏਡਾ? ਇੰਜ ਕਰਕੇ ਕਿਉਂ ਸੀ ਇੰਨਾ ਇੰਜ ਕਰਕੇ? ਫੈਸ ਪਜ਼ਲ ਬਬਲ ਪਜ਼ਲ ਕੱਲਾ ਪਜ਼ਲ ਨਹੀਂ। ਇਹ ਕਿਹੜੀ ਗੱਲ ਹੋਈ? ਮੈਨੂੰ ਮੈਂ ਨੂੰ ਸੁਣਿਆ, ਉਹ ਅੱਧਾ ਗਾਇਆ ਉੱਥੇ। ਖੁੱਲਿਆ ਨਹੀਂ ਪੂਰਾ। ਪਤਾ ਇੱਥੇ ਗਏ ਨਹੀਂ ਇੱਥੇ ਪੂਰਾ ਗਾਏਗਾ, ਨਾ ਗਾਏਗਾ ਮੈਂ ਲੰਮੇ ਵੀ ਪਾ ਲੈਣਾ। ਪੂਰੇ ਭਾਰ ਨਾਲ ਗਾ। ਹਾਂ ਈਜ਼ੀ ਹੋ ਕੇ ਖੋਲ ਕੇ ਸ਼ਰਮਾਉਣਾ ਨਹੀਂ ਆ ਹੁਣ ਮੇਰਾ। ਜਰਾ ਹੁਣ ਲੋਕਾਂ ਨੂੰ ਪਤਾ ਲੱਗੇ ਵੀ ਉੱਥੇ ਅੱਧਾ ਗਾਇਆ ਸੀ, ਇਹ ਪੂਰਾ ਏਦਾਂ ਹੁੰਦਾ ਵਾ। ਹਾਂ ਉੱਥੇ ਪਤਾ ਲੱਗੇ ਫਜ਼ਲ ਹੋਇਆ ਸੀ, ਇੱਥੇ ਤੇਰੇ ਤੇ ਕੋਈ ਫਜ਼ਲ ਹੋਇਆ। ਹਾਂ ਚੱਲ ਖੁੱਲ ਕੇ ਕੋਈ ਡਰਨਾ ਨਹੀਂ ਹੈਗਾ। ਬਾਹਰ ਚੋੜ ਵੀ ਖੋੜੇ। ਚੱਲ ਸੁਣਾ। ਰੱਬਾ ਵਿਛੜ ਜਾਵੇ ਕਦੇ ਯਾਰ ਤੇਰਾ, ਪਤਾ ਲੱਗ ਜਾ ਵਿਛੋੜਾ ਕੀ ਏ, ਤੈਨੂੰ ਕਹਿਣਾ ਪੈ ਜਾਏ ਦੁਨੀਆ ਨੂੰ
ਮਾਹੀ ਬਾਦ ਨਾ ਲੱਗਦਾ ਜੀ ਹੋ ਮੇਰਾ ਯਾਰ ਮਿਲਾ ਨਹੀਂ ਤੇ ਮਾਰ ਮੁਕਾ ਵਾਹ ਮੈਂ ਇਸ ਦੁਨੀਆ ਤੋਂ ਲੈਣਾ ਕੀ ਏ ਮੇਰਾ ਯਾਰ ਮਿਲਾ ਨਹੀਂ ਤੇ ਮਾਰ ਮੁਕਾ ਮੈਂ ਇਸ ਦੁਨੀਆ ਤੋਂ ਲੈਣਾ ਕੀ ਏ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਗਾ ਇੱਥੇ ਰੁੱਲ ਗਏ ਨੇ ਲੱਖਾਂ ਤੂੰ ਵੀ ਰੁੱਲ ਜਾਵੇਂਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਏ ਗੱਲ ਕਹਿ ਕੇ ਨਿਭਾਣੀ ਬੜੀ ਔਖੀ ਹੁੰਦੀ ਏ ਐਵੇਂ ਕੱਚੀ ਕੰਡ ਵਾਂਗੋਂ ਰਹੇ ਫੁੱਲ ਜਾਵੇਂਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ ਕੀ ਬਾਤ ਵਾਹ 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 ਤੂੰ ਵੈਸੇ ਹੀ ਸ਼ਰਮੀਲਾ ਜਿਹਾ ਹੈ ਵੈਸੇ ਹੀ ਸ਼ਰਮੀਲਾ ਜਿਹਾ ਤੂੰ ਹੈ ਵੈਸੇ ਜਿੰਨਾ ਮਰਜ਼ੀ ਸ਼ਰਮੀਲਾ ਰਹਿ ਜਦੋਂ ਗਾਣਾ ਗਾਵੇ ਨਾ ਉਦੋਂ ਬਦਮਾਸ਼ ਹੋ ਜਾ ਕਰ ਪੂਰਾ ਵਾਹ 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 ਬੜੀ ਅੱਛੀ ਬਾਤ ਬਹੁਤ ਅੱਛੀ ਗੱਲ ਸਮਝ ਆ ਰਹੀ ਗੱਲ ਦੀ ਮੁਹੰਮਦ ਰਫੀ ਸਾਹਿਬ ਦਾ ਨਾਮ ਸੁਣਿਆ ਉਹ ਇੰਨੇ ਕੁ ਸ਼ਰਮੀਲੇ ਸੀ ਇੰਨੇ ਕੁ ਸ਼ਾਏ ਸੀ ਕਿ ਉਹਨਾਂ ਦਾ ਇੰਟਰਵਿਊ ਹੋ ਰਿਹਾ ਤੇ ਉਹਨਾਂ ਕੋਲ ਗੱਲ ਹੀ ਨਹੀਂ ਹੋ ਰਹੀ ਸ਼ਰਮਾਈ ਜਾ ਰਹੇ ਤੇ ਜਦੋਂ ਮਾਈਕ ਅੱਗੇ ਖਲੋਂਦੇ ਸੀ ਤੂੰ ਬਲਕ ਕਹਿੰਦਾ ਯਾਰ ਕੌਣ ਆ ਭਾਈ ਇੰਜ ਦਾ ਹਿਸਾਬ ਰੱਖ ਉਂਝ ਜਿੰਨਾ ਮਰਜ਼ੀ ਸ਼ਰਮੀ ਜਦੋਂ ਤੈਨੂੰ ਬੰਦਾ ਕੋਈ ਨਾ ਗਾਣਾ ਸੁਣਾ ਪੂਰਾ ਜੱਗਾ ਬਣ ਜਾਇਆ ਕਰ ਸਮਝ ਆਈ ਗੱਲ ਦੀ ਗਾਣੇ ਦੇ ਵਿੱਚ ਸ਼ਰਮਾਹਟ ਆ ਗਈ ਜਾਂ ਗਾਣੇ 'ਚ ਨਜ਼ਾਕਤ ਆ ਗਈ ਜਾਂ ਗਾਣੇ 'ਚ ਫੇਰ ਤੇ ਗਿਆ ਕੰਮ ਉਹ ਆਪਣੀ ਲਾਈਫ 'ਚ ਰੱਖ ਗਾਣਾ ਜਦੋਂ ਸ਼ੁਰੂ ਕਰੇ ਉਦੋਂ ਨਹੀਂ ਤੂੰ ਵੇਖਣਾ ਕੌਣ ਆ 50 ਜਣੇ ਆ 100 ਜਣੇ ਆ ਅੱਗੇ ਕੋਈ ਵੱਡਾ ਬੰਦਾ ਬੈਠਾ ਕੋਈ ਦੁਨੀਆ ਦੇਖਣ ਲਈ ਨਾ ਫੇਰ ਨਹੀਂ ਕਰਨਾ ਕੁਛ ਸਮਝ ਆਈ ਸਤਿੰਦਰ ਸਰਤਾਜ ਸਾਹਿਬ ਦਾ ਕੋਈ ਯਾਦ ਆ ਗਾਣਾ ਪਤਾ ਹੈ ਸਤਿੰਦਰ ਜੀ ਉਹ ਸੁਣਾ ਸਤਿੰਦਰ ਸਰਤਾਜ ਸਾਹਿਬ ਆਵਾਜ਼ ਤੇਰੀ ਨੱਪੀ ਨਾ ਜਾਏ ਹੁਣ ਮੈਂ ਡੰਡਾ ਮਾਰਨਾ ਹੀ ਵਿੱਚ ਵਿੱਚ ਨਾ ਮੈਂ ਬੜਾ ਲੋ ਹੋ ਜਾਂਦਾ ਵਾ ਜਿਹੜਾ ਪੰਚ ਹੁੰਦਾ ਨਾ ਆਵਾਜ਼ ਦਾ ਉਹ ਡਿੱਗਣਾ ਨਹੀਂ ਚਾਹੀਦਾ ਸੁਰ ਭਾਵੇਂ ਥੱਲੇ ਆਵੇ ਭਾਵੇਂ ਉੱਤੇ ਜਾਵੇ ਚੜ ਕੇ ਜਰਾ ਚੜ ਚੱਲ ਆ ਜਾ ਜਰਾ ਚੱਲ ਚੱਲ ਚੜ ਕੇ ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ ਸਜਣ ਹੈ ਰਾਨੀ ਬੜੀ ਹਾਂ ਦਿਲ ਨੇ ਡਰਦੇ ਜਹੇ ਗੀਤ ਗਾਇਆ ਸਜਣ ਹੈ ਰਾਨੀ ਬੜੀ ਨਾਲੇ ਖੁਸ਼ੀਆਂ ਤੇ ਨਾਲੇ ਫਿਕਰ ਸੀ ਬੜੇ ਇਹ ਅਜਬ ਮੋੜ ਹੈ ਰੂ ਤਾਂ ਕਰਦੀ ਏ ਤੇਰੇ ਜ਼ਿਕਰ ਵੀ ਬੜੇ ਅਜਬ ਮੋੜ ਹੈ ऐसा एहसास पहला नहीं आया सजन है रानी बड़ी ऐसा एहसास पहला नहीं आया सजन है रानी बड़ी नाले खुशियां ते नाले फिकर सी बड़े ए जब मोड़ है रू तो कर दी है तेरे जिक्र सी बड़े अजब मोड़ है ऐसा एहसास पहला नहीं आया सजन है रानी बड़ी वाह वाह जबरदस्त लो जी नाज़रीन थैंक यू लव यू रियाज यूज कर रहे हो करदा रियाज हाँ बस ठीक तेनों मैं एक टिप देना छोटी जी गाने च वैसे तो सारे गुणी लोगों के नाल फिरदा रहना है ना जेड़ा एक ना एक हुंदा सुर एक हुंदे तलफ्फुज़ एक हुंदा तुहाडे एक्सप्रैशन एक हुंदा वॉल्यूम तेरा जो सुर थले जांदा वॉल्यूम भी घट जांदा वॉल्यूम नहीं घटना चाहिए सिर्फ सुर थले जाना चाहिए भर जाना चाहिए सुर वॉल्यूम समझदा हाँ जी अज दे वॉल्यूम की हुंदा
ਆ वॉल्यूम आ सुर वही है समझ आ रही मतलब कोई भी गाना कुछ तो लोग कहेंगे लो वॉल्यूम वही है लोगों का काम है कहना था वॉल्यूम वही है कहना लोगों का काम है ऐ नहीं होना कहना छोड़ो बेकार की बातों में कहीं बीत ना जाए रहना कुछ तो लोग कहेंगे और भाई हम दोबारा हो क्या है थल्ले सुर ते वॉल्यूम ना घटे ऐ ही केड़े राहां ते खिच के ले आया सजन है रानी बड़ी हाँ हैरानी बड़ी दा वॉल्यूम ना घटे रानी बड़ी है गुड शाबाश दिल ने डर दे जहे गीत गाया सजन है रानी बड़ी नाले खुशियां ते नाले फिकर सी बड़े अजब मोड़ है गुड हाँ रूता कर दी है तेरे दिकर सी बड़े अजब मोड़ है ऐसा एहसास पहला नहीं आया सजन है रानी बड़ी ਉਹਨਾਂ ਜਦੋਂ ਸ਼ੋਅ ਚੱਲੇਗਾ ਨਾ ਪਹਿਲਾਂ ਵੀ ਸੁਣ ਲਈ ਇਹ ਵੀ ਸੁਣ ਲਈ ਸਮਝ ਆਈ ਇਹ ਜਦੋਂ ਗਾਉਣਾ ਤੈਨੂੰ ਆਪਣੀ ਆਵਾਜ਼ ਆਉਂਦੀ ਹੁੰਦੀ ਨਾ ਜਦੋਂ ਤੂੰ ਗਾ ਰਿਹਾ ਤੈਨੂੰ ਆਵਾਜ਼ ਆ ਰਹੀ ਹੈ ਨਾ ਉੱਧਰ ਵੀ ਗੌਰ ਰੱਖਣਾ ਕਿ ਮੈਂ ਇਹ ਮੇਰਾ ਵੋਲੀਅਮ ਆ ਇੰਨਾ ਹੀ ਮੈਨੂੰ ਆਵੇ ਮੈਂ ਥੱਲੇ ਭਰਨਾ ਪਵੇ ਜ਼ੋਰ ਲਾਉਣਾ ਪਵੇ ਮੇਰਾ ਵੋਲੀਅਮ ਨਾ ਘਟੇ ਜਦੋਂ ਵੋਲੀਅਮ ਪੂਰਾ ਰੱਖੇਗਾ ਸੁਰ ਆਪੇ ਪੂਰਾ ਹੋ ਜਾਊਗਾ ਉਸਤਾਦ ਜੀ ਮੇਰੇ ਲਈ ਭਰਵੀਂ ਆਵਾਜ਼ ਹੁੰਦੀ ਇਹਦੀ ਸੁਣਾ ਜ਼ਰਾ ਇੱਧਰ ਸੁਣੋ ਜੀ ये जिस्म है तो क्या ये रूह का लिबास है ये दर्द है तो क्या ये दर्द का लिबास है बना किया मुझे ये चाहने की आस ने जवा किस्त ही हुआ रजा है क्या तेरी दिलो जहां तबाह किया फिदा भी क्या तेरी ये जिस्म को जुदा किया हुआ रे जिंदगी ते यूं मुझे जुदा किया फना फना रिश्त ही हुआ ਮੋਰ ਬਣ ਗਿਆ ਅਲੀ ਅਜ਼ਮਤ ਭਾਜੀ ਦਾ ਗਾਣਾ ਹਾਂਜੀ ਖੁਦਾ ਦੀ ਕਸਮ ਮੇਰੇ ਨਾਲ ਇੰਨਾ ਪਿਆਰ ਕਰਦੇ ਆ ਦੇਖ ਲੈ ਇਹ ਆਦ ਭਾਈ ਕਿੱਥੇ ਰਹਿ ਗਏ ਤੁਸੀਂ ਮੈਂ ਪਤਾ ਨਹੀਂ ਚੱਲਿਆ ਕਿ ਉਹ ਵਾਪਸ ਆਏ ਹੋ ਇੰਗਲੈਂਡ ਤੋਂ ਕਿ ਨਹੀਂ ਆਏ ਉਹ ਤੁਸੀਂ ਮੈਨੂੰ ਵੀਡੀਓ ਦੀ ਗੱਲ ਕਰ ਅਲੀ ਅਜ਼ਮਤ ਭਾਜੀ ਹਾਂਜੀ ਉਹਨਾਂ ਦਾ ਤੇ ਮੈਨੂੰ ਉਹ ਕਹਿਣ ਕਿ ਤੂੰ ਕੀ ਹੈ ਇਹ ਚਵਲ ਮਾਰਨ ਦਿਆ ਮੇਰੇ ਗਾਣੇ ਨਾਲ ਜਵਲ ਨਹੀਂ ਮੈਂ ਉਹਦੇ ਤੇ ਤਰਜਮਾ ਉਹਦੇ ਲੱਗੀ ਆਵਾਜ਼ ਮੇਰੇ ਮੁੰਡੇ ਕਹਿੰਦੇ ਮੈਂ ਕੌਣ ਜੀ ਬਕਵਾਸ ਕਰਦੇ ਰਿਹਾ ਕਰ ਤਾਜੀ ਤੁਸੀਂ ਕਿਹਾ ਬਦਮਾਸ਼ ਹੋ ਜਾਣਾ ਨਹੀਂ ਆ ਬੱਚੇ ਨੂੰ ਕਹੋ ਇਹਨੂੰ ਮਾਫੀ ਮੰਗੇ 19-20 ਦਾ ਫਰਕ ਉਸਤਾਦ ਜੀ ਯਾਰ ਮੈਂ ਬਦਮਾਸ਼ ਕਿਹਾ ਮੈਂ ਮੁਨਾਫਕ ਤੇ ਨਹੀਂ ਕੋਈ ਤਾਂ ਮੁਨਾਫਕ ਹੋ ਗਿਆ ਬੋਕਲ ਦੱਸਿਆ ਬੋਕਲ ਜੀ ਗਿਆ ਬਦਮਾਸ਼ ਹੋ ਗਏ ਗਾਣਾ ਤੇ ਡੱਬ ਨਾਲ ਲਾ ਕੇ ਗਾਣਾ ਗਾ ਰਹੇ ਉਸਤਾਦ ਜੀ ਸਾਰੀਆਂ ਗੱਲਾਂ ਛੱਡੋ ਸਾਜੀ ਕਾੜੂ ਨੂੰ ਪਤਾ ਪੁੱਤਾ ਹੈ ਨਹੀਂ ਆ ਕਿੱਥੇ ਕਰਨੀ ਐਵੇਂ ਕਰੀ ਜਾ ਰਿਹਾ ਆਹੋ ਕੱਚੇ ਯਾਰ ਉਹਨਾਂ ਦਾ ਵੀ ਗਾਣਾ ਚਾਹੇ ਇੱਕ ਪਜ਼ਲ ਨੇ ਚੱਲ ਬਸ ਠੀਕ ਆ ਸਹੀ ਜੋ ਨਹੀਂ ਓਏ ਬਸ ਵੋਕਲ ਦੱਸਣਾ ਕਰ ਯਾਰ ਕੱਲ ਉਸਤਾਦ ਜੀ ਨੂੰ ਗੁੱਸਾ ਚੜਾਉਂਦੇ ਆ ਹਾਲੇ ਮਿੱਠਾ ਨਹੀਂ ਹੈ ਅੱਲਾ ਮਾਫੀ ਦੇਵੇ ਉਹਦੀ ਮੈਂ ਬਿਮਾਰੀ ਇੱਥੇ ਦੱਸ ਨਹੀਂ ਸਕਦਾ ਹੁਣ ਮੈਂ ਕਰਾਂਗੀ ਜਲਦੀ ਪਿਕ ਕਰ ਗਿਆ ਉਹ ਚਾਰ ਬੰਦਿਆਂ 'ਚ ਦੱਸਣ ਵਾਲੀ ਨਹੀਂ ਹੈਗੀ ਬਿਮਾਰੀ ਉਹ ਪਤਾ ਮੈਨੂੰ ਹਾਂ ਠੀਕ ਹੈ ਕਿੰਨਾ ਗਾਣਾ ਆਇਆ ਸੀ ਉਹਦੇ ਤੇ ਹੈ ਹਨੀ ਸਿੰਘ ਸਾਹਿਬ ਦਾ ਗਾਣਾ ਆਇਆ ਸੀ ਕਿਹਦੇ ਤੇ ਪਾਇਲ ਹਾਂ ਓਏ ਦਾਨਸ਼ ਹਾਂ ਚੱਲ ਚਲੋ ਨਾ ਕੀ ਤੇਰਾ ਪੂਰਾ ਸਾਰਮ ਅब्बास ਓਕੇ ਲਓ ਜੀ ਓਕੇ ਜੀ ਰੱਬ ਰੱਖਾ ਜੀ ਫਿਰ ਕੱਲ ਮੁਲਾਕਾਤ ਹੋਏਗੀ ਤੁਹਾਡਾ ਮਿੱਠਾ ਸਾਹਿਬ ਬਿਮਾਰ ਨੇ ਭਾਜੀ ਫੈਸਲ ਸਾਹਿਬ ਲਾਹੌਰ ਨੇ ਮਿੱਠਾ ਸਾਹਿਬ ਬਿਮਾਰ ਨੇ ਆ ਜਾਣਗੇ ਤੁਹਾਡੀ ਮਿਹਰਬਾਨੀ ਟੈਨਸ਼ਨ ਨਹੀਂ ਲੈਣੀ ਅਸਲਮ ਸਾਹਿਬ ਉਨੀ ਦੇਰ ਸਾਨੂੰ ਬਰਦਾਸ਼ਤ ਕਰ ਲਓ ਕੁਝ ਨਹੀਂ ਹੁੰਦਾ ਅਸਲਮ ਸਾਹਿਬ ਦੀ ਸਾਲਗਿਰਾ ਵਾ ਤੇ ਉਸਤਾਦ ਜੀ ਪਰੋਣੇ ਕਹਿੰਦੇ ਚਲੋ ਯਾਰ 4 ਜਣੇ ਆਓ ਕੇਕ ਚੁੱਕਣਾ ਹੈ ਜੀ ਯਾਰ ਇਹਨੂੰ ਇੱਕ ਬੰਦਾ ਕਹਿੰਦਾ ਤੇਰੀ ਸਾਲਗਿਰਾ ਉਹ ਤੇ ਕਹਿੰਦਾ ਰੋਟੀ ਕੌਣ ਕਰੂਗਾ ਇਹਦੀ ਸਾਲਗਿਰਾ ਤੇ 4 ਪਰੋਣੇ ਇੱਕ ਏਦਾਂ ਜਾਂਦਾ ਇੱਕ ਉਸ ਤੋਂ ਪਿੱਛੇ ਤੁਰਿਆ ਜਾਂਦਾ ਇਹਦੀ ਤਾਂ ਨਾ ਉਤੋਂ ਦੇ ਘੁੰਮ ਗਿਆ ਇਹਦੀ ਗੱਲ ਤੋਂ ਬਾਅਦ ਖਤਮ ਕਰਦੀਆਂ ਕੱਟ